ਇੰਨੀ ਅੱਛਾ ਸੰਤਰੇੜ 'ਚ ਮੈਂ ਪੁੱਛਿਆ ਸੀ ਚਾਚੇ ਨੂੰ ਨੌਰੰਗ ਸਿੰਘ ਨੂੰ। ਮੈਂ ਨੌਰੰਗ ਸਿੰਘ ਨੂੰ, ਚਾਚਾ ਮੇਰੀ ਗੱਲ ਸੁਣ ਕਿ ਇਹ ਸਾਨੂੰ ਤੁਸੀਂ ਅੱਖਾਂ ਕਿਉਂ ਕੱਢਦੇ ਸੀ ਉਦੋਂ? ਕਹਿੰਦਾ ਇਹ ਵੇ ਕਿ ਜਿਹੜੇ ਮੁਸਲੇ ਸਨ ਨਾ ਉਹਨਾਂ ਗੁਰੂ ਸਾਹਿਬ ਦੇ ਬਚਨ ਸਰਹੰਦ ਦੀ ਦੀਵਾਰਾਂ 'ਚ ਮਾਰਿਆ ਸੀ। ਮੈਂ ਕਿਹਾ ਅਸੀਂ ਤਾਂ ਨਹੀਂ ਸੀ ਕੀਤਾ। ਕਹਿੰਦਾ ਨਹੀਂ ਜੇ ਤੁਸੀਂ ਨਹੀਂ ਕੀਤਾ ਤਾਂ ਹੈ ਤਾਂ ਮੁਸਲਾ ਹੀ ਸੀ ਨਾ, ਤੁਸੀਂ ਵੀ ਤਾਂ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਦੇ ਉੱਤੇ ਅਸੀਂ ਅਜਿਹੇ ਮਹਿਮਾਨਾਂ ਦੇ ਨਾਲ ਹਾਜ਼ਰ ਹਾਂ ਜਿਨ੍ਹਾਂ ਦਾ ਤਾਲੁਕ, ਜਿਨ੍ਹਾਂ ਦੀ ਜਨਮ ਭੂਮੀ ਇੰਡੀਆ ਦੀ ਹੀ ਹੈ। ਇਹਨਾਂ ਦਾ ਨਾਮ ਮੁਹੰਮਦ ਸ਼ਫੀ ਹੈ ਔਰ ਅੱਜ ਬੜੇ ਹੀ ਜਫਰ ਜਾੜ ਕੇ ਅਸੀਂ ਇਹਨਾਂ ਤੱਕ ਪਹੁੰਚੇ ਹਾਂ ਔਰ ਸਾਡਾ ਦਿਲ ਬੜਾ ਹੀ ਖਾਸ ਇਹਨਾਂ ਲਈ ਧੜਕ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਇੰਟਰਵਿਊ ਅਸੀਂ ਕਰਨਾ ਹੈ ਔਰ ਅੱਜ ਕੁਝ ਟਾਈਮ ਕੱਢ ਕੇ ਅਸੀਂ ਇਹਨਾਂ ਦੀ ਖਿਦਮਤ 'ਚ ਹਾਜ਼ਰ ਹੋਏ ਹਾਂ ਔਰ ਉਮੀਦ ਹੈ ਕਿ ਅੱਜ ਬਹੁਤ ਹੀ ਕੰਮ ਦੀਆਂ ਗੱਲਾਂ ਤੁਹਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲਣਗੀਆਂ ਔਰ ਮਜ਼ੀਦ ਤੁਹਾਡੀ ਖਿਦਮਤ ਦੇ ਵਿੱਚ ਨਵੇਂ ਤੋਂ ਨਵਾਂ ਇੰਟਰਵਿਊ ਲੈ ਕੇ ਆਉਂਦੇ ਰਹਾਂਗੇ। ਤੁਹਾਡੇ ਕਮੈਂਟਸ ਦਾ, ਤੁਹਾਡੇ ਲਾਈਕਸ ਦਾ, ਤੁਹਾਡੀ ਇੰਨੀ ਪਸੰਦ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਅਨੇਕ ਵਿਚਾਰ, ਅਨੇਕ ਵਿਊ ਤੁਹਾਡੇ ਸਾਨੂੰ ਮਿਲਦੇ ਰਹਿੰਦੇ ਨੇ, ਇਸ ਵਾਸਤੇ ਤੁਹਾਡਾ ਬਹੁਤ ਹੀ ਧੰਨਵਾਦ। ਤੇ ਅੱਜ ਮੈਂ ਜਿਹੜਾ ਹੈ ਕੁਛ ਪੀਰ ਫਜ਼ਲ ਸ਼ਾਹ ਸਾਹਿਬ ਦੇ ਅੱਖਰਾਂ ਤੋਂ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹਾਂਗਾ। ਆਪ ਫਰਮਾਉਂਦੇ ਆ ਕਿ ਰੇ ਰਾਸਤੇ ਰਾਸਤੇ ਜਾਂਦੇ ਹੋਏ ਰਾਸ ਤਕਲੇ ਨੂੰ ਪਾਏ ਵੱਲ ਯਾਰਾ। ਰੇ ਰਾਸਤੇ ਜਾਂਦੇ ਹੋਏ ਰਾਸ ਤਕਲੇ ਨੂੰ ਪਾਏ ਵੱਲ ਯਾਰਾ। ਵੱਲੀ ਵੱਲ ਕਢਾ ਕੇ ਵੱਲ ਹੋ ਗਏ, ਤੂੰ ਕੀ ਵੱਲ ਅੰਦਰ ਪਾਏ ਵੱਲ ਯਾਰਾ। ਵੱਲ ਕੱਢਣੇ ਦਾ ਤੈਨੂੰ ਵੱਲ ਨਹੀਂ ਜਾਮੀ, ਵੱਲ ਉਹਦੀ ਜਿਹਨੂੰ ਵੱਲ ਯਾਰਾ। ਤੇ ਫਜ਼ਲ ਸ਼ਾਹ ਉਦੋਂ ਵੱਲ ਹੋ ਸੀ ਜਦੋਂ ਰੱਬ ਹੋ ਸੀ ਤੇਰੇ ਵੱਲ ਯਾਰਾ। अस्सलाम वालेकुम। ਕੀ ਹਾਲ ਚਾਲ ਹੈ? ਬਿਲਕੁਲ ਠੀਕ ਠਾਕ ਹੋ? ਬਿਲਕੁਲ ਠੀਕ। ਅੱਲਾਹ ਪਾਕ ਤੁਹਾਨੂੰ ਠੀਕ ਠਾਕ ਹੀ ਰੱਖੇ। ਔਰ ਤੁਹਾਡਾ ਨਾਮ ਹੈ ਮੁਹੰਮਦ ਸ਼ਫੀ। ਮੁਹੰਮਦ ਸ਼ਫੀ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ? ਰਹੀਮ ਬਖਸ਼ ਮੇਰੇ ਭਾਈ। ਵਾਲਿਦ ਸਾਹਿਬ ਦਾ ਨਾਮ ਰਹੀਮ ਬਖਸ਼। ਹਾਂਜੀ, ਤੁਹਾਡੇ ਵਾਲਿਦ ਸਾਹਿਬ ਦਾ ਨਾਮ ਸੀ। ਜੋ ਕਿ ਆਪਣਾ ਤਾਲੁਕ ਜਿਹੜਾ ਹੈ ਉਹ ਜ਼ਿਲ੍ਹਾ ਜਲੰਧਰ ਤੋਂ ਹੈ। ਜਿਹੜਾ ਜਲੰਧਰ, ਰਿਆਸਤ ਕਪੂਰਥਲਾ। ਠੀਕ ਹੈ। ਪਿੰਡ ਸੰਗਤਪੁਰ, ਤਹਿਸੀਲ ਫਗਵਾੜਾ। ਪਿੰਡ ਸੰਗਤਪੁਰ, ਤਹਿਸੀਲ ਫਗਵਾੜਾ। ਤੁਹਾਡੇ ਪਿੰਡ ਸੰਗਤਪੁਰ ਜਿਹੜਾ ਸੀ ਔਰ ਤੁਸੀਂ ਚੋਕੇ ਫਗਵਾੜਾ ਵੀ ਪੰਜਾਬ ਦਾ ਬਹੁਤ ਹੀ ਮਸ਼ਹੂਰ ਸ਼ਹਿਰ ਹੈ। ਉਸ ਦੌਰ ਦੇ ਵਿੱਚ ਵੀ ਇਸ ਸ਼ਹਿਰ ਨੂੰ ਬੜੀ ਖਸੂਸੀਅਤ ਦਿੱਤੀ ਗਈ ਹੈ ਔਰ ਬਹੁਤ ਵੱਡਾ ਕੈਂਪ ਜਿਹੜਾ ਹੈ ਉਹ ਵੀ ਇਸ ਸ਼ਹਿਰ ਦੇ ਵਿੱਚ ਹੀ ਲੱਗਿਆ ਸੀ ਔਰ ਸ਼ੂਗਰ ਮਿਲ ਵੀ ਇਸ ਸ਼ਹਿਰ ਦੇ ਵਿੱਚ ਮਸ਼ਹੂਰ, ਮਤਲਬ ਉਸ ਦੌਰ ਦਾ ਇਹ ਤਰੱਕੀ ਯਾਫਤਾ ਸ਼ਹਿਰ ਸੀ। ਤੁਸੀਂ ਸਰ ਉਸ ਸ਼ਹਿਰ ਤੋਂ ਤਾਲੁਕ ਰੱਖਦੇ ਹੋ। ਅਕਸਰ ਤਾਰੀਖੀ ਕਿਤਾਬਾਂ ਦੇ ਵਿੱਚ ਜਿੰਨੀਆਂ ਵੀ ਮਤਲਬ ਅਸੀਂ ਸਵਾਨੀਆਂ ਉਮਰੀਆਂ ਪੜ੍ਹੀਆਂ ਮਸ਼ਹੂਰ ਸ਼ਖਸੀਅਤਾਂ ਦੀਆਂ, ਉਹਨਾਂ ਨੇ ਰਿਆਸਤ ਕਪੂਰਥਲਾ ਔਰ ਤੁਹਾਡੇ ਪਿੰਡ ਦਾ ਔਰ ਤੁਹਾਡੇ ਸ਼ਹਿਰ ਦਾ ਬੜਾ ਜ਼ਿਕਰ ਆਇਆ, ਅਸੀਂ ਸੁਣਿਆ। ਤੇ ਇਹਦੇ ਆਲੇ ਦੁਆਲੇ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿਹੜੇ ਕਿਹੜੇ ਪਿੰਡ ਸੀ? ਨਾਲ ਮੇਲਿਆਣਾ ਸੀ, ਲਖਪੁਰ ਸੀ, ਸਾਨੀ ਸੀ, ਮੇਲਿਆਣਾ, ਠੀਕ ਹੈ, ਘੁੰਮਣਾ, ਬਰਾਲੋਂ। ਅੱਛਾ, ਬਰਾਲੋਂ ਕਿੰਨੀ ਕੁ ਦੂਰ ਸੀ ਉੱਥੋਂ? ਸਾਡੇ ਕੋਲੋਂ ਹੈ ਸੀ 2-2.5-3 ਮੀਲ ਸੀ। ਅੱਛਾ, ਯਾਨੀ ਇੰਨੇ ਫਾਸਲੇ ਤੇ ਸਾਰੇ ਗਿਰਦੋਨਵਾਦ ਵਿੱਚ ਮੇਲਿਆਣਾ ਇੱਕ ਮੀਲ ਦੇ ਫਾਸਲੇ ਤੇ, ਲਖਪੁਰ 1 ਮੀਲ ਦੇ, ਇੱਕ ਮੀਲ ਦੇ ਫਾਸਲੇ ਤੇ ਜਿਹੜੇ ਪਿੰਡ ਸਨ। ਠੀਕ। ਤੇ ਤੁਹਾਡੇ ਪਿੰਡ ਦਾ ਡਾਕਖਾਨਾ ਖਾਸ ਸੀ ਜਾਂ? ਖਾਸ ਸੀ। ਅੱਛਾ, ਖਾਸ ਸੀ। ਤੇ ਥਾਣਾ ਤੁਹਾਨੂੰ ਕਿਹੜਾ ਲੱਗਦਾ ਸੀ? ਥਾਣਾ ਫਗਵਾੜਾ। ਅੱਛਾ, ਥਾਣਾ ਫਗਵਾੜਾ।
ਫਗਵਾੜੇ 'ਚ ਹੀ ਹਰ ਚੀਜ਼ ਉਹ ਅਵੇਲੇਬਲ ਸੀ, ਬਲਕਿ ਵੱਡਾ ਹਸਪਤਾਲ ਵੀ ਉਦੋਂ ਫਗਵਾੜੇ 'ਚ ਹੀ ਸੀਗਾ। ਫਗਵਾੜੇ ਸੀ, ਫਗਵਾੜੇ ਪਿੰਡਾਂ 'ਚ ਹਸਪਤਾਲ ਉੱਥੇ ਕਿਸੇ ਦੇ ਵੀ ਨਹੀਂ ਸੀ, ਹਕੀਮ ਹੁੰਦੇ ਸਨ। ਤੇ ਅੰਕਲ ਜੀ, ਆਪਣੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤੁਹਾਡੇ ਪਿੰਡ ਸਮੇਤ ਕਿਹੜੀਆਂ ਜ਼ਿਆਦਾਤਰ ਕੌਮਾਂ ਆਬਾਦ ਸੀ? ਸਾਡੇ ਪਿੰਡ ਦੇ ਵਿੱਚ ਗੁੱਜਰ, ਹਿੰਦੂ ਗੁੱਜਰ, ਸਿੱਖ ਗੁੱਜਰ, ਸਿੱਖ ਗੁੱਜਰ, ਹਿੰਦੂ ਗੁੱਜਰ, ਮੁਸਲਮਾਨ ਗੁੱਜਰ ਤੇ ਆਹਲੂਵਾਲੀਆ, ਅਸਲ ਆਹਲੂਵਾਲੀਆ ਉੱਥੇ ਆਹਲੂਵਾਲੀਆ, ਹਾਂਜੀ, ਰੂਲਿੰਗ ਪਾਰਟੀ ਦੇ ਹੋਇਆ ਸੀ। ਜੀ ਰੂਲਿੰਗ ਪਾਰਟੀ ਦੇ ਸੀ। ਮਹਾਰਾਜਾ ਜਿਹੜਾ ਕਪੂਰਥਲਾ ਸੀ ਉੱਥੇ ਸ਼ਾਦੀ ਵੀ ਹੋਈ ਸੀ। ਠੀਕ ਹੈ। ਇਸ ਵਾਸਤੇ ਬਹੁਤ ਅਹਿਮੀਅਤ ਸੀ ਉੱਥੇ ਸੰਗਤਪੁਰ ਦੀ, ਤੇ ਉਹ ਬੜੇ ਅੱਛੇ ਜ਼ਿਮੀਂਦਾਰ ਸਨ, ਵੱਡੇ ਜ਼ਿਮੀਂਦਾਰ ਸਨ, ਪੜ੍ਹੇ ਲਿਖੇ ਵੀ ਆਏ ਸਨ। ਠੀਕ ਹੈ। ਤੇ ਗੁਜਰਾਂ ਦੇ ਵਿੱਚ ਪੜ੍ਹਿਆ ਕੋਈ ਨਹੀਂ ਸੀ। ਹਾਂਜੀ, ਆਪਣੇ ਤਾਂ ਹੁਣ ਜੇ ਆ ਕੇ ਥੋੜਾ ਜਿਹਾ ਟ੍ਰੈਂਡ ਹੋਇਆ। ਕੋਈ ਨਹੀਂ, ਉਹ ਤੇ ਸਾਡੇ 1000 ਸਾਲ ਤੋਂ ਵੀ ਕੋਈ ਪੜ੍ਹਿਆ ਕੋਈ ਨਹੀਂ ਸੀ ਜੀ। ਠੀਕ ਹੈ। ਮੈਂ ਚੂੰਕਿ ਕਮਜ਼ੋਰ ਸਨ, ਪੈਦਾ ਹੋਇਆ ਸੀ, ਨਾਲੇ ਫਿਰ ਕਹਿੰਦੇ ਪੜ੍ਹਨਾ ਦਾ ਬੰਦਾ ਜਿਹੜਾ ਐਵੇਂ ਜੀ ਕਰਦਾ ਰਹਿੰਦਾ, ਬੁਜ਼ਦਲ ਹੋ ਜਾਂਦਾ, ਉਹ ਕਹਿੰਦੇ ਨਹੀਂ ਪੜ੍ਹਾਉਣਾ, ਇਹਨਾਂ ਨੂੰ ਪੜ੍ਹਾਓ, ਜ਼ਿਆਦਾ ਪੜ੍ਹਾਓ ਇਹਨੂੰ। ਤੇ ਉਹ ਫਿਰ ਮੈਨੂੰ ਕਹਿ ਕੇ ਵਾਹੀ ਤਾਂ ਕਰ ਹੀ ਸਕਦਾ, ਇਹਨੂੰ ਕੀ ਕਰੀਏ ਇਹਨੂੰ, ਮਤਲਬ ਤੈਨੂੰ ਪੇਟ ਖਰਾਬ ਹੋ ਜਾਂਦਾ, ਜਿਸਮਾਨੀ ਤੌਰ ਤੇ ਵੀ ਕਮਜ਼ੋਰ ਸੀ, ਬਹੁਤ ਕਮਜ਼ੋਰ ਸੀ। ਅੱਛਾ। ਫਿਰ ਉਹਨਾਂ ਕਿਹਾ ਕਿ ਇਹਨੂੰ ਸਕੂਲੇ ਸੁੱਟੋ। ਸਹੀ। ਸਕੂਲੇ ਸੁੱਟਿਆ ਜੀ। ਛੁੱਟੀਆਂ, ਗਰਮੀ ਦੀ ਛੁੱਟੀਆਂ ਖਤਮ ਹੋਈਆਂ ਨਾ ਸਨ 42 ਦੇ ਵਿੱਚ, ਤੇ ਮਹੀਨਾ ਕੁ ਬਾਅਦ ਮੇਰਾ ਵਾਲਦ ਮੈਨੂੰ ਲੈ ਕੇ ਚੱਲਿਆ ਨਾਗਪੁਰ ਨਾਲ ਪੈਣ ਸੀ ਨਾ ਉੱਥੇ ਦੀ। ਠੀਕ ਹੈ। ਤੇ ਉਹ ਜਾ ਰਹੇ ਸੀ ਤੇ ਰਾਜ ਭਗਵਾਨ ਸਿੰਘ ਨੇ ਚੌਧਰੀ ਕਿੱਥੇ ਚੱਲਿਆ, ਤਾਂ ਮੁੰਡੇ ਨੂੰ ਸਕੂਲੇ ਦਾਖਲ ਕਰਵਾਉਣ ਚੱਲਿਆ। ਕਹਿੰਦਾ ਤੂੰ ਨਾਗਪੁਰ ਦੇਖਿਆ? ਕਹਿੰਦਾ ਸਕੂਲ ਮੈਂ ਕੋਈ ਨਹੀਂ ਦੇਖਿਆ, ਨਾ ਤਾਂ ਵੱਡਿਆਂ ਦੇਖਿਆ। ਉਹ ਕਹਿੰਦਾ ਅੱਛਾ ਮੈਂ ਨਾਲ ਜਾਂਦਾ, ਮੈਂ ਦਿਖਾ ਕੇ ਲਿਆਉਣਾ, ਰੁਪਈਆ ਮੈਨੂੰ ਦਿਓ ਤੇ ਮੈਂ ਜਾ ਕੇ ਦਾਖਲ ਕਰਵਾਵਾਂ। ਸਹੀ। ਉੱਥੇ ਗਿਆ ਤੇ ਮਾਸਟਰ ਕਪੂਰ ਸਿੰਘ ਸੀ ਹੈਡ ਮਾਸਟਰ, ਉਹਦੇ ਕੋਲ ਲੈ ਕੇ ਗਿਆ। ਹੁਣ ਕਿਹਾ ਕੀ ਨਾਂ ਇਹਦਾ? ਇਹ ਕਹਿੰਦਾ ਇਹਦਾ ਮੁਹੰਮਦ ਸ਼ਫੀ ਹੈ। ਤੇ ਉਹਦੇ ਵੱਲ ਦੇਖਣ ਲੱਗ ਪਿਆ, ਤੇ ਮੁਸਲਮਾਨ ਕਿੱਥੋਂ ਆ ਗਏ? ਉਹ ਕਹਿੰਦਾ ਮੇਰੇ ਯਾਰ ਦਾ ਪੁੱਤਰ ਹੈਗਾ। ਸਹੀ। ਫਿਰ ਉਹਨਾਂ ਇੱਕ ਪਹਿਲੀ ਕੱਚੀ ਪੱਕੀ, ਦੂਸਰੀ ਤਾਂ ਤੁਹਾਡੇ ਮਾਸਟਰ ਕਿਹੜੇ ਸੀਗੇ? ਸਗਲੀ ਰਾਮ ਜਿਹੜਾ ਸੀ ਨਾ, ਸਗਲੀ ਰਾਮ, ਕੱਚੀ ਪੱਕੀ, ਤੇ ਦੂਸਰੀ ਦਾ ਇੱਕੋ ਕਮਰਾ ਸੀ, ਤੇ ਇੱਕੋ ਕਮਰੇ 'ਚ ਹੀ ਸਗਲੀ ਰਾਮ ਉਹਦਾ ਹੈ ਸਨ। ਇਹ ਹਿੰਦੂ ਸਨ? ਹਿੰਦੂ ਬਾਹਮਣ ਸੀ। ਠੀਕ, ਬ੍ਰਾਹਮਣ ਸੀ। ਠੀਕ ਹੈ, ਬ੍ਰਾਹਮਣ ਸੀ। ਅਸੀਂ ਬਾਹਮਣ ਹੀ ਕਹਿੰਦੇ। ਹਾਂਜੀ, ਪੰਜਾਬੀ ਅਸੀਂ ਬਾਹਮਣ ਹੀ ਕਹਿੰਦੇ। ਬਾਹਮਣ ਹੀ ਕਹਿੰਦੇ। ਤੇ ਬਹੁਤ ਅੱਛਾ ਬੰਦਾ ਸੀ। ਠੀਕ ਹੈ। ਦੱਸਦੇ ਨੇ ਬਾਅਦ ਵਿੱਚ ਸੰਤਰੇਟ ਤੁਹਾਨੂੰ, ਸੌਰੀ ਮੈਂ ਤੁਹਾਡਾ ਗੱਲ ਕੱਟ ਰਿਹਾ, ਕਿ ਮਸਲਨ ਹੈ ਜਿਸ ਤਰ੍ਹਾਂ ਤੁਸੀਂ ਬ੍ਰਾਹਮਣ ਸੀਗੇ, ਉਹਨਾਂ ਕੋਲ ਪੜ੍ਹੇ। ਅੱਛਾ, ਉਦੋਂ ਕਦੀ ਇੱਦਾਂ ਤਾਂ ਨਹੀਂ ਸੀ ਹੁੰਦਾ ਕਿ ਕੋਈ ਇੱਕ ਖਾਸ ਇੱਕ ਇਮਤਿਆਜ਼ੀ ਸਲੂਕ ਕੀਤਾ ਜਾਂਦਾ ਹੁੰਦਾ ਸੀ? ਸਾਰਿਆਂ ਨਾਲ ਇੱਕ ਮੁਸ਼ਤਰਕਾ, ਇੱਕੋ ਸਲੂਕ ਬੱਚਿਆਂ ਦੇ ਨਾਲ ਹੁੰਦਾ ਸੀ? ਇੱਕੋ ਤਰ੍ਹਾਂ ਦਾ ਸਲੂਕ ਸੀ, ਬਹੁਤ ਮੁਹੱਬਤ ਕਰਦੇ ਸਨ ਇੱਕ ਦੂਸਰੇ ਨਾਲ। ਤੇ ਕੱਚੀ ਮੈਂ ਚੁੱਕੇ ਕੱਦ ਮੇਰਾ ਵੱਡਾ ਸੀ, ਮੈਂ 8 ਸਾਲ ਦਾ ਅਕਤੂਬਰ 'ਚ ਹੋਇਆ, 1000 ਅਕਤੂਬਰ ਨੂੰ 8 ਸਾਲ ਦਾ ਉਹ ਤੋਂ ਪਹਿਲੇ ਦਾਖਲ ਹੋ ਗਿਆ ਸੀ। ਠੀਕ ਹੈ। ਤੇ ਉਹ ਲੰਬਾ ਚੌੜਾ ਦੇ ਕੇ ਨਾ ਉਹ ਕਹਿੰਦਾ ਸਾਗ ਹੈ ਤੁਹਾਡੇ? ਸਾਗ ਸਾਡੇ ਕੋਲ ਹੀ ਹੋਣਾ, ਹੋਰ ਕਿਹਦੇ ਕੋਲ ਹੋਣਾ? ਸਹੀ। ਉਹਨਾਂ ਨੇ ਕਿਹਾ ਜ਼ਿਮੀਂਦਾਰਾਂ ਦਾ ਮੁੰਡਾ ਹੈ, ਪਹਿਲਾ ਸਵਾਲ ਤੁਹਾਡੇ ਨਾਲ ਉਹਨਾਂ ਨੇ ਸਾਗ ਦਾ ਹੀ ਕੀਤਾ। ਬਹੁਤ ਸਾਰੇ ਇੱਦਾਂ ਹੀ ਸਨ। ਮਗਰ ਲਿਆ ਨਾ ਮੈਂ ਫਿਰ ਦੂਸਰੇ ਦਿਨ ਗਿਆ, ਭਰਾ ਮੇਰਾ ਕਹਿੰਦਾ ਜਾਣਦੇ ਭਲਾ ਕੀ ਕਰਨਾ ਸਾਗ ਦੇ ਗਿਆ ਸੀ ਨਹੀਂ। ਮੈਂ ਕਿਹਾ ਨਹੀਂ, ਤਾਈ ਸੀ ਮੇਰੀ, ਉਹ ਕਹਿੰਦੀ ਚੱਲ ਮੈਂ ਤੈਨੂੰ ਪੁੱਛ ਚਲਦੀ, ਬੇਵਾ ਸੀ। ਅੱਛਾ। ਉਹ ਲੈ ਕੇ ਮੈਨੂੰ ਸਵੇਰੇ ਸਾਗ ਤੇ ਰਸ ਲੈ ਗਈ। 10 ਵਜੇ ਪਹੁੰਚਿਆ, ਕਹਿੰਦਾ ਆ ਗਿਆ ਹੁਣ? ਮੈਂ ਹੌਲੀ ਜਿਹੀ ਨਿੱਕਿਆ, ਮੈਂ ਜੀ ਸਾਗ ਤੇ ਲੈ ਕੇ ਆਇਆ। ਅੱਛਾ ਪੁੱਛਿਆ? ਉਹ ਕਹਿੰਦਾ ਮੋਹਣੀ ਸੋਹਣੀ, 2 ਮੁੰਡੇ ਸਨ ਉਹਦੇ। ਅੱਛਾ। ਇੱਕ ਸਾਡੇ ਨਾਲ ਹੀ ਪੜ੍ਹਦੇ, ਤੁਹਾਡੇ ਹਮ ਉਮਰ ਹੀ ਸੀ ਤਕਰੀਬਨ? ਹਾਂ। ਠੀਕ। ਮੋਹਣੀ ਤੇ ਸੋਹਣੀ ਇਹ ਤੁਹਾਡੇ ਪਿੰਡ ਦੇ ਸੀ? ਹਾਂ। ਮੋਹਣੀ। ਇਹ ਕਿਹਨਾਂ ਦੇ ਸੀਗੇ ਬੱਚੇ? ਇਹ ਸਗਲੀ ਰਾਮ ਦੇ ਸਨ। ਅੱਛਾ, ਸਗਲੀ ਰਾਮ ਮਾਸਟਰ ਜੀ ਦੇ ਬੱਚੇ ਸੀ। ਠੀਕ। ਉਹ ਘਰ ਲੈ ਗਏ, ਉੱਥੇ ਬਾਹਮਣੀ ਬੈਠੀ ਸੀ, ਫਿਰ ਬੜੀ ਖੁਸ਼ ਹੋਈ, ਰਸ ਦਿੱਤੀ ਉਹਨਾਂ ਨੂੰ, ਸਭ ਨੇ ਦਿੱਤਾ। ਤੇ ਆ ਗਈ, ਕਹਿੰਦਾ ਤੂੰ ਤਾਂ ਐਡਾ ਵੱਡਾ ਹੈਗਾ, ਚੱਲ ਤੂੰ ਪੱਕੀ ਚੱਲ। ਪੱਕੀ ਮੈਂ ਕੱਚੀ ਦਾ ਕਹਿਦਾ ਪੜਿਆ ਕੋਈ ਨਾ, ਡਾਇਰੈਕਟ ਤੁਹਾਨੂੰ ਪੱਕੀ ਜੀ ਉਹਨਾਂ ਨੇ ਸੀਨੀਅਰਿਟੀ ਬੇਸ ਦੇ ਉੱਤੇ। ਠੀਕ ਹੈ। ਪੱਕੀ। ਫਿਰ ਉਹ ਇੱਕ ਮਾਸਟਰ ਆਇਆ, ਉਦੋਂ ਜਾਂਦੇ ਸਨ ਇੰਸਪੈਕਟਰ ਜਾਂਦੇ ਸਨ ਚੈੱਕ ਕਰਨ ਵਾਸਤੇ। ਉਹ ਫਿਰ ਮੈਨੂੰ ਪੁੱਛਣ ਲੱਗਾ, ਮੇਰਾ ਜਿਹੜਾ ਮੈਨੂੰ ਆਉਂਦਾ ਵੀ ਮੈਨੂੰ ਉਹ ਵੀ ਭੁੱਲ ਗਿਆ। ਹੁਣ ਜਾ ਕੇ ਨਾ ਫਿਰ ਜਾ ਕੇ ਅਲਬੇ ਤੇ ਕਾਫ ਤੇ ਹੱਥ ਰੱਖ। ਅੱਛਾ। ਕਾਫ ਮੇਰੇ ਉਹ ਵੀ ਨਾ ਨਿਕਲੇ। ਉਹ ਕਹਿੰਦਾ ਕਹਦੇ ਕਾਫ? ਮੈਂ ਕਾਫ? ਕਹਿੰਦਾ ਮਾਸਟਰ ਜੀ ਦੱਸੋ, ਇਹਨੂੰ ਕਾਫ ਵੀ ਨਹੀਂ ਆਉਂਦਾ। ਤੁਹਾਡਾ ਐਂਟਰੀ ਟੈਸਟ ਲੈ ਰਹੇ ਸੀ? ਹਾਂਜੀ, ਐਂਟਰੀ ਟੈਸਟ ਲੈ ਰਹੇ ਸੀ? ਨਹੀਂ, ਬਾਹਰੋਂ ਉਦੋਂ ਇੰਸਪੈਕਟਰ ਆਉਂਦੇ ਸਨ ਸਕੂਲ 'ਚ। ਅੱਛਾ, ਉਹ ਇੰਸਪੈਕਸ਼ਨ ਵਾਸਤੇ? ਉਹ ਆ ਕੇ ਇੰਸਪੈਕਸ਼ਨ ਕਰਕੇ ਮੁੰਡਿਆਂ ਕੋਲ ਡਾਇਰੈਕਟ ਪੁੱਛਦੇ ਸਨ ਵੀ ਇਹਨੂੰ ਆਉਂਦਾ ਵੀ ਕੁਝ ਨਹੀਂ ਆਉਂਦਾ। ਅੱਛਾ, ਯਾਨੀ ਉਦੋਂ ਨਿਜ਼ਾਮ
ਇੰਨਾ ਬਹੁਤ, ਬੈਟਰ ਸੀ ਬਹੁਤ, ਬਹੁਤ। ਕਿ ਉਦੋਂ ਬਕਾਇਦਾ ਇਨਸਪੈਕਸ਼ਨ ਹੁੰਦੀ ਸੀ ਮਾਸਟਰਾਂ ਦੀ। ਉਹ ਸੰਨ 43 ਦੇ ਵਿੱਚ ਇਮਤਿਹਾਨ ਹੋਏ ਫਿਰ ਅੱਛਾ ਜੀ, ਮੈਂ ਪਾਸ ਹੋ ਗਿਆ, ਪਾਸ ਹੋ ਗਏ ਦੂਸਰੀ ਤੁਸੀਂ। 'ਚ ਹੋ ਗਿਆ। ਸਹੀ। ਦੂਸਰੀ ਜਾ ਕੇ ਮੈਨੂੰ ਹਿਸਾਬ ਆਉਣ ਲੱਗ ਪਿਆ ਬਹੁਤ ਜ਼ਿਆਦਾ। ਫਿਰ ਉਹ ਜਿਹੜੀਆਂ ਅੰਦਰ ਛੁਪੀਆਂ ਗਦੂਦਾਂ ਸੀ ਉਹ ਫਿਰ ਬਾਹਰ ਆਉਂਦੀਆਂ। ਉਹ ਫਿਰ ਮੈਨੂੰ ਮਨੀਟਰ ਬਣਾਤਾ ਉਹਨੇ। ਕਿਆ ਮੈਂ ਦੂਸਰੀ 'ਚੋਂ ਫਸਟ ਆਇਆ, ਕਿਆ ਮੈਂ ਤੀਸਰੀ 'ਚੋਂ ਫਸਟ ਆਇਆ। ਘਰਦਿਆਂ ਨੇ ਬਹੁਤ ਅੱਛਾ ਫੈਸਲਾ ਕੀਤਾ ਸੀ ਤੁਹਾਨੂੰ ਜਿਹੜਾ ਬਿਲਕੁਲ। ਸਕੂਲ 'ਚ ਖਿਲਾਇਆ। ਮੈਂ ਤੀਸਰੀ 'ਚੋਂ ਫਸਟ ਆਇਆ। ਚੌਥੀ 'ਚੋਂ ਸਾਰਾ ਸੈਂਟਰ ਬਹੁਤ ਸਾਰੇ ਸਕੂਲ ਸਨ, ਮੈਂ ਉਹਨਾਂ 'ਚੋਂ ਫਸਟ ਆਇਆ। ਸੈਂਟਰ ਦੇ ਵਿੱਚੋਂ ਜਿਹੜਾ ਉਹਨਾਂ 'ਚੋਂ ਜਿਹੜਾ ਫਸਟ ਆ 100 ਨੰਬਰ ਜਿਹੜੇ ਨੰਬਰ ਸਾਰੇ। ਕਿਆ ਬਾਤ ਹੈ, ਕਿਆ ਬਾਤ। ਤੇ ਉਦੋਂ ਬੜਾ ਹਿਸਾਬ ਬੜਾ ਮੁਸ਼ਕਿਲ ਸੀ। ਅੱਜ ਕੇ ਬੱਚਿਆਂ ਨੂੰ ਕੋ ਆਂਦਾ ਨਹੀਂ ਹੈਗਾ, ਤੇ ਉਹ ਬੜਾ ਮੁਸ਼ਕਿਲ ਸੀ। ਯਾਨੀ ਚੌਥੀ ਦੇ ਚੀਜ਼ਾਂ ਸਵਾਲ ਸਰ ਕਿ ਤੁਹਾਡੇ ਤੇ ਪੌਣੇ ਦੇ ਪਹਾੜੇ ਵੀ ਸੀਗੇ, ਡੇਢ ਦੇ ਪਹਾੜੇ ਵੀ ਸੀਗੇ ਹਾਂ ਉਸ ਸਾਰੇ ਟਾਈਮ। ਸਾਰੇ ਇਸ ਟਾਈਮ ਮੈਨੂੰ ਤਾਂ ਨਹੀਂ ਆਉਂਦਾ ਪੌਣੇ ਦਾ ਪਹਾੜਾ, ਟਾਈਮ ਲੱਗੇਗਾ ਥੋੜਾ ਜਿਹਾ। ਉਹ ਤਾਂ ਕਾਫੀ ਦੇਰ ਬਾਹਰ ਜਾ ਕੇ ਗਰਦਾਨ ਕਰੀ ਸੀ, ਇੱਕ ਦੁਨੀ ਦੁਨੀ ਦੋ ਦੁਨੀ ਦੋ ਚਾਰ ਦੁਣੀ ਚਾਰ। ਪੱਕੇ ਕਰਵਾ ਦਿੰਦੇ ਸਨ ਜਾ ਕੇ। ਫਿਰ ਉਹ ਪਹੇਲੀਆਂ ਵੀ ਸਿਖਾਉਂਦੇ ਹੁੰਦੇ ਸੀ ਉਦੋਂ, ਬੜਾ ਇਹ ਸੀਗਾ ਮੈਂ ਸੁਣਿਆ ਐਜੂਕੇਸ਼ਨ ਦੇ ਵਿੱਚ, ਖਾਸ ਤੌਰ ਤੇ ਪੰਜਾਬੀ ਜਾਂ ਉਰਦੂ ਦੇ ਵਿੱਚ ਹਾਂ ਪਹੇਲੀਆਂ ਬਹੁਤ ਸਿਖਾਈਆਂ ਜਾਂਦੀਆਂ ਸੀ। ਬੋਲੀਆਂ, ਪਹੇਲੀਆਂ, ਬਹੁਤ ਜ਼ਿਆਦਾ, ਗੁੱਡੀਆਂ ਬਹੁਤ, ਸਿੱਠਣੀਆਂ ਜਿਹੜੀਆਂ ਦਿੰਦੀਆਂ ਉਹ ਵੀ ਮਤਲਬ ਸਿੱਖਦੇ ਸੀ ਇੱਕ ਦੂਸਰੇ ਨਾਲ। ਸਾਰੀਆਂ ਮਾਸਟਰ ਯਾਦ- ਪੁੱਛਦੇ ਰਹਿੰਦੇ ਸਾਰੀਆਂ ਸੀ। ਯਾਦ ਹੈ ਉਸ ਮਾਸਟਰ ਤੁਹਾਡੇ ਦੀ। ਕਦੀ ਬਜ਼ਮੇ ਅਦਬ ਵੀ ਹੁੰਦਾ ਸੀ ਜਿਸ ਤਰ੍ਹਾਂ ਮੈਂ ਕੋਈ ਨਹੀਂ ਸੀ ਹੁੰਦਾ, ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਕੋਈ ਪ੍ਰੋਗਰਾਮ ਹਫਤੇ ਦੇ ਵਿੱਚ ਨਹੀਂ ਜਾਂ ਹੁੰਦਾ। ਵਿਆਹ ਮਹੀਨੇ? ਸ਼ਾਦੀ ਤੇ ਹੁੰਦਾ ਸੀ ਅੱਛਾ ਜੀ। ਖਾਸ ਪ੍ਰੋਗਰਾਮ ਲੜਕੀਆਂ ਨਹੀਂ ਸਕੂਲ ਇਹ ਮਤਲਬ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ ਇਹ ਨਹੀਂ ਸੀਗਾ ਕੋਈ ਨਹੀਂ ਇਸ ਕੋਈ ਤਰ੍ਹਾਂ ਦਾ? ਨਹੀਂ ਅੱਛਾ। ਐਜੂਕੇਸ਼ਨ ਕੁਛ ਨਹੀਂ ਹੁੰਦਾ ਜੀ। ਠੀਕ। ਉਹਦੇ 'ਚ ਤਾਂ ਸਿਰਫ ਪੱਕਾ ਕਰਦੇ ਸਾਰੇ ਕਿ ਹਿਸਾਬ ਤੇ ਸਹੀ। ਕਿਤਾਬ ਆਉਂਦਾ ਹੋਵੇ, ਜਿਹੜਾ ਹਿਸਾਬ ਠੀਕ ਹੈ। ਕਿਤਾਬ ਜਿਹਨੂੰ ਹਿਸਾਬ ਆਉਂਦਾ ਉਹ ਮਨ ਜਿਹੜਾ ਹੁੰਦਾ ਸੀ। ਕਿਆ ਬਾਤ ਹੈ ਜੀ। ਫਿਰ ਮੈਂ ਉਹ 'ਚ ਸਾਰੇ ਸਕੂਲਾਂ 'ਚ ਫਸਟ ਆਇਆ। ਉਹਨਾਂ ਕਿਹਾ ਤੂੰ ਨਾ ਅਗਲੇ ਸਾਲ ਜਾਵੇਂਗਾ ਉੱਥੇ ਮਹਾਰਾਜਾ ਕਪੂਰਥਲਾ ਜਗਜੀਤ ਸਿੰਘ ਸੀ। ਜਗਜੀਤ ਸਿੰਘ ਹਾਂ ਮਹਾਰਾਜਾ ਜਗਜੀਤ ਸਿੰਘ ਜੀ। ਦੇ ਨਾਂ ਦਾ ਸਕੂਲ ਵੀ ਹਾਈ ਸਕੂਲ ਵੀ ਬਣੀ, ਜੇ ਹਾਈ ਸਕੂਲ। ਹੈਗਾ ਹਜੇ ਵੀ? ਹਾਂ ਸ਼ਾਇਦ ਅੱਜ ਵੀ ਹੋਏਗਾ ਸ਼ਾਇਦ। ਤੇ ਉਹ ਫਿਰ ਮੈਨੂੰ ਕਿਹਾ ਤੂੰ ਇਸ ਤਰ੍ਹਾਂ ਕਰੀ, ਤੂੰ ਪਜਾਮਾ ਕੁੱਟਵਾ ਤੇ ਬਿਲਕੁਲ ਹਿੰਦੂਆਣਾ ਉਹ ਬਣਾਉਣਾ। ਮੈਂ ਬਣਾ ਕੇ ਰੱਖ ਲਿਆ। ਫਿਰ ਉਹ ਚਲਾ ਗਿਆ ਆਪਣੀ ਅਵਧ ਦੀ ਆਪਣੀ ਜਗੀਰ ਸੀ ਉੱਥੇ, ਉੱਧਰ ਚਲੇ ਗਏ ਤੇ ਉਦੋਂ ਪੋਸਟਪੋਨ ਹੋ ਗਏ। 46 ਜਿਹੜੇ ਹੋਣੇ ਸੀ ਨਾ, 46 ਜੀ। ਮੈਂ 5ਵੀਂ 'ਚ ਹੋਇਆ। ਉਹ ਫਿਰ ਪੋਸਟਪੋਨ ਹੋ ਗਏ। ਉਹ ਮੈਂ ਕੱਪੜੇ ਉਂਝੇ ਸੰਭਾਲ ਕੇ ਜਿਹੜੇ ਸੰਨ 47 ਪਾਏ ਉਦੋਂ ਮੈਂ ਕਿਸੇ ਦੱਸਣਾ ਵੀ ਕੀ ਹੋਇਆ ਸੀ ਜੀ। ਤੇ ਫਿਰ ਮੈਂ 5ਵੀਂ 'ਚ ਹੋ ਗਿਆ। 5ਵੀਂ 'ਚ ਅੰਗਰੇਜ਼ੀ ਸ਼ੁਰੂ ਹੋ ਗਈ ਤੇ ਉਹਨਾਂ ਦੇ ਲਈ ਕਰਨ ਲੱਗ ਪਿਆ ਵੀ ਹੁਣ ਕੰਮ ਜਿਹੜਾ ਗੋਰਿਆਂ ਚੱਲ ਜਾਣਾ ਤੇ ਅੰਗਰੇਜ਼ੀ ਦੀ ਜਾਨ ਛੁੱਟੀ। ਮੈਂ ਕਿਹਾ ਚਲੋ ਜਾਨ ਛੁੱਟੀ ਅੰਗਰੇਜ਼ੀ ਕੋਲੋਂ। ਤੇ ਉਹ ਇਹ ਯਾਨੀ ਕਿ ਪਿਛਲੇ 70 ਸਾਲ ਤੋਂ ਇਹ ਮਸਲਾ ਚੱਲਦਾ ਆ ਰਿਹਾ ਹੈ। ਚੱਲਦਾ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਇਹੀ ਹੈ। A for apple, B for ball, C for cat। ਬਾਹਰੋਂ ਜਿਹੜੇ 5ਵੀਂ ਦਾ ਮੈਂ ਇਮਤਿਹਾਨ ਦਿੱਤਾ ਨਾ ਜੀ, ਇਹ ਦਿੱਤਾ ਸੀ ਮੈਂ 46 ਹਾਂ 47 'ਚ 47 ਦਿੱਤਾ ਸੀ ਜੀ। ਇਹਦੇ 'ਚ ਜਨਵਰੀ ਦੇ ਵਿੱਚ 6ਵੀਂ ਦਾ 5ਵੀਂ ਦਾ ਇਮਤਿਹਾਨ ਦਿੱਤਾ ਸੀ। ਫਿਰ ਮੈਂ 6ਵੀਂ 'ਚ ਹੋ ਗਿਆ ਸੀ ਤੇ ਅੰਗਰੇਜ਼ੀ ਨੂੰ ਆਉਣ ਲੱਗ ਪਈ ਠੀਕ ਠਾਕ। ਨਾ ਚਾਹੁੰਦੇ ਹਾਂ ਵੀ ਤੁਸੀਂ। ਹਾਂ ਮੈਂ ਉਹਦੇ ਠੀਕ ਚ- ਹੈ। ਉਹਨਾਂ ਫਿਰ ਉੱਥੇ ਮਾਸਟਰ ਬੁਲਾਇਆ ਮੈਨੂੰ ਤੇ ਤੈਨੂੰ ਪਤਾ ਕਿ ਪਾਕਿਸਤਾਨ ਬਣ ਜਾਣਾ। ਮਾਸਟਰ ਬੀਰ ਚੰਦ ਸੀ ਸੈਕੰਡ ਮਾਸਟਰ। ਅੱਛਾ। ਹਾਂ ਖਾਸ ਤੌਰ ਤੇ ਉਹ ਕਲਾਸ 'ਚ ਹੋਰ ਇੱਕ ਨਾਈ ਮੁੰਡਾ ਸੀ ਮੁਸਲਮਾਨ ਤੇ ਇੱਕ ਮੈਂ ਸੀ। ਉਦੋਂ ਮਸਲਾ ਹੁੰਦਾ ਸੀ ਮੈਂ ਜੀ। ਅੱਛਾ ਹੁਣ ਨਹੀਂ। ਠੀਕ ਹੈ। ਫਿਰ ਉਹ ਉਹਨਾਂ ਨਾਲ ਸੰਨ 47 'ਚ ਫਿਰ ਉਹ ਪੋਸਟਪੋਨ ਹੋ ਗਿਆ ਤੇ ਉਹਨਾਂ ਨੂੰ ਕਿਹਾ ਕਿ ਪਾਕਿਸਤਾਨ ਬਣਨਾ। ਤੇ ਇੱਕ ਅਖਬਾਰ ਦੋ ਨਿਕਲਦੇ ਸੀ, ਮਲਾਪ ਇੱਥੋਂ ਨਿਕਲਦੇ ਸਨ ਤੇ ਇੱਥੋਂ ਜਲੰਧਰ ਤੋਂ ਉਰਦੂ ਤੋਂ ਨਿਕਲਦੇ ਸਨ। ਉਹ ਨਕਸ਼ਾ ਦਿਖਾਇਆ ਕਿ ਇੱਥੇ ਪਾਕਿਸਤਾਨ ਬਣਨਾ ਹੈਗਾ। ਅਬ ਵਿੱਚੋਂ ਸਾਰਾ ਫਿਰੋਜ਼ਪੁਰ ਵਗੈਰਾ ਸਾਰਾ ਹੋਇਆ ਵੀ ਸ਼ਾਇਦ ਤੁਸੀਂ ਇਹ ਨਕਸ਼ੇ ਪਹਿਲਾਂ ਹੀ ਉਹਨਾਂ ਨੇ ਜਾਰੀ ਕਰ ਦਿੱਤੇ ਨਕਸ਼ੇ ਸੀ। ਜਾਰੀ ਕਰਦੇ ਸੀ ਜਿਹੜੇ ਇਹਨਾਂ ਨੂੰ ਪਤਾ ਸੀ ਨਾ ਮੁਸਲਮਾਨ। ਹਾਲਾਂਕਿ ਬਹੁਤ ਸਾਰੇ ਮੁਸਲਮ ਅਕਸਰੀਅਤ ਵਾਲੇ ਇਲਾਕੇ ਹਾਂ ਉਹ ਲੋਕ ਕਹਿੰਦੇ ਸੀਗੇ ਵੀ ਇਹ ਵੀ ਪਾਕਿਸਤਾਨ 'ਚ ਹੀ ਆ ਜਾਣੇ ਆ, ਪਰ ਉਹ ਨਹੀਂ ਆ ਸਕੇ। ਇਹ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਤੇ ਆਉਣਾ ਹੀ ਸੀ ਨਾ ਜੀ ਪੱਕਾ। ਤੇ ਸਾਡਾ ਡਾਊਟਫੁਲ ਸੀ। ਡਾਊਟਫੁਲ ਸੀ। ਠੀਕ। ਤੇ ਉਹ ਫਿਰ ਇੱਥੇ ਜਾਣਾ ਪੈਣਾ। ਮੈਂ ਬੜਾ ਹੈਰਾਨ ਹੋਇਆ। ਮੈਂ ਮਾਸਟਰ ਜੀ ਅਸੀਂ ਇੱਥੇ ਚੱਲਾਂਗੇ, ਮੈਨੂੰ ਉਮੀਦ ਹੈ ਕਿ ਜਾਣਾ ਪੈਣਾ ਤੁਹਾਨੂੰ। ਉਸ ਟਾਈਮ ਤੁਹਾਡੀ ਕੀ ਫੀਲਿੰਗ ਸੀ? ਫੀਲਿੰਗ ਬੜੀ ਅਜੀਬੋ ਗਰੀਬ ਜੀ, ਮੈਂ ਦੱਸ ਨਹੀਂ ਸਕਦਾ ਕਿ ਇਹ ਸਾਨੂੰ ਆਪਣਾ ਘਰ ਛੱਡਣਾ ਆਪਣਾ ਘਰ ਛੱਡਣਾ ਪਏਗਾ। ਨਹੀਂ ਫਿਰ ਨਹੀਂ, ਮੈਂ ਭਾਈ ਨੂੰ ਦੱਸਿਆ ਆ ਕੇ ਤੇ ਉਹ ਕਹਿੰਦਾ ਯਾਰ ਮੈਂ ਵੀ ਦੇਖਿਆ ਚਾਚਾ ਨੌਰੰਗ ਸਿੰਘ ਦੀਆਂ ਅੱਖਾਂ ਸੁਰਖੋਂ ਹੀ ਹੈ। ਚਾਚਾ ਨੌਰੰਗ ਸਿੰਘ ਗੁਜਰ ਸੀ ਬੀਟਨ
ਤੇ ਬਹੁਤ ਸਾਡਾ ਘਰ ਆਉਣਾ ਜਾਣਾ ਇੱਕ ਦੂਜੇ ਦਾ, ਤੇ ਉਹਦੀਆਂ ਅੱਖਾਂ ਸੁਰਖ ਹੋ ਗਈਆਂ ਸੀ। ਕਹਿੰਦਾ ਉਹਦੀਆਂ ਅੱਖਾਂ ਸੁਰਖ ਹੋਈਆਂ ਅੱਜ ਕੱਲ੍ਹ, ਪਤਾ ਨਹੀਂ ਕੀ ਇਹਨੂੰ ਹੋਇਆ ਹੈ, ਤੇ ਗੜਬੜ ਹੀ ਨਾ ਹੋ ਜਾਏ ਕਿਤੇ। ਮੈਂ ਨਹੀਂ, ਗੜਬੜ ਨਹੀਂ ਹੁੰਦੀ, ਕਿਹੜੀ ਗੱਲ ਹੈ, ਵੀ ਛੁੱਟੀਆਂ ਹੋ ਗਈਆਂ 2 ਮਹੀਨੇ ਦੀਆਂ। ਸਹੀ। ਤੇ ਛੁੱਟੀਆਂ ਹੋਈਆਂ ਤੇ ਈਦ ਪੜੀ ਉੱਤੇ, ਤਕਰੀਬਨ 17 ਅਗਸਤ ਨੂੰ ਸੀ ਈਦ। ਠੀਕ ਹੈ ਜੀ, ਛੋਟੀ ਈਦ। ਹਾਂ, ਤੇ ਮੈਂ ਬਾਹਰੋਂ ਆ ਰਿਹਾ ਸੀ ਈਦੋਂ ਇੱਕ ਦਿਨ ਪਹਿਲੇ ਕੁਰਬਾਨੀ ਦਾ ਬੱਕਰਾ ਲੈ ਕੇ। ਤਕਰੀਬਨ 13 ਤਾਰੀਖ ਸੀ ਜਾਂ 14 ਤਾਰੀਖ ਸੀ। ਛੋਟੀ ਈਦ ਸੀ? ਨਹੀਂ, ਉਹ ਛੋਟੀ ਈਦ ਸੀ ਤੇ ਕੁਰਬਾਨੀ ਦਾ ਬੱਕਰਾ ਪਹਿਲਾਂ ਵੀ ਲੈ ਲੈਂਦੇ। ਠੀਕ ਠੀਕ, ਬੜਾ ਸਹੀ। ਬੜਾ ਵੈਸੇ ਤਾਂ 2 ਮਹੀਨੇ ਬਾਅਦ ਉਹ, ਬਲਕਿ ਈਦ ਕੁਰਬਾਨ ਦੇ ਵੀ ਬਹੁਤ ਸਾਰੇ ਇਲਾਕੇ ਉਦੋਂ ਉੱਠੇ ਆ। ਬਹੁਤ ਬੜਾ ਖੁੱਲਾ ਫਿਰਦਾ ਉਹਦੇ ਫਸਲਾਂ ਸੀ। ਮੈਂ ਲੈ ਕੇ ਆ ਰਿਹਾ ਤਾਂ 2 ਉੱਥੇ ਬੰਦੇ ਬੈਠੇ ਸਿੰਘ ਖੜੇ, ਕਹਿੰਦੇ ਯਾਰ ਕੰਮ ਬੜਾ ਖਰਾਬ ਹੋਇਆ। ਮੈਂ ਫਿਰ ਸੁਣ ਲੱਗ ਪਿਆ ਕੀ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਇਹ ਜਿਹੜਾ ਲਾਹੌਰ ਹੈ ਇਹ ਪਾਕਿਸਤਾਨ ਚਲ ਜਾਣਾ। ਕਹਿੰਦਾ ਨਹੀਂ ਯਾਰ, ਉਮੀਦ ਹੈ ਇੱਥੇ ਹੀ ਆਏਗਾ। ਕਹਿੰਦਾ ਨਹੀਂ, ਮੈਂ ਤਾਂ ਪੱਕਾ ਉਮੀਦ ਹੈ ਲਾਹੌਰ, ਮੈਂ ਉੱਧਰ ਜਾਣਾ। ਫਿਰ ਮੈਨੂੰ ਸ਼ੱਕ ਪਿਆ ਕਿ ਗੜਬੜ ਜ਼ਿਆਦਾ ਹੋ ਗਈ ਹੈ। ਮੈਂ ਭਾ ਨੂੰ ਦੱਸਿਆ, ਭਾ ਮੈਨੂੰ 24 ਸਾਲ ਵੱਡਾ ਸੀ, ਬਹੁਤ ਵੱਡਾ ਸੀ। ਅੱਛਾ, ਹਾਂ, ਬਾਪ ਭਾਈ ਤੁਹਾਡਾ? ਅਸੀਂ 11 ਭੈਣ ਭਰਾ ਸਨ। ਅੱਛਾ, ਮਾਸ਼ਾਅੱਲਾ। ਵਿੱਚੋਂ ਕੁਝ 4 ਭੈਣਾਂ ਛੋਟਿਆਂ ਦੀਆਂ ਮਰ ਗਈਆਂ, ਇੱਕ ਭਰਾ ਮਰ ਗਿਆ, ਤੇ ਪਾਕਿਸਤਾਨ ਸੀ 2 ਭੈਣਾਂ ਤੇ 4 ਭਰਾ ਆਏ ਸਨ। ਸਹੀ। ਮਾਂ ਪਤਾ ਯਾਰ ਬੁੱਢੇ ਹੋ ਗਏ ਸੀ। ਭਾ ਦੀ ਤੇ ਉਸ ਟਾਈਮ ਸ਼ਾਦੀ ਹੋਈ ਹੋਣੀ ਹੈ? ਸ਼ਾਦੀ ਬੱਚਾ ਮੈਨੂੰ ਸਿਰਫ ਉਹਦਾ ਅੱਜ ਕੱਲ੍ਹ ਇੰਗਲੈਂਡ ਜਾ 2 ਸਾਲ ਛੋਟਾ ਸੀ। ਅੱਛਾ, ਸ਼ਾਦੀ ਮੇਰੇ ਤੋਂ ਪਹਿਲੇ ਹੋ ਚੁੱਕੀ ਸੀ ਮੇਰੇ ਪੈਦਾ ਹੋਣ। ਠੀਕ। ਤੇ ਜ਼ਿਆਦਾ ਮੁਹੱਬਤ ਪਾਣਾ ਮੇਰੇ ਨਾਲ ਹੀ ਕੀਤੀ ਸੀ, ਮੈਨੂੰ ਹੀ ਚੁੱਕ ਕੇ ਫਿਰਦਾ ਸੀ। ਬਹੁਤ ਮੁਹੱਬਤ ਸੀ ਉਹਦੇ ਨਾਲ। ਤੇ ਫਿਰ ਗੜਬੜ ਬਹੁਤ ਹੋ ਗਈ ਸੀ। ਕੀ ਬਣੇਗਾ? ਮੈਂ ਘਰ ਜਾ ਕੇ ਦੱਸਿਆ, ਕਹਿੰਦਾ ਨਹੀਂ ਅਸੀਂ ਕਿੱਥੇ ਉੱਠਣਾ ਹੈ। ਜਦ ਦੇਖਿਆ ਇੱਧਰੋਂ ਆ ਜਾ ਗੜਬੜ ਹੋਣ ਲੱਗ ਪਈ। ਤੇ ਗੜਬੜ ਇੰਨੀ ਹੋਈ ਕਿ ਇੱਕ ਰਾਣਾ ਅਬਦੁਲ ਰਹਿਮਾਨ ਹੁੰਦਾ ਸੀ, ਜਿਹੜਾ ਸਿਕੰਦਰ ਇਕਬਾਲ ਨਹੀਂ ਜਿਹੜਾ ਹੈਗਾ ਜੀ, ਨਾਰੋਵਾਲ ਦਾ ਜੀ, ਇਹਦਾ ਨਾਨਾ ਸੀ, ਨਾਨਾ ਨਿਸਾਰ ਫਾਤਮਾ ਦਾ ਬਾਪ ਸੀ। ਠੀਕ। ਅੱਛਾ, ਉਹ ਇੱਧਰ ਇਹਨਾਂ ਦਾ ਨਾਨਾ ਦਾਦਾ ਲੱਗਦਾ? ਹਾਂ, ਉਹ ਸੀ ਰਾਣਾ ਅਬਦੁਲ ਰਹਿਮਾਨ, ਰਾਣਾ ਅਬਦੁਲ ਰਹਿਮਾਨ ਦਾ ਰਹਿਣ ਵਾਲਾ ਸੀ। ਤੇ ਉਹ ਮੈਂ ਦੇਖਿਆ, ਉਹ ਇਹਨਾਂ 60 ਮਰਬੇ ਜ਼ਮੀਨ ਦਾ ਮਾਲਕ ਸੀ, ਟਿਊਬਵੈੱਲ ਲਾਇਆ ਸੀ, ਤੇ ਇੰਝ ਝੁੱਕ ਕੇ ਚੱਲਦਾ ਸੀ, ਪੱਗ ਰੱਖੀ ਹੁੰਦੀ, ਚੂੜਾ ਬੰਨਿਆ ਹੁੰਦਾ ਸੀ, ਘੋੜੀ ਵੀ ਝੁੱਕ ਕੇ ਚੱਲਦੀ ਹੁੰਦੀ, ਐਡਾ ਮਸਕੀਨ ਆਦਮੀ ਸੀ। ਠੀਕ। ਉਹਦਾ ਇੱਕ ਬਿਮਾਰ ਸੀ ਚਿਰਾਗ ਢਲੌਰ ਜਿਹੜਾ ਹੁੰਦਾ, ਜਦੋਂ ਢਲੌਰ ਨੂੰ ਅੱਗ ਲੱਗੀ ਨਾ ਫਿਰ ਸਾਰੇ ਘਬਰਾ ਗਏ। ਬਾਕੀ ਸਾਡੇ ਨਜ਼ਦੀਕ ਦੇ ਪਿੰਡ ਜਿੰਨੇ ਸੀ ਨਾ, ਉਹ ਸਾਰੇ ਉੱਜੜਨਾ ਸ਼ੁਰੂ ਹੋ ਗਏ। ਤੇ ਸਾਨੂੰ ਕਹਿਣਗੇ ਤੁਸੀਂ ਨਹੀਂ ਜਾਣਾ, ਕਿ ਮਹਾਰਾਜਾ ਨੇ ਰੱਖ ਲਏਗਾ। ਲੇਕਿਨ ਮਹਾਰਾਜਾ ਉੱਥੇ ਹੈ ਨਹੀਂ ਸੀ ਵਿਚਾਰਾ। ਮਹਾਰਾਜਾ ਗਿਆ ਹੋਇਆ ਸੀਗਾ ਗਰਮੀਆਂ ਦੀਆਂ ਛੁੱਟੀਆਂ ਮਨਾਉਣ, ਅਵਧ ਦੀ ਜਾਗੀਰ ਤੇ ਗਿਆ ਸੀ। ਤੇ ਉਹਦਾ ਸੀ ਪਰਮਜੀਤ ਟਿੱਕਾ, ਉਹਦਾ ਹੈ ਸੀ ਗਦੀਨਸ਼ੀਰ। ਉਹ ਬਹੁਤ ਮੁਸਲਮਾਨਾਂ ਦੇ ਖਿਲਾਫ ਸਨ। ਉੱਥੇ ਜਿਹੜੀ ਤਬਾਹੀ ਹੋਈ ਹੈ ਉਹ ਨਹੀਂ ਕਰਵਾਈ ਹੈ? ਹਾਂ, ਉਹਨੇ ਕਰਵਾਈ। ਤਾਂ ਬਸ ਫਿਰ ਉਹ ਈਦ ਪੜ੍ਹ ਕੇ ਫਿਰ ਦੁਪਹਿਰ ਨੂੰ ਕਮਾਦਾਂ ਜਾ ਕੇ ਅੱਛਾ ਛੁਪ ਜਾਣਾ। ਡੰਗਰ ਬਾਹਰ ਖੜੇ ਨੇ, ਉਹਨਾਂ ਦੀ ਜ਼ਬਾਨਾਂ ਜਿਹੜੀਆਂ ਬਾਹਰ ਜ਼ਬਾਨਾਂ ਬਾਹਰ ਕੱਢੀਆਂ, ਸ਼ਾਮ ਨੂੰ ਚੱਲ ਜਾਣਾ। ਫਿਰ ਉਹ ਇੱਕ ਰਾਤ ਫਿਰ ਅਸੀਂ ਸਿੱਖ ਸੀ, ਬਹੁਤ ਗਰੀਬ ਸੀ, ਤੇ ਉਹ ਚਾਚੇ ਦਾ ਕੀ ਬਣਿਆ ਜਿਹਦੀਆਂ ਅੱਖਾਂ ਲਾਲ ਰਹਿੰਦੀਆਂ? ਉਹ ਦੱਸਣਾ ਮੈਂ ਤੁਹਾਨੂੰ ਜੀ। ਉਹ ਫਿਰ ਨਾ ਬਹੁਤ ਜ਼ਿਆਦਾ, ਕਿਉਂਕਿ ਸਾਡੇ ਪਿੰਡ ਦੇ ਸੀ ਕਿ ਉਹ ਸਾਡੇ ਬੋਲਦੇ ਨਹੀਂ ਸੀ ਇੱਕ ਦੂਸਰੇ ਅੱਗੇ। ਬਾਕੀ ਸਾਰੇ ਜਿਹੜੇ ਨਾ ਇੰਨੀ ਜ਼ਰੂਰਤ ਨਹੀਂ ਸੀ ਹੋਈ ਕਿ ਗੁਜਰੇ ਸਾਹਮਣੇ ਉਹ ਬੋਲ ਸਕਣਾ। ਇੰਨਾ ਰੱਖ ਰਖਾਓ, ਇੰਨਾ ਨਾਮ ਸੀ, ਇੱਜ਼ਤ ਬਹੁਤ ਬੜੀ। ਸਹੀ। ਰਾਈ ਵੀ ਆ ਸਨ ਥੋੜੇ ਸਨ ਰਾਈ, ਤੇ ਰਾਜਪੂਤ ਕੋਈ ਨਹੀਂ ਸੀ ਅੱਗੇ। ਠੀਕ ਹੈ। ਤੇ ਜੱਟ ਮੈਂ ਦੇਖੇ ਨਹੀਂ ਸੀ। ਇਹ ਪਰਲੀ ਪੱਟੀ ਦੇ ਵਿੱਚ ਹੀ ਸੀਗੇ ਜ਼ਿਆਦਾ ਰਾਜਪੂਤ ਜੱਟ। ਇਹ ਜੀ, ਤੇ ਇਹ ਜਿਹੜਾ ਰਾਜਪੂਤ ਹੈ ਸੀ ਪੰਡੋਰੀ, ਸਾਡੇ ਕੋਲ ਪੰਡੋਰੀ ਸੀ, ਰਾਜਪੂਤਾਂ ਦੀ ਸੀ। ਠੀਕ ਹੈ। ਆਪਾਂ ਇੱਥੇ ਹੁਣ ਸਟਾਪ ਕਰਾਂਗੇ। ਹਾਂਜੀ, ਆਜ਼ਾਦ ਹੋ ਜਾਓ, ਆਪਾਂ ਇੱਥੇ ਸਟਾਪ ਕਰਾਂਗੇ। ਅੱਛਾ ਜੀ, ਆਪਾਂ ਸੀਗੇ ਉੱਥੇ। ਫਿਰ ਉਹ ਜਿਸਲੇ ਇਹ ਸ਼ੁਰੂ ਹੋ ਗਿਆ ਨਾ ਸੁਣ ਲੁਕਣਾ ਸ਼ੁਰੂ ਕਰ ਸਾਰਾ ਦਿਨ ਲੁਕੇ ਰਹਿਣਾ, ਕੋਈ ਕਮਾਦਾਂ 'ਚ ਫਸਲਾਂ ਦੇ ਵਿੱਚ ਹੀ ਜ਼ਿਆਦਾਤਰ ਜਾ ਕੇ ਬੈਠੇ ਰਹਿਣਾ। ਤੇ ਕੀ ਹਮਲੇ ਹੋ ਰਹੇ ਸੀਗੇ ਸਾਈਡਾਂ ਤੇ? ਬਟ ਡਰ ਸੀ ਨਾ, ਖੌਫ ਪੈਦਾ ਹੋ ਗਈ, ਖੌਫ ਦਾ ਆਲਮ ਤਾਰੀ ਸੀ। ਢਲੌਰ ਨੂੰ ਅੱਗ ਲੱਗ ਗਈ, ਜਦ ਚਿਰਾਗ ਸੀ ਉਹ ਵੀ ਨਿਕਲ ਗਿਆ। ਉਹਦੇ ਤੇ ਆਸਾਂ ਉਮੀਦਾਂ ਸੀਗੀਆਂ, ਉਹ ਸਭ ਤੋਂ ਪਹਿਲਾਂ ਮੇਰੇ ਖਿਆਲ ਨਿਸ਼ਾਨਾ ਹੀ ਉਹਨਾਂ ਨੇ ਇਸੇ ਲਈ ਬਣਾਇਆ। ਫਿਰ ਟੋਡਰਪੁਰ ਦੇ ਸਨ, ਕਿਸਾਨੇ ਗੁੱਜਰ ਸਨ, ਬਹੁਤ ਬੜੇ ਸਨ, ਉਹ ਵੀ ਦੇਖਿਆ ਵੀ ਉੱਥੋਂ ਉੱਜੜ ਗਏ ਨੇ। ਤੇ ਬੜੇ ਦੇਖੇ ਹੁਣ ਕਿ ਚਲੋ ਹੁਣ ਚਲੀਏ ਇੱਥੋਂ। ਫਿਰ ਅਸੀਂ 25 ਅਗਸਤ ਨੂੰ
ਸੋਮਵਾਰ ਦਾ ਦਿਨ ਸੀ, ਫੈਸਲਾ ਕੀਤਾ ਹੁਣ ਇੱਥੇ ਚਲੀਏ। ਆਪਣੇ ਅੱਛਾ। ਹੱਥਾਂ ਨਾਲ ਸੋਨਾ ਦਿੱਤਾ, ਚਾਂਦੀ ਦਿੱਤੀ। ਕਰਤਾਰ ਸਿੰਘ ਨੂੰ ਅਸੀਂ ਚਾਂਦੀ ਦਿੱਤੀ ਬਦਨ ਕਰਕੇ, ਤੇ ਸੋਨਾ ਉੱਥੇ ਕਿਆ ਹੋਰ ਸੀ ਕੀ ਨਗੀਨਾ ਸੀ। ਮਤਲਬ ਅਮਾਨਤੀ ਤੌਰ ਤੇ ਮਾਂ ਤੇ ਆ ਕੇ ਲੈ ਲਾਂਗੇ, ਆ ਕੇ ਲੈ ਚੰਦ ਦਿਨ ਰੌਲਾ ਰੂਲਾ ਹੈਗਾ ਨਹੀਂ। ਚੰਦ ਦਾ ਰੌਲਾ। ਕੱਪੜੇ ਦਫਨ ਕਰ ਰਹੇ ਆ, ਤੇ ਜਿਹੜੇ ਲਿਜਾਣੇ ਸੀ ਉਹ ਗੁੱਡੇ ਤੇ ਰੱਖ ਲਏ। ਬਾਹਰ ਨਿਕਲ ਗਏ। ਜਿਹੜੇ ਬਾਹਰ ਨਿਕਲੇ ਤੇ 10 ਵਜੇ ਨਿਕਲੇ ਸੀ, ਘੁੰਮਦੇ ਘੁਮਾਉਂਦੇ, ਕਦੀ ਉੱਧਰ ਆਓ ਕਦੀ ਉੱਧਰ ਆਓ, ਜਾਈਏ ਨਾ ਜਾਈਏ। ਫਿਰ ਉੱਥੇ ਆ ਕੇ ਨਾ ਗੋਲੀਆਂ ਚਲਾਉਣ ਲੱਗ ਪਈਆਂ। 2-3 ਬਾਹਰੋਂ ਆਏ, ਅਸੀਂ ਤਾਂ ਅੱਗੇ ਡਰੇ ਸਰ। ਤੇ ਲਖਪੁਰ ਦੇ ਨਾਲ ਦੇ ਜਿਹੜੇ ਜੱਟ ਸੀ, ਜਿਹੜੇ ਹਰ ਸਾਲ ਇਹਨਾਂ ਨੂੰ ਕੁੱਟਦੇ ਮਾਰ ਖਾਂਦੇ ਹੁੰਦੇ ਸਨ, ਮੇਲਾ ਲੱਗਦਾ ਸੀ। ਉਹ ਆ ਗਏ ਹੋਣੇ ਧੋਤੀਆਂ ਕੱਸ ਕੇ ਸਾਰੇ। ਉਹ ਆ ਗਏ। ਤਾਂ ਮੇਰ ਸਿੰਘ ਸੀ ਜੱਟ ਇੱਕ, ਉਹਨਾਂ ਦਾ ਖਬਰਦਾਰ, ਇਹ ਉਹੀ ਗੁਜ਼ਰ ਹੈਗੇ ਜਿਹੜੇ ਜੇ ਤੁਹਾਨੂੰ ਕੁੱਟਦੇ ਸੀ ਹਰ ਸਾਲ। ਉਹਨਾਂ ਦੇ ਭਾਰੀ ਪਈ ਹੈ ਤੇ ਤੁਸੀਂ ਇਹਨਾਂ ਨੂੰ ਮਾਰਨ ਲੱਗੇ। ਮੈਂ ਤਾਂ ਨਹੀਂ ਮਾਰ। ਉਹ ਫਿਰ ਰੋਕ ਦਿੱਤੇ ਸਾਰੇ। ਫਿਰ ਹੋਰ ਨੇੜੇ ਕੋਈ ਨਹੀਂ ਆਇਆ। ਫਿਰ ਗੋਲੀਆਂ ਬਾਹਰਲੇ ਜਿਹੜੇ ਚਲਾਏ ਆ, ਉਹਦੇ ਵਿੱਚ ਬਹੁਤ ਡਰ ਗਏ। ਤੇ ਮੈਂ ਜਿਹੜੇ ਗੱਡੇ 'ਤੇ ਬੈਠਾ ਸੀ, ਪਿੱਛੇ ਪਾਸੇ ਬੈਠਾ ਸੀ, ਥੱਲੇ ਟੀਨ ਸੀ ਘਿਓ ਦਾ। ਕਹਿੰਦਾ ਤੂੰ ਕੌਣ ਹੈਗਾ? ਉਹ ਦੇਖ ਕੇ ਨਾ ਮੇਰਾ ਲਿਬਾਸ, ਹਿੰਦੂਆਨਾ ਲਿਬਾਸ ਸੀ ਨਾ, ਕੁੜਮਾ ਪਜਾਮਾ ਚਿੱਟਾ, ਮੈਂ ਮੁਸਲਮਾਨ ਹੈ। ਅੱਛਾ, ਉਹੀ ਤੁਸੀਂ ਪਾਇਆ ਹੋਇਆ? ਹਾਂ, ਮੈਂ ਉਹੀ ਕੋਈ ਦੱਸਿਆ ਸੀ, ਇਸ ਦੱਸੇ ਨਹੀਂ ਪਾਇਆ ਪਿਆ ਸੀ। ਉਹ ਫਿਰ ਮਾਰ ਲਗਾ ਮੇਰੇ ਬਰਸ਼ਾ। ਫਿਰ ਦਿਲ ਨਹੀਂ ਕੀਤਾ ਉਹਦਾ। ਉਹ ਫਿਰ ਪੀਪੇ ਦੇ ਦਰਮਿਆਨ 'ਚ ਟੀਨ ਦੇ 'ਚ ਮਾਰ ਦਿੱਤਾ। ਤੇ ਟੀਨ ਜਿਹੜਾ ਸੀ ਅੱਧਾ ਜਿਹੜਾ ਪਿਘਲ ਗਿਆ ਤੇ ਬਚੋ ਗਿਆ, ਚਲਾ ਗਿਆ। ਤੇ ਫਿਰ ਉਹਦੇ ਬਾਅਦ ਕਹਿੰਦੇ ਛੱਡੋ ਵੀ ਨੱਠੋ। ਉੱਠ ਕੇ ਨੱਠੇ, ਆਪਣੇ ਕਿੰਨਾ ਜੀ ਕੱਪੜੇ ਲੈ ਕੇ ਚੱਲ ਪਏ। 5 ਮੀਲ ਸਫ਼ਰ ਸੀ ਉੱਥੋਂ ਖਾਟੀ। ਉਦੋਂ ਮੈਂ ਪਹਿਲੀ ਦਫਾ ਜੱਟ, ਮੁਸਲਮਾਨ ਜੱਟ ਦੇਖਿਆ। ਜੱਟਾਂ ਦਾ ਪਿੰਡ ਸੀ ਖਾਟੀ, 5 ਮੀਲ ਦੇ ਫਾਸਲੇ 'ਤੇ। ਉੱਥੇ ਜਿਸਲੇ ਪਹੁੰਚੇ ਰਾਤ ਨੂੰ, ਸ਼ਾਮ ਨੂੰ ਪਹੁੰਚੇ ਉੱਥੇ, ਮਾਂ ਚੱਲ ਨਹੀਂ ਸਕਦੀ, ਕਦੇ ਨਿਕਲੀ ਨਹੀਂ ਬਾਹਰ। ਤੇ ਉਹਦੇ ਪਹਿਲਾਂ ਜ਼ਾਈਫ ਸਨ। ਹਾਂਜੀ, ਕਾਫੀ ਜ਼ਾਈਫ ਸੀਗੇ। ਹਾਂ, ਮੈਂ 12 ਸਾਲ ਦਾ ਸੀ, 45 ਸਾਲ ਦੀ ਉਮਰ, 57-58 ਸਾਲ ਉਮਰ ਸੀ। ਜਿਸਮ ਭਾਰਾ ਸੀ, ਕੰਮ ਕਰਨਾ ਕੋਈ ਨਾ। ਤੇ ਘਰ ਕੰਮ ਕਰਨ ਬੜੀਆਂ ਸੀ ਬਹੁਤ ਸਾਰੀਆਂ। ਸਹੀ। ਉਹ ਨੱਸਣਾ ਪੈ ਗਿਆ। ਫਿਰ ਉੱਥੇ ਤੱਕ ਗਏ ਤੇ ਮਾਂ ਦੇ ਪੈਰਾਂ ਛਾਲੇ ਨਿਕਲੇ। ਹਾਏ ਹਾਏ। ਹਾਂਜੀ, ਗਮ ਦੇ ਮਾਰੇ ਤੇ ਉੱਤੋਂ ਵਾਟ ਵੀ ਲੰਬੀ, ਲੰਬੇ ਰਸਤੇ, ਉੱਤੋਂ ਫਿਰ ਹਾਲ ਵੀ ਇਹ ਕਿ ਪਤਾ ਨਹੀਂ ਇੱਥੇ ਵਾਪਸ ਆਇਆ ਜਾਣਾ ਜਾਂ ਨਹੀਂ। ਅਕਸਰ ਲੋਕਾਂ ਨੂੰ ਤੇ ਉਦੋਂ ਇਹ ਹੀ ਨਹੀਂ ਪਤਾ ਹੋਣਾ ਕਿ ਯਾਰ ਅਸੀਂ ਸਾਨੂੰ ਕਿਉਂ ਜਾਣਾ, ਕਿਉਂ ਪੈ ਰਿਹਾ, ਕੁਛ ਪਤਾ ਨਹੀਂ ਸੀ। ਮਤਲਬ ਇੰਨੇ ਰਚ ਮਿਚ ਗਏ ਸੀ ਆਪਸ ਦੇ ਵਿੱਚ, ਇੰਨੀਆਂ ਮੁਹੱਬਤਾਂ, ਇੰਨਾ ਪਿਆਰ। ਤੇ ਉਹ ਪਿੰਡ ਦਾ ਕੋਈ ਨਹੀਂ ਸੀ ਵੈਸੇ ਸਾਡੇ ਤੇ, ਕਿਸੇ ਨਾਲ ਹਮਲਾ ਨਹੀਂ ਕੀਤਾ। ਉਹ ਆਰਾਮ ਨਾਲ ਬੈਠੇ ਰਹੇ ਸਨ, ਲੇਕਿਨ ਸਾਨੂੰ ਬਚਾਇਆ ਵੀ ਨਾ ਕੋਈ ਨਹੀਂ, ਸਾਨੂੰ ਰੋਕਿਆ ਵੀ ਕੋਈ ਨਹੀਂ। ਉਹ ਬੇਬਸ ਸੀਗੇ ਨਾ ਜੀ। ਦੇਖੋ, ਇੱਕ ਪਾਸੇ ਪੂਰੀ ਮਤਲਬ ਅਕਲੀਅਤ, ਇੱਕ ਪਾਸੇ ਅਕਸਰੀਅਤ, ਬੜਾ ਫਰਕ ਪੈ ਜਾਂਦਾ। ਉਹ ਫਿਰ ਵਿਚਾਰੇ ਚੁੱਪ ਕਰ ਰਹੇ, ਉਹਨਾਂ ਦੀ ਨਹੀਂ ਵਾਹ ਚੱਲੀ। ਵਾਹ ਨਹੀਂ ਚੱਲੀ। ਹੈ ਤਾਂ ਬਥੇਰੇ ਸੀ, ਬਹੁਤ ਸਾਰੀਆਂ ਕੌਮਾਂ ਸਾਡੇ ਕੋਲ। ਉਹ ਬਾਹਰ ਪਿੰਡ ਸੀ ਜਿੱਥੇ ਧੋਬੀ ਜ਼ਿਮੀਂਦਾਰਾਂ ਦੇ ਕਿਲੇ ਦਾ ਮਾਲਕ ਹੈ, ਉਹਦੇ ਵੀ ਕੱਪੜੇ ਧੋਣਾ ਧੋਬੀ ਧੋਂਦਾ ਸੀ। ਕੀ ਬਾਤ ਹੈ। ਔਰ ਪਾਣੀ ਜਿਹੜਾ ਸੌਖਾ ਪਿੰਡ ਸੀ, ਡਰੇਨੇਜ ਸੀ ਸਾਰਾ, ਪੱਕੀਆਂ ਗਲੀਆਂ ਸਨ, ਡਰੇਨੇਜ ਸਾਰਾ ਪੂਰਾ ਪਿੰਡ ਬਹੁਤ ਅੱਛਾ ਪਿੰਡ ਸੀ। ਤੇ ਫਿਰ ਉੱਥੇ ਆ ਕੇ ਖਾਟੀ ਆ ਕੇ ਰਾਤ ਨੂੰ ਅਸੀਂ ਮਤਲਬ ਕਿਤੇ ਸੀ, ਫਿਰ ਰਾਤ ਨੂੰ ਵੀ ਆ ਕੇ ਇੱਕ ਜਗ੍ਹਾ ਵਿਰਾਨ ਦੀ ਜਗ੍ਹਾ ਉੱਥੇ ਥੱਲੇ ਪੈ ਗਏ। ਨਹੀਂ, ਤੁਸੀਂ ਇਹ ਇੱਕੋ ਹੀ ਪਿੰਡ ਜਿਹੜਾ ਉਹ ਬਸ ਹੋਰ ਨਾਲ ਨਹੀਂ ਰਲੇ? ਨਹੀਂ, ਸਾਡੇ ਨਾਲ ਰਸਤੇ 'ਚ ਕੋਈ ਹੈ ਹੀ ਨਹੀਂ ਸੀ। ਸਾਡਾ ਆਖਰੀ ਪਿੰਡ ਸੀ ਗੁਜਰਾਂ ਦਾ, ਤੇ ਮੁਸਲਮਾਨ ਤੇ ਅੱਗੇ ਮੁਸਲਮਾਨ ਕੋਈ ਨਹੀਂ ਸੀ। ਕੱਲਾ ਕਿ ਦੇਖੋ ਬੱਕਰੀਆ ਗੁਜਰ ਰਿਹਾ ਸੀ, ਉਹ ਕਿਤੇ ਨਿਕਲ ਗਏ, ਤੇ ਬਾਕੀ ਸਾਰੇ ਸਿੱਖਾਂ ਦੇ ਪਿੰਡ ਹੀ ਸੀ। ਠੀਕ, ਆਲੇ ਦੁਆਲੇ ਸਾਰੇ ਸਿੱਖ ਹੀ ਬੈਠੇ ਸੀ। ਉਹ ਖਾਟੀ ਜਿਹੜਾ ਪਿੰਡ ਸੀ ਨਾ ਉੱਥੇ, ਉਹ ਅਸੀਂ ਜੱਟਾਂ ਦਾ, ਮੁਸਲਮਾਨਾਂ ਦਾ। ਠੀਕ ਹੈ। ਉੱਥੇ ਜਾ ਕੇ ਨਾ ਰਾਤ ਨੂੰ ਸਾਨੂੰ ਰੋਟੀ ਦਿੱਤੀ, ਤੇ ਉਹਨੇ ਕਿਹਾ ਕਿ ਤੁਹਾਨੂੰ ਫਿਕਰ ਨਾ ਕਰੋ, ਇਹ ਕਰਨਾ, ਉਹ ਬਾਬਾ ਖੁਦਾਈਆ ਹੈ, ਉਹ ਸਾਡੀ ਮਦਦ ਕਰੇਗਾ। ਅਸੀਂ ਤਾਂ ਬਾਬਾ ਸ਼ਾਹ ਫਤਿਹ ਨੂੰ ਪਿੱਛੇ ਛੱਡ ਕੇ ਆਏ ਸੀ। ਸਾਡੇ ਬਾਬੇ ਬਹੁਤ ਕਿਰਦਾਰ ਸੀ ਬਾਬਿਆਂ ਜੀ, ਬਾਬਿਆਂ ਦਾ ਬੜਾ ਕਿਰਦਾਰ ਸੀ। ਸਹੀ ਬਾਤ। ਤੇ ਹੁਣ ਵੀ ਹੈ ਉਹਨਾਂ ਦਾ, ਬੇਸ਼ੱਕ ਉਸੇ ਤਰ੍ਹਾਂ ਛੁੱਟੀ ਕਰਦਾ ਸੀ ਨੇ। ਤੇ ਉੱਥੇ ਰਾਤ ਰਹੇ, ਤੇ ਦੁਪਹਿਰ ਨੂੰ ਦੂਜੇ ਦਿਨ ਚੱਲ ਪਏ ਪਵਾੜੇ। ਅੱਛਾ। ਜਿਹੜੇ ਰਾਈ ਸਨ ਸਾਡੇ ਨਾਲ, ਉਹ ਪਵਾੜੇ ਵਿੱਚ ਹੀ ਗਏ। ਪਵਾੜਾ ਜੰਡਾਲੀ ਵਗੈਰਾ ਉਹ ਮੁੜ ਕੇ ਇੱਦਾਂ ਜਾ ਕੇ ਤਕੋਣ ਜੀ ਸੀ, ਤੇ ਅਸੀਂ ਸਿੱਧੇ ਉੱਥੋਂ GT ਰੋਡ ਵੱਲ ਤੁਰ ਪਏ, ਮੇਨ ਰੋਡ ਤੇ, ਖੇਤਾਂ ਵਿੱਚ ਹੀ ਲੰਘ ਕੇ। ਤੇ ਜਿਸ ਵੇਲੇ ਅਸੀਂ ਪਹੁੰਚੇ ਨਾ GT ਰੋਡ ਤੇ, ਤੇ ਸੂਰਜ ਛਿਪਣ ਵਾਲਾ GT ਰੋਡ ਕਿਹੜਾ, ਜਿਹੜਾ ਫਿਰੋਜ਼ਪੁਰ? ਨਹੀਂ, ਜਿਹੜਾ ਇੱਥੇ ਪਵਾੜੇ ਤੋਂ ਜਲੰਧਰ ਤੋਂ ਅੱਗੇ ਆਉਂਦਾ ਸੀ, ਲਾਹੌਰ ਨੂੰ ਆਉਂਦਾ।
ਠੀਕ ਹਾਂ। ਸਹੀ ਹੈ। ਤੁਸੀਂ ਉਹ ਮਤਲਬ ਉਹ ਮੇਨ ਰੋਡ ਚੋਂ ਕਿ ਉਹ ਪਾਕਿਸਤਾਨ ਨੂੰ ਜਾਂਦਾ ਸੀ, ਫਿਰ ਤੁਸੀਂ ਉਹਦੀ ਸੇਧ ਦੇ ਨਾਲ ਨੂੰ ਜਾਣਾ। ਉਹ ਸਹੀ ਕੁਝ ਪਤਾ ਹੀ ਨਹੀਂ ਸੀ ਕਿੱਥੇ ਨੂੰ ਜਾਣਾ, ਕਿ ਪਾਕਿਸਤਾਨ ਕੋਈ ਜਗ੍ਹਾ ਹੈਗੀ ਹੈ, ਅਸੀਂ ਉੱਥੇ ਨੂੰ ਜਾਣਾ। ਸਹੀ। ਉੱਥੇ ਤਾਂ ਜਾ ਕੇ ਫਿਰ ਮਾਂ ਦੀ ਬੱਸ ਹੋ ਗਈ, ਬਿਲਕੁਲ ਹੀ ਪੈਰਾਂ 'ਚ ਛਾਲੇ ਨਿਕਲ ਰਹੇ। ਓਹੋ। ਤੇ ਫਿਰ ਫੈਸਲਾ ਕੀਤਾ ਕਿ ਭੈਣਾਂ ਨੂੰ ਨਾਲ ਭੇਜ ਦਈਏ, ਇੱਕ ਭਰਾ ਨੂੰ ਭੇਜ ਦਈਏ ਕਾਫਲੇ ਨਾਲ। ਤੇ ਅਸੀਂ ਫਿਰ ਮਾਂ ਨੂੰ ਲੈ ਕੇ ਆਪ ਪਿੱਛੇ ਜਾਣਾ। ਅਸੀਂ ਉੱਥੇ ਰਹਿ ਗਏ ਤੇ ਸਾਡੇ ਸਾਰੇ ਰਿਸ਼ਤੇਦਾਰ ਮੇਲੇ ਆਣੇ ਹੀ ਸਨ। ਰਿਸ਼ਤੇਦਾਰ ਮੇਲੇ ਨਾਲ ਪਿੰਡ ਸੀ। ਠੀਕ ਹੈ। ਔਰ ਉਹ ਪਤਾ ਨਹੀਂ ਹੁਣ ਨਾਲ ਸੁਣਨਗੇ ਵੀ ਕਿਤੇ ਪਤਾ ਵੀ ਲੱਗੇ। ਮੇਲ ਆਣੇ ਦੇ ਬਜ਼ੁਰਗਾਂ ਦਾ ਅਸੀਂ ਇੰਟਰਵਿਊ ਕੀਤਾ ਹੋਇਆ। ਹਾਂ ਤੇ ਸ਼ਾਇਦ ਤੁਸੀਂ ਦੇਖਿਆ ਹੋਵੇਗਾ। ਮੈਂ ਦੇਖਿਆ ਸੀ ਜੀ, ਉਹ ਦੱਸਦੇ ਨੇ। ਠੀਕ ਹੈ। ਲੇਕਿਨ ਉਹ ਜਿਹੜੇ ਮੇਲੇ ਨੇ ਸਾਡੀ ਭੈਣਾਂ ਉੱਤੇ ਸਾਰੇ ਰਿਸ਼ਤੇਦਾਰ ਉੱਥੇ ਸਨ, ਲੇਕਿਨ ਉਹ ਮਤਲਬ ਵੀ ਬਹੁਤ ਸਨ। ਭੈਣਾਂ ਸਾਡੀਆਂ ਉੱਥੇ ਪਿੰਡਾਂ ਜੀ ਹਰ ਇੱਕ ਇਲਾਕੇ ਦਾ ਇੱਕ ਮਤਲਬ ਇੱਕ ਹੁੰਦਾ ਹੈ। ਭੈਣਾਂ ਸਾਡੀਆਂ ਸਾਡੇ ਕੋਲ ਭੇਜ ਦਿੱਤੀਆਂ ਕਿ ਆਪ ਨੱਠ ਗਏ ਪਰਲੇ ਪਾਸੇ ਛੱਡ ਕੇ ਆਪੇ ਲੈ ਕੇ ਜਾਣਗੇ ਜਿੱਥੇ ਮਰਜ਼ੀ। ਅੱਛਾ। ਉੱਥੇ ਆ ਕੇ ਫਿਰ ਸਭ ਨੂੰ ਆਪਣੀ ਆਪਣੀ ਪਈ ਸੀ। ਆਪਣੀ ਪਈ ਸੀ, ਅਸੀਂ ਲੈਣੇ ਸਨ। ਅਸੀਂ ਕਿਹਾ ਵੀ ਭੈਣਾਂ ਮੁੰਡੇ ਭੇਜਦੇ ਨੇ, ਇੱਕ ਭਾਈ ਦਾ ਨਾਂ ਨਿਆਜ਼ ਸੀ, ਉਹ ਲੈ ਕੇ ਚੱਲ ਜਾਏਗਾ। ਤੇ ਮੈਂ ਤਾਜ ਭਾਈ ਸੀ, ਮੇਰਾ ਭਾ ਸੀ, ਤੇ ਇੱਕ ਭਤੀਜਾ ਸੀ, ਉਹਨੂੰ ਉੱਕਾ ਚੁੱਕਿਆ ਸੀ, ਬਾਲ ਸਾਹਿਬ ਸੀ। ਅਸੀਂ ਜਾ ਰਹੇ ਸਾਂ ਤੇ ਜਿੱਥੇ ਸੜਕ 'ਤੇ ਪੈਰ ਰੱਖਦੀ ਸੀ ਮਾਂ ਜ਼ੁਬਾਨ ਬਾਹਰ ਨਿਕਲੀ, ਪੈਰੀ ਹਾਲਤ ਉਹਦੀ। ਤੇ ਉੱਥੇ ਨਿਸ਼ਾਨੀ ਬਣਦੀ ਨੇ, ਪੈਰ ਖੂਨ ਦੀ ਨਿਸ਼ਾਨੀ ਪੈਰ ਦੇ ਮੁਤਾਬਕ ਬਣੀ ਜਾਂਦੀ ਸੀ। ਓਏ ਤੇ ਇੱਕ ਜਗ੍ਹਾ 'ਤੇ ਜਦੋਂ ਬਿਲਕੁਲ ਥੱਕ ਗਏ, ਇੱਕ ਮਸ਼ੀਨ 'ਚ ਪੁੱਠੇ ਕੁੱਤਰਦੇ ਸਨ ਸਿੱਖ। ਉਹਨੇ ਕਿਹਾ ਸਰਦਾਰ ਜੀ ਕੋਈ ਤੁਹਾਡੇ ਕੋਲ ਚਾਰਪਾਈ ਮਿਲ ਜਾਏਗੀ। ਮੁਸਲੇ ਚਾਰਪਾਈ ਤੁਹਾਨੂੰ ਹਨੇਰਾ ਹੋ ਲੈਣਾ, ਤੁਹਾਨੂੰ ਹੁਣੇ ਟੱਕਰੇ ਇੱਥੇ ਕੱਟ ਕੇ ਤੇ ਮਾਰਦੇ ਆ। ਫਿਰ ਚੱਲ ਪਿਆ, ਚਲੋ ਮਾਂ ਹੋਰ ਹਿੰਮਤ ਕਰ, ਚੱਲ ਪਿਆ। ਉੱਥੇ ਜੀਟੀ ਰੋਡ ਸੀ, ਜੀਟੀ ਰੋਡ 'ਤੇ ਟ੍ਰੈਫਿਕ ਬਹੁਤ ਆਉਂਦੀ ਸੀ। ਮਿਲਟਰੀ ਪਾਕਿਸਤਾਨ ਦੀ ਵੀ ਸੀ ਤੇ ਮਿਲਟਰੀ ਉਹ ਵੀ ਸੀ। ਇਸ ਵੇਲੇ ਉਹ ਇੰਤਜ਼ਾਰ ਕਰ ਰਹੇ ਸੀ ਰਾਤ ਹੋ ਤੇ ਵੱਡੀ ਜਾ ਕੇ ਉਹਨਾਂ ਨੂੰ। ਆਖਰ ਜਦੋਂ ਹਨੇਰਾ ਹੋ ਗਿਆ ਤੇ ਭਾਈ ਮੇਰੇ ਨਾਲ ਜੀਪ ਆ ਰਹੀ, ਹੱਥ ਖੜਾ ਕਰ ਦਿੱਤਾ। ਵਾਲ ਮੈਂ ਕਿਹਾ ਤੂੰ ਕੰਮ ਖਰਾਬ ਕੀਤਾ, ਸਾ ਮੈਨੂੰ ਮਾਰ ਦੇਣ। ਤੇ ਸਿੱਖ ਉਹਦੇ ਅਫਸਰ ਸੀ ਬੈਠਾ, ਤੇ ਉਹਨੂੰ ਕਿਹਾ ਕਿੱਥੋਂ ਆਏ ਹੋ? ਉਹਨੂੰ ਦੱਸਿਆ ਮੇਰੇ ਭਾਈ ਨਾਲ ਸੀ, ਵੱਡੇ ਨਾਲ ਜੀ ਸਰਦਾਰ ਜੀ ਅਸੀਂ ਫਲਾਣੇ ਪਿੰਡੋਂ ਆਏ ਹਾਂ। ਮਾਂ ਕਿਤੇ ਨਿਕਲੀ ਨਹੀਂ ਸੀ ਬਾਹਰ, ਉਹਨੂੰ ਚੱਲਣਾ ਪੈ ਗਿਆ। ਮੈਂ ਹੁਣ ਤੱਕ ਮੈਨੂੰ ਨਜ਼ਰ ਆਉਂਦਾ ਜੇ ਅੱਖਾਂ 'ਚ ਅੰਸੂ ਦੇਖ ਲਏ ਸਿੱਖ ਦੇ। ਕਿਆ ਬਾਤ। ਸਿੱਖ ਦੇ ਪਿੱਛੇ ਫੌਜੀ ਸਨ ਖੜੇ ਹੋ ਕੇ, ਚਲੋ ਮਾਈ ਆਸਰਾ ਦਿਓ। ਉਹ ਬਿਠਾਇਆ ਸਾਰਿਆਂ ਨੂੰ, ਸਾਨੂੰ ਸਾਰਿਆਂ ਨੂੰ ਬਿਠਾਇਆ। ਤੇ ਫਿਰ ਆਪਣੇ ਕੋਲ ਚਾਹ ਸੀ ਉਹਦੇ ਫੌਜੀਆਂ ਦੀ ਹੁੰਦੀ ਹੈ ਨਾ ਚਾਹ, ਉਹ ਕੈਪਟਨ ਸੀ ਆਰਮੀ ਦਾ, ਉਹਦੇ 'ਚੋਂ ਚਾਹ ਦਿੱਤੀ, ਆਪਣੀ ਬਿਸਕੁਟ ਦਿੱਤੇ ਮਾਈ ਨੂੰ। ਮਾਈ ਦੀ ਜ਼ੁਬਾਨ ਸੁੱਕੀ ਪਈ ਸੀ, ਬੋਲੀ ਨਹੀਂ ਜਾਂਦੀ। ਫਿਰ ਸਾਨੂੰ ਉਹ ਜਲੰਧਰ ਰੱਖ ਕੇ ਛੱਡ ਗਿਆ, ਜਲੰਧਰ ਕੈਂਪ 'ਚ, ਗੜੇ ਦੇ ਕੈਂਪ 'ਚ ਛੱਡ ਗਿਆ। ਬੜੀ ਗੱਲ ਹੈ ਜੀ, ਜਦੋਂ ਭੀੜ ਪਈ ਹੋਵੇ, ਜਿੱਥੇ ਸਾਰੇ ਮੌਕਾ ਪ੍ਰਸਤ ਇਕੱਠੇ ਹੋਏ ਹੋਣ ਤੇ ਮਜ਼ਲੂਮ ਦਰ ਦੀਆਂ ਠੋਕਰਾਂ ਖਾਣ 'ਤੇ ਮਜਬੂਰ ਹੋਣ, ਉਸ ਜਗ੍ਹਾ ਦੇ ਉੱਤੇ ਇੱਦਾਂ ਦੇ ਇਨਸਾਨ ਦਾ ਹੋਣਾ ਇੱਕ ਮੌਜਜ਼ਾ ਹੀ ਹੈ। ਮੈਂ ਤਾਂ ਮੌਜਜ਼ਾ ਹੀ ਸਮਝਾਂਗਾ। ਤੇ ਬੜੀ ਗੱਲ ਹੈ ਉਸ ਬੰਦੇ ਨੇ ਤੁਹਾਡੇ ਨਾਲ ਇੱਡੀ ਨੇਕੀ ਕੀਤੀ। ਸਿੱਖ ਸੀ, ਬੜੀ ਗੱਲ ਹੈ। ਉਹ ਨਾਮ ਦਾ ਪਤਾ ਹੈ ਉਹਦੇ? ਨਹੀਂ, ਨਾਮ ਤਾਂ ਨਹੀਂ ਪਤਾ। ਰਾਤ ਸੀ ਉਹ ਤਾਂ ਛੱਡ ਕੇ, ਸਾਨੂੰ ਪਤਾ ਨਹੀਂ ਕੋਈ ਫਰਿਸ਼ਤਾ ਸੀ, ਛੱਡ ਕੇ ਤੇ ਚਲਾ ਗਿਆ। ਬੜੀ ਗੱਲ ਹੈ। ਉੱਥੇ ਜਾ ਕੇ ਬਾਹਰ ਗੜੇ ਦੀ ਜਲੰਧਰ ਕੈਂਪ ਜਿਹੜਾ ਸੀ ਨਾ, ਗੜਾ ਸੀ ਨਾਲ ਹੀ ਜੀ, ਗੜਾ ਦਾ ਕੈਂਪ ਸੀ ਨਾਲ ਹੀ ਸੀ ਉਹਦੇ ਜਲੰਧਰ ਦੇ। ਉੱਥੇ ਸਾਨੂੰ ਛੱਡ ਕੇ ਬਾਹਰ ਸਾਨੂੰ ਮਿਲ ਗਈਆਂ, ਉੱਥੇ ਛੱਡ ਗਏ। ਠੀਕ ਹੈ। ਹੁਣ ਅਸੀਂ ਦੂਸਰੀਆਂ ਭੈਣਾਂ ਦਾ ਇੰਤਜ਼ਾਰ ਕਰੀਏ। ਉਹ ਪਹਿਲੇ ਦੋਕੋਹਾ, ਜਿੱਥੇ ਇਮਰਾਨ ਖਾਨ ਦਾ ਪਿੰਡ ਹੈ ਨਾ, ਜਿੱਧਰ ਦੋਕੋਹਾ ਨੂੰ ਕਹਿੰਦੇ ਸਨ, ਉੱਥੇ ਵੀ ਕੈਂਪ ਆਇਆ ਸੀ। ਫਿਰ ਉੱਥੇ ਠਹਿਰੇ, ਰਾਤ ਰਹੇ ਉੱਥੇ। ਤਾਂ ਜਲੰਧਰ ਤੋਂ 2 ਕੋਹ ਤੇ ਇਸ ਲਈ ਉਹਨੂੰ ਦੋਕੋਹਾ ਕਹਿੰਦੇ। ਹਾਂ, ਦੋਕੋਹ ਸੀ ਨਾ ਉੱਥੇ। ਉਹ ਫਿਰ ਆ ਗਏ, ਫਿਰ ਫਿਰਦੇ ਲੱਭ ਲਿਆ ਸਾਨੂੰ ਸਾਡੇ ਕੋਲ। 3 ਦਿਨ ਜਿਹੜੇ ਹੋ ਗਏ ਤੇ ਵੱਡੇ ਭਾਈ ਨੂੰ ਬੁਖਾਰ ਹੋ ਗਿਆ ਬਹੁਤ ਜ਼ਿਆਦਾ। ਅੱਛਾ। ਹੁਣ ਕੀ ਕਰੀਏ, ਬੇਹੋਸ਼ ਹੋ ਗਿਆ। ਉਹਨੂੰ ਫਿਰ ਮੰਜੇ 'ਤੇ ਚੁੱਕ ਕੇ ਉੱਥੇ ਜਿਹੜਾ ਮਿਲਟਰੀ ਹਸਪਤਾਲ ਸੀ ਨਾ ਜੀ, ਉਹਦੇ 'ਤੇ ਲੈ ਕੇ ਫਿਰ ਖੇਤਾਂ ਵਿੱਚ ਹੀ ਛੁਪ ਕੇ। ਅੱਛਾ, ਛੁਪਦੇ ਛੁਪਾਉਂਦੇ ਤੁਸੀਂ ਮਿਲਟਰੀ ਹਸਪੀਟਲ ਪਹੁੰਚ ਗਏ। 16-17 ਦਿਨ ਬੇਹੋਸ਼ ਰਿਹਾ। ਠੀਕ। ਇੱਕ ਦਿਨ ਗਏ ਤੇ ਉਹ ਕਿਹਾ ਮਾਂ, ਉਹ ਕਿ ਜਮਾਲਦੀਨ ਕੀ ਹਾਲ ਹੈ? ਮਾਂ ਕਿੱਥੇ ਗਏ? ਨਹੀਂ ਤੂੰ ਹਸਪਤਾਲ 'ਚ ਹੈਗਾ। ਅਸੀਂ ਵੀ ਉਦੋਂ ਗਏ ਉੱਥੇ ਜਾ ਕੇ ਮਿਲੇ, ਰੋਏ। ਠੀਕ ਹੈ, ਬਚ ਗਿਆ। ਸਾਨੂੰ ਪਤਾ ਸੀ ਬਚਣਾ ਨਹੀਂ ਹੈ ਵਿਚਾਰੇ ਨਾਲ। ਸਹੀ। ਫਿਰ ਉਹ ਠੀਕ ਹੋ ਗਿਆ ਤੇ ਲੈ ਆਂਦੇ, ਵਾਪਸ ਲੈ ਆਂਦੇ। ਫਿਰ ਇੱਕ ਦਿਨ ਹਮਲਾ ਹੋਇਆ ਉੱਥੇ,
ਤੇ ਅਸੀਂ 3 ਭਰਾ, ਤਾਜ, ਨਿਆਜ਼, ਮੈਂ ਤੇ ਵਾਲਿਦ ਮੇਰਾ, ਅਸੀਂ ਇੱਕ ਪਾਸੇ ਗਏ ਸੀ। ਤੇ ਉਹ ਉੱਥੇ ਰਹਿ ਗਏ, ਦਿਲ ਮੁੜ ਕੇ ਆਏ ਤਾਂ ਉੱਥੇ ਕੋਈ ਨਹੀਂ ਸੀ। ਉਹਦੀ ਮੌਤ ਬੜੀ ਸਸਤੀ ਸੀ। ਅਸੀਂ ਕਿ ਮਰ ਗਏ ਨੇ, ਉਹਨੇ ਕਿਹਾ ਸੀ ਉਹ ਮਰ ਗਿਆ ਉਹਨਾਂ ਨੇ। ਅਸੀਂ ਉੱਥੇ ਕਾਫਲਾ ਚੱਲਿਆ, ਉਹਦੇ ਨਾਲ ਚੱਲ ਪਏ, ਅਸੀਂ 4 ਬੰਦੇ। ਫਿਰ ਉਹ ਸਾਰਾ ਦਿਨ ਚੱਲਦੇ ਰਹੇ। ਸਿਪਾਹੀਆਂ ਕੋਈ ਸੀ ਵਿਚਾਰਿਆਂ ਕੋਲ, ਲਾਠੀਆਂ ਸੀ ਉਹਨਾਂ ਕੋਲ, ਲਾਠੀਆਂ ਸੀ, ਬਲੋਚ ਰਜਮੰਟ ਦੇ ਸਨ। ਉਹ ਫਿਰ ਹਮੀਰਾ ਇੱਕ ਜਗ੍ਹਾ ਹੈ, ਹਮੀਰਾ ਜਲੰਧਰ ਦੇ ਨਾਲ ਹੀ, ਬਸ ਜਲੰਧਰ ਕ੍ਰਾਸ ਕਰਕੇ ਅੱਗੇ ਛੋਟਾ ਮੋਟਾ ਕੋਈ ਸਟਾਪ ਹੋਏਗਾ। ਬਸ ਹਮੀਰਾ ਸ਼ੂਰ ਮਿਲ ਸੀ। ਅੱਛਾ, ਠੀਕ ਹੈ। ਸ਼ੂਰ ਮਿਲ ਪਹਿਲੀ ਉੱਥੇ ਬਣੀ ਸੀ, ਫਿਰ ਫਗਵਾੜੇ ਬਣੀ ਸੀ। ਸਹੀ। ਹਮੀਰੇ ਰਾਤ ਹੁਣ ਕਹਿੰਦੇ ਹੁਣ ਠਹਿਰ ਜਾਓ, ਸਵੇਰੇ ਕਹਿੰਦੇ ਫਿਰ ਉੱਠੋ। ਸਵੇਰੇ ਅਸੀਂ ਫਿਰ ਉੱਠੇ, ਚੱਲ ਦਰਿਆ ਬਿਆਸ ਤੇ ਪਹੁੰਚੇ। ਬਿਆਸੇ ਦਰਿਆ ਤੇ ਉੱਥੇ ਫਿਰ ਬਾਰਿਸ਼ ਸ਼ੁਰੂ ਹੋ ਗਈ। ਫਿਰ 6 ਤੂਫਾਨੀ ਬਾਰਿਸ਼ਾਂ ਹੀ ਹੋਈਆਂ ਸੀ। 6-7 ਦਿਨ ਬਾਰਿਸ਼ ਹੁੰਦੀ ਰਹੀ। ਓਏ ਹੋਏ। ਤੇ ਭਾਈ ਮੇਰਾ ਵੱਡਾ ਜਿਹੜਾ ਜਾ ਕੇ ਕਮਾਦ ਦੇ ਉੱਤੇ, ਕੱਚੇ ਕਮਾਦ ਸਨ, ਰਸਤਾ ਪੀਣਾ ਸੀ ਨਾ। ਤਾਰੀਖਾਂ ਦਿਨ ਭੁੱਲ ਗਈਆਂ। ਓਏ ਹੋਏ। ਇੰਨਾ ਪਤਾ 25 ਨੂੰ ਅਗਸਤ ਨੂੰ ਨਿਕਲੇ ਸੀ, 26 ਨੂੰ ਖਾਟੀ ਤੋਂ ਕਿਨੇ ਨਿਕਲੇ ਸੀ, 27 ਦਾ ਪਤਾ ਨਹੀਂ, 27 ਤੋਂ 28 ਪਤਾ ਨਹੀਂ ਕਿੱਥੇ ਸੀ। ਦਿਨ ਵੀ ਭੁੱਲ ਗਏ, ਤਾਰੀਖਾਂ ਵੀ ਭੁੱਲ ਗਈਆਂ। ਉੱਥੇ ਆ ਕੇ ਉਹ ਗੰਨੇ ਚੁੱਕ ਲੈਣੇ, ਗੁਜ਼ਾਰਾ ਕਰਨਾ, ਜਿਹੜੇ ਦੇਖਣਾ ਉਧਰ ਛੁੱਟ ਰਹੇ ਰਾਸ਼, ਮਰ ਰਹੇ ਬੰਦੇ, ਡਾਇਰੀਆ ਨਾਲ, ਉਹਦਾ ਪਾਣੀ ਪੀਂਦੇ ਤਾਂ ਗੰਦਾ, ਮੁਖਤਲਿਫ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਸੀ। ਥੋੜ੍ਹੀ ਦੇਰ ਤੋਂ ਬਾਅਦ ਇੱਧਰੋਂ ਆਵਾਜ਼ ਆ ਰਹੀ ਰੋਣ ਦੀ, ਉਹ ਲਾਸ਼ ਹਵਾਲੇ ਕਰਤੀ ਬਿਆਸੇ। ਓਏ ਹੋਏ। 8 ਦਿਨ ਤੇ ਬਾਅਦ ਉਹਨਾਂ ਕਿਹਾ ਕਿ ਐਸਾ ਕਰੋ, ਹੁਣ ਸੂਰਜ ਨਿਕਲਿਆ, ਉਹ ਕਹਿੰਦਾ ਹੁਣ ਚਲੋ। ਫਿਰ ਕਾਫਲਾ ਚੱਲ ਪਿਆ। ਜਿਵੇਂ ਕੋਈ 4-5 ਵਜੇ ਇੱਕ ਜਗ੍ਹਾ ਆਈ ਖਲਚੀਆਂ। ਉੱਥੇ ਤਾਜ਼ਾ ਹਮਲਾ ਹੋਇਆ ਸੀ। ਦੇਖੇ ਚੁੱਲ੍ਹਿਆਂ ਦੇ ਕਈਆਂ ਨੇ ਦਲੇ ਪੱਕ ਦੀਏ ਕੁਛ ਪਾਸੇ ਕਿ ਲਾਸ਼ਾਂ ਪਈਆਂ, ਉੱਥੇ ਹਮਲਾ ਉਧਰ ਨੂੰ ਹੋ ਚੁੱਕਾ ਸੀ। ਅਸੀਂ ਉੱਥੇ ਰਾਤ ਰਹਿਣ ਦਾ ਫੈਸਲਾ ਕਰ ਲਿਆ ਤੇ ਭੁੱਖ ਬੜੀ ਲੱਗੀ। ਇੱਕ ਮਾਈ ਸੀ, ਉਹਨੂੰ ਕਿਹਾ ਮਾਈ ਕਿ ਸਾਨੂੰ ਕੁਝ ਸਾਲਨ ਕੋ ਪਕਾ ਦੇਂਗੇ। ਕਹਿੰਦੇ ਪੁੱਤ ਲਿਆਓ। ਵੈੜੀਆਂ ਕਰਦੇ ਸਨ ਸਾਡੇ, ਉਹ ਕਿ ਵੱਡੇ ਸੀ ਲੋਕਾਂ ਕੋਲ। ਉਹ ਲਿਆ ਕੇ ਗੋਸ਼ਤ ਕਹਿੰਦੀ ਪੁੱਤ ਧੋ ਕੇ ਲਿਆ ਦਿਓ। ਭਾਈ ਮੇਰੇ ਨਾਲ ਸਾਡੇ ਕੋਲ ਬਰਤਨ ਤਾਂ ਹੈ ਕੋਈ ਨਹੀਂ ਸੀ, ਇਹ ਧੋਤੀ ਸੀ ਉਹਦੀ ਗੱਠ 'ਚ ਬੰਨ੍ਹ ਕੇ ਨਾਲ ਹੀ ਖੂਹ 'ਤੇ ਧੋਣ ਚਲਾ ਗਿਆ। ਉੱਥੇ 2-3 ਸਿੱਖ ਹੋਏ, ਓਏ ਇਹ ਕੀ ਹੈ, ਪਿਸਤੌਲ ਹੈ? ਅਤੇ ਉਹਨੂੰ ਕਿਹਾ ਨਹੀਂ ਜੀ ਮੇਰੇ ਕੋਲ ਪਿਸਤੌਲ ਤਾਂ ਨਹੀਂ ਹੈ। ਖੋਲ੍ਹਿਆ, ਦੂਸਰਾ ਕਹਿੰਦਾ ਮਾਸ ਹੈ। ਚੱਲ ਛੱਡੇ, ਭੁੱਖੇ ਹੋਣੇ ਵਿਚਾਰੇ। ਉਹ ਫਿਰ ਉੱਥੇ ਧੋ ਕੇ ਲਿਆਂਦਾ ਮਾਈ ਨੂੰ ਵਾਲੇ, ਤਾਂ ਉਹਨਾਂ ਜੇ ਚੱਲਣਾ ਸ਼ੁਰੂ ਕੀਤਾ ਵਿੱਚ ਚਮਚ ਉਹਦੇ, ਇੱਦਾਂ ਟਰੱਕ ਆ ਗਿਆ। ਸ਼ੁਕਰ ਦਾ ਕਲਮਾ ਪੜਿਆ ਸਾਨੂੰ ਨਹੀਂ ਪਤਾ ਜੀ, ਵਾਲਦਾ ਦੀ ਵਜ੍ਹਾ ਤੋਂ ਵੀ ਬਹੁਤ ਜ਼ਿਆਦਾ ਅਸੀਂ ਚੁੱਪ ਕੇ ਚੜ੍ਹ ਗਏ। ਤੇ ਇੱਕ ਹੋਰ ਹੈ ਸੀ ਚਾਚਾ ਨੱਥੂ ਸੀ ਸਾਡਾ, ਤੇ ਕੋਈ ਸ਼ਰੀਫ ਜਿਹੜੇ ਇੱਥੇ ਆ ਕੇ ਰਸਾਲਾ ਕੱਢਦਾ ਰਿਹਾ, ਮਰ ਗਿਆ ਇੰਗਲੈਂਡ ਜਾ ਕੇ। ਕਹਿੰਦਾ ਸ਼ਰੀਫ ਉਹ ਥੱਲੇ ਉਤਰ ਜਾ, ਇਹ ਤਾਂ ਕਾਫਲਾ ਦਾ ਸਿੱਖ ਹੈਗੇ, ਅਸੀਂ ਕਿਸੇ ਨੇ ਮਾਰਨਾ ਮਾਰ ਦਿਓ ਜਾ ਕੇ, ਉੱਧਰ ਭੁੱਖੇ ਮਾਰਨੇ ਆ। ਅਸੀਂ ਚੱਲ ਪਏ। ਉਹ ਆ ਕੇ ਨਾ ਸਾਨੂੰ ਅੰਮ੍ਰਿਤਸਰ ਛੱਡਤਾ ਤੇ ਅਸੀਂ ਕਹਿੰਦੇ ਲਾਹੌਰ ਆ ਗਿਆ, ਉਤਰ ਜਾਓ। ਕਿਆ ਬਾਤ ਹੈ। ਅੱਛਾ, ਉਹਨਾਂ ਨੇ ਅੰਮ੍ਰਿਤਸਰ ਛੱਡ ਦਿੱਤਾ ਜੀ? ਸਾਨੂੰ ਕਿਹਾ ਲਾਹੌਰ। ਅੱਛਾ, ਲਾਹੌਰ ਦਾ ਕਹਿ ਕੇ ਤੁਹਾਨੂੰ ਅੰਮ੍ਰਿਤਸਰ ਲਾਤਾ। ਤੇ ਜਿਹੜੇ ਮੈਂ ਜਾ ਰਿਹਾ ਪੜ੍ਹੇ ਲਿਖੇ ਮੈਂ ਹੀ ਸੀ, ਮੈਂ 6ਵੀਂ 'ਚ ਪੜ੍ਹਦਾ ਸੀ। ਉੱਪਰ ਲਿਖਿਆ ਅੰਮ੍ਰਿਤਸਰ ਇਲੈਕਟ੍ਰਿਕ ਸਟੋਰ। ਮੈਂ ਉਹਨਾਂ ਨੂੰ ਇਕੱਠੇ ਕੀਤਾ, ਮੈਂ ਕਿਹਾ ਗੱਲ ਸੁਣ, ਇਹ ਅੰਮ੍ਰਿਤਸਰ ਹੈ, ਲਾਹੌਰ ਨਹੀਂ ਹੈਗਾ। ਕਹਿੰਦਾ ਹੁਣ ਕੀ ਕਰੀਏ? ਫਿਰ ਇੱਕ ਸਿਆਣਾ ਬੰਦਾ ਸੀ, ਗੋਹੀਰਾਂ ਦਾ ਸੀ, ਉਹ ਰਾਈ ਸੀ, ਕਪੂਰਥਲੇ ਦਾ ਸੀ। ਉਹ ਕਹਿੰਦਾ ਤੁਸੀਂ ਚੁੱਪ ਕਰ ਲਓ, ਮੇਰੇ ਪਿੱਛੇ ਆਈ ਵੇਖੋ। ਫਿਰ ਉਹ ਪਤਾ ਨਹੀਂ ਸੀ ਲੱਗਦਾ ਹਿੰਦੂ ਆ ਰਿਹਾ, ਹਿੰਦੁਸਤਾਨ 'ਚੋਂ ਆ ਰਿਹਾ, ਉਹ ਪਾਕਿਸਤਾਨ 'ਚੋਂ ਆ ਰਿਹਾ ਜਾਂ ਉੱਧਰ ਨੂੰ ਜਾ ਰਿਹਾ। ਉਹ ਪੱਟੀ ਸਰਹੱਦ ਜੋ ਸੀਗੀ, ਉਹ ਸੀ ਉੱਥੇ ਏਡੀ ਮਤਲਬ ਸ਼ੱਕ ਨਹੀਂ ਸੀ ਪੈ ਸਕਦਾ। ਤੁਰੇ ਜਾ ਰਹੇ ਨੇ, ਲੱਭਦੇ ਆ ਕਿੱਥੇ ਜਾਈਏ। ਤੇ ਇੱਕ ਆਵਾਜ਼ ਆਈ, ਸੁਲੇਮਾਨ। ਉਹ ਖੜੇ ਹੋ ਗਏ, ਇੱਥੇ ਕੋਈ ਹੋਣਾ। ਤੁਸੀਂ ਦੇਖਦੇ ਇਹਨਾਂ ਦੀ ਜਿਹੜੀ ਐਵੈਕੂਏਸ਼ਨ ਟੀਮ ਸੀ ਨਾ ਸਾਡੀ, ਰਾਤ ਉੱਥੇ ਪਾਕਿਸਤਾਨ ਦੀ ਬੈਠੀ ਸੀ, ਸਵੇਰੇ ਐਵੈਕੂਏਟ ਕਰਾਵਾਂਗੇ। ਉਹਨੂੰ ਗਾਇਆ ਕਿ ਤੁਸੀਂ ਕਿੱਥੇ ਫਿਰਦੇ ਹੋ? ਇਹ ਇੱਦਾਂ ਸਾਡੇ ਨਾਲ ਵੀ ਆ ਜਾਓ, ਉੱਥੇ ਸਾਡੇ ਕੋਲ ਰਹੋ। ਅੱਧੀ ਰਾਤ ਹੋਈ ਨਾ, ਆਪਣੇ ਕੋਲ ਬਿਸਕੁਟ ਦਿੱਤੇ, ਰੋਟੀ ਦੀ, ਜੋ ਬਣਿਆ ਸਰਿਆ ਉਹਨਾਂ ਨੇ ਤੁਹਾਡੀ ਖਿਦਮਤ ਵਿੱਚ ਦਿੱਤਾ। ਕਿ ਬਾਬਾ ਮੈਂ ਹੁੱਕਾ ਪੀਣਾ, ਉਹ ਮਰ ਜਾ, ਤੂੰ ਤੁਹਾਨੂੰ ਬੁਲਾਇਆ ਤਾਰਿਆ। ਉਹਨੂੰ ਚੁੱਪ ਕਰਾਇਆ। ਉਹ ਫਿਰ ਅਸੀਂ ਦੂਸਰੇ ਦਿਨ ਚੱਲੇ, ਵੇਲੇ ਆਏ ਨਾ ਨਵੇਂ ਖਾਬਾਂ 'ਚ ਕਿਤਾਬੀ ਪਾਸੇ ਕਰਦੇ ਹੀ ਭੁੱਲ ਗਏ, ਫਿਰ ਮਰ ਗਏ ਹੋਣੇ, ਹੋਰ ਕੀ ਹੈ। ਉਹਦੇ ਮੌਤ ਜਿਹੜੀ ਸੀ ਨਾ ਬੜੀ ਸਸਤੀ ਸੀ। ਅੱਛਾ, ਤੁਹਾਨੂੰ ਨਹੀਂ ਅੱਜ ਤੱਕ ਪਤਾ? ਨਹੀਂ, ਮੈਂ ਦੱਸਣਾ ਜੀ ਬਾਅਦ 'ਚ ਕੀ ਹੋਇਆ। ਠੀਕ ਹੈ। ਉਹ ਪਿੱਛੇ ਰਹਿ ਗਏ। ਅੱਛਾ। ਅਸੀਂ ਫਿਰ ਇੱਥੇ ਵਾਹਗਾ ਜਿਹੜੇ ਕ੍ਰਾਸ ਕੀਤਾ, ਅਸੀਂ ਖੁਸ਼ ਹੋ ਗਏ।
ਸ਼ਾਹ ਗੋੜੀ ਦੇ ਪੁਲ ਦੇ ਕੋਲ ਆਏ ਜਿਸ ਵੇਲੇ। ਇਹ ਸਾਡੇ ਪਿੰਡ ਦਾ ਇੱਕ ਬੰਦਾ ਸੀ, ਫਿਰੋਜ਼ ਹੀ ਨਾਂ ਸੀ ਉਹਦਾ। ਸਾਡੇ ਇਲਾਕੇ ਦੇ ਫੇ ਨਹੀਂ ਸੀ ਬੋਲ ਸਕਦੇ, ਪਰੋਜ ਬੋਲਦੇ ਸੀ। ਬੋਲਦੇ ਮੈਂ ਕਿਹਾ ਉਹ ਪਰੋਜ, ਅਤੇ ਉਹ ਸਾਈਕਲ 'ਤੇ ਜਾ ਰਿਹਾ ਸੀ। ਇਹਨੇ ਕਿਹਾ ਸਾਨੂੰ ਉਤਾਰ ਦੇ ਉੱਥੇ। ਅਸੀਂ ਉਤਰ ਗਏ ਉੱਥੇ ਸਾਰੇ। ਅਤੇ ਪਰੋਜ ਕਹਿੰਦਾ ਤਾਇਆ ਤੁਸੀਂ ਉਹ ਕੈਂਪ ਚਲੋ, ਮੇਰੇ ਸਾਰੇ ਮੇਰੇ ਵੀ ਘਰ ਦੇ ਉੱਤੇ ਤੇ ਨੱਠ ਗਏ ਸਾਰੇ ਜੀ ਉੱਥੇ ਬੈਠੇ। ਅਸੀਂ ਵੀ ਉੱਥੇ ਫਸ ਗਏ ਸੀ, ਨਾ ਉੱਧਰ ਨਾ ਉੱਧਰ। ਫਿਰ ਉੱਥੋਂ ਅਸੀਂ ਹੁਣ ਪਤਾ ਲੱਗਦਾ ਕਿ ਕਿਹੜਾ ਅਸੀਂ ਆਏ ਫਿਰੋਜ਼ਪੁਰ ਰੋਡ 'ਤੇ ਗਏ, ਉਹਨੇ ਆ ਕੇ ਅਤੇ ਬਾਲਟਨ ਟ੍ਰੇਨਿੰਗ ਗਿਆ ਸੀ ਨਾ ਜੀ, ਉੱਥੇ ਅਸੀਂ ਫਿਰ ਆ ਗਏ। 2 ਦਿਨ ਰਹੇ। ਉਹ ਕਹਿਣ ਇੱਥੇ ਕੈਂਪ ਕਿਹੜਾ ਸੀ? ਵਾਲਟਨ ਵਾਲੇ ਕੈਂਪ? ਵਾਲਟਨ ਦਾ ਕੈਂਪ ਸੀ। ਠੀਕ। ਉਹ ਕਹਿਣਗੇ ਜਾਓ ਆਪਣੇ ਮਿੰਟ ਕੁਮਰੀ ਜਾਓ ਫਲਾਣੇ ਜਗ੍ਹਾ ਉੱਠੋ। ਹੁਣ ਅਸੀਂ ਇੱਕ ਜਗ੍ਹਾ ਵੜ ਤੋੜ ਕੇ ਦੂਜੀ ਜਗ੍ਹਾ ਪੜ੍ਹਦੇ ਵੀ ਨਵੇਂ ਅਸੀਂ ਆਏ ਹਾਂ। ਜਿੰਨਾ ਚਿਰ ਤੁਹਾਨੂੰ ਮਾਂ ਭੈਣਾਂ ਨਾਲ ਲੱਭਣ ਜਾਣਾ ਸੀ ਕਿਤੇ। ਸਹੀ ਬਾਤ। ਫਿਰ ਇੱਕ ਦਿਨ ਜਿੱਥੋਂ ਅਸੀਂ ਉੱਠ ਕੇ ਗਏ ਸੀ ਉੱਥੇ ਫਿਰ ਅਸੀਂ ਚੱਲ ਜਾਂਦੇ ਸੀ ਵੀ ਘੰਟੇ ਕੁ ਬਾਅਦ ਮੁੜ ਕੇ ਆਉਣਾ ਸੀ, ਇੱਕ ਦਿਨ ਦੱਸਣਾ ਸੀ ਆ ਕੇ। ਉਹ ਮਤਲਬ ਇੱਕ ਪੁਆਇੰਟ ਤੁਸੀਂ ਰੱਖ ਲਿਆ ਸੀ ਵੀ ਇੱਥੇ ਆ ਕੇ ਹਾਂ ਇੱਕ ਪੁਆਇੰਟ 'ਤੇ। ਅਤੇ ਉੱਥੇ ਦੇਖਿਆ ਅਤੇ ਮਾਂ ਮੇਰੀ ਬੈਠੀ। ਕਿਆ ਬਾਤ। ਅਤੇ ਮਾਂ ਤੋਂ ਮੈਂ ਰੁਪਈਆ ਮੰਗਿਆ ਸੀ, ਮਾਂ ਰੁਪਈਆ ਦੇ ਦੇ, ਕਹਿੰਦੀ ਫੇਰ ਦੇਵਾਂਗੇ। ਫਿਰ ਉਹ ਬਾਅਦ ਹਮਲਾ ਹੋ ਗਿਆ, ਲਹਿਦਾ ਹੋ ਗਿਆ। ਮਾਂ ਰੋਵੇ ਉਸ ਵਾਕਿਆ ਨੂੰ ਯਾਦ ਕਰਕੇ। ਮੈਂ ਰੁਪਈਆ ਦੇ ਦਿੰਦੀ ਤਾਂ ਬਚ ਰਹਿੰਦਾ। ਇਹ ਉੱਥੋਂ ਨੱਠ ਗਿਆ ਸੀ ਹੋਰ ਕਿਸੇ ਪਾਸੇ। ਜਿਹੜੇ ਵਾਪਸ ਆਏ ਇਹਨਾਂ ਕਿਹਾ ਵੀ ਮਰ ਗਏ ਹੋਣੇ। ਇਹ ਫਿਰ ਬਾਅਦ 'ਚ ਕਾਫੀ ਦੇਰ ਰਿਹਾ, ਤੁਰਿਆ ਨਹੀਂ ਜਾਂਦਾ। ਅਤੇ ਉਹਨਾਂ ਇੱਕ ਇਹ ਕੋਈ ਆਪਣੇ ਇੱਥੋਂ ਫੈਮਿਲੀ ਫੌਜੀ ਸੀ, ਇਵੈਕੂਏਟ ਕਰਨ ਗਿਆ। ਉਹਨੂੰ ਕਿਹਾ ਮਾਈ ਬੈਠੀ ਚਲੋ ਲੈ ਚਲੋ ਤੁਸੀਂ ਚਲੇ ਜਾਓ। ਉਹ ਫਿਰ ਇਹ ਬਹਿ ਗਏ। ਇੱਕ ਬੀਬੀ ਸੀ ਸਾਡੀ ਤਾਏ ਦੀ ਬੀਬੀ, ਬਹੁਤ ਪਿਆਰ ਕਰਦੀ ਸੀ। ਉਹਦੇ 2 ਬੱਚੇ ਸਨ, ਇੱਕ ਕੁਛ ਹੋਰ ਬੱਚਾ ਸੀ ਹਮੀਦ। ਉਹ ਕਿ ਮੈਂ ਕਿੱਦਾਂ ਜਾਵਾਂ। ਉਹ ਜਿਹੜਾ ਬੰਦਾ ਸੀ ਉਹਦਾ ਉੱਥੇ ਆਉਣਾ ਪਤਾ ਨਹੀਂ ਕਿੱਥੇ ਚਲਾ ਗਿਆ। ਉਹ ਕਹਿਣ ਜੇ ਜਾਣਾ ਜਾਓ ਅਸੀਂ ਚੱਲੇ ਹਾਂ। ਉਹ ਫਿਰ ਉੱਥੇ ਰਹਿ ਗਏ। ਇਹ ਫਿਰ ਲਾਹੌਰ ਇੱਥੇ ਪਤਾ ਲੱਗਾ, ਬੀਵੀ ਦਾ ਪੁੱਛਿਆ ਅਤੇ ਬੀਬੀ ਬਿਮਾਰ ਹੋ ਗਈ, ਡਾਇਰੀਆ ਹੋ ਗਿਆ ਅਤੇ ਰਾਤ ਨੂੰ ਮਰ ਗਈ। ਅਤੇ ਬੱਚਾ ਫਿਰ ਛਾਤੀ 'ਤੇ ਲੱਗਾ ਸੀ, ਉਹ ਭੁੱਖਾ ਮਰ ਗਿਆ। ਉਹ ਭੁੱਖਾ ਮਰ ਗਿਆ। ਸਵੇਰੇ ਦੇਖਿਆ ਉਹਨਾਂ 2 ਬੱਚੇ, ਇੱਕ ਤਫੈਲ ਸੀ, ਇੱਕ ਬਸ਼ੀਰਾ ਸੀ। ਉਹ ਰਹਿ ਗਿਆ ਵਿਚਾਰੇ ਦਾ ਬੰਦਾ, ਉਹਦਾ ਜਿਹੜਾ ਸੀ ਉਹ ਵੀ ਰਹਿ ਗਿਆ। ਉਹਨਾਂ ਨੂੰ ਚੁੱਕ ਕੇ ਕੁੱਟੋਏ ਸੁੱਟ ਦਿੱਤੇ ਗਿਆ। ਉਹ ਅੱਜ ਤੱਕ ਨਹੀਂ ਭੁੱਲਦੀ। ਮਾਰਦਾ ਤਾਂ ਸਾਨੂੰ ਬਹੁਤ ਪਿਆਰ ਕਰਦੀ ਸੀ। ਉੱਥੋਂ ਫਿਰ ਆ ਕੇ ਅਸੀਂ ਨਾ ਉਹ ਫਿਰ ਉਹਨਾਂ ਦੱਸਿਆ ਨਾ ਸਾਨੂੰ ਇੱਦਾਂ ਹੋਈ ਹੈ। ਪਤਾ ਨਹੀਂ ਕਿੱਧਰ ਗਏ ਬਾਕੀ ਜਿਹੜੇ ਸੀ। ਅਤੇ ਲਾਹੌਰ ਆਏ। ਲਾਹੌਰੋਂ ਫਿਰ ਉੱਥੋਂ ਚੱਲ ਕੇ ਨਾ ਬਾਲਟਨ ਸਟੇਸ਼ਨ 'ਤੇ ਪਹੁੰਚੇ। ਮੈਂ ਉਹਨੂੰ ਫੜਿਆ ਦੋਨਾਂ ਬੱਤਾਂ ਨੇ ਕਿਤੇ ਬਹਿ ਜਾਵੇ ਕੇ ਨਾ ਬੱਚੇ। ਇੱਥੇ ਆ ਕੇ ਸਟੇਸ਼ਨ 'ਤੇ ਪਹੁੰਚ ਗਏ। ਇੱਥੇ ਫਿਰ ਗੱਡੀ ਜਾਂਦੀ, ਕਿਤੇ ਨੂੰ ਜਾਂਦੀ, ਐਂ ਨੂੰ ਜਾ ਰਹੀ ਹੈ। ਅਸੀਂ ਕਿ ਚਲੋ ਹਿੰਦੁਸਤਾਨ ਨੂੰ ਤਾਂ ਨਹੀਂ ਜਾ ਰਹੀ ਨਾ, ਇੱਧਰ ਨੂੰ ਜਾ ਰਹੀ ਹੈ ਨਾ। ਕਹਿੰਦੇ ਸ਼ੋਰਕੋਟ, ਸਾਨੂੰ ਕੀ ਪਤਾ ਸ਼ੋਰਕੋਟ ਇੱਥੇ ਨਾ, ਸਾਰਾ ਕੁਝ ਰਿਸ਼ਤੇਦਾਰ ਅਤੇ ਨਾ ਕਿਤੇ ਬਾਹਰ ਦੇਖਿਆ ਕਦੇ। ਉੱਥੇ ਅਸੀਂ ਚੱਲ ਪਏ, ਉੱਥੋਂ ਬਹਿ ਗਏ। ਅੱਧੀ ਰਾਤ ਨੂੰ ਕਹਿੰਦੇ ਤੁਸੀਂ ਕਿੱਥੇ ਜਾਣਾ, ਕਿ ਸਾਨੂੰ ਨਹੀਂ ਪਤਾ। ਉਹ ਇੱਕ ਬੰਦਾ ਸੀ ਕਹਿੰਦਾ ਕੰਜਵਾਣੀ ਜਾ ਕੇ, ਉਹਨੂੰ ਕੰਜਵਾਣੀ ਹੈ ਸਟੇਸ਼ਨ ਹੈ ਅਤੇ ਇੱਥੋਂ ਬਹੁਤ ਸਾਰੇ ਸਿੱਖ ਗਏ ਇੱਥੇ ਉਤਰ ਜਾਓ। ਅਸੀਂ ਫਟਾਫਟ ਅਸੀਂ ਉਤਰ ਗਏ। ਹੁਣ ਅੱਗੇ ਕੀ ਕਰੀਏ? ਕੰਜਵਾਣੀ ਰਾਤ ਪੈ ਗਈ ਅਤੇ ਕੋਈ ਵੀ ਨਾ ਖਾਣਾ ਨਾ ਪੀਣਾ ਨਾ ਰਹਿائش ਦਾ ਪਤਾ, ਕੋਈ ਪਤਾ ਨਹੀਂ, ਭੁੱਖੇ ਪਾਣੇ। ਮੈਨੂੰ ਅਤੇ ਮਾਂ ਨੂੰ ਛੱਡ ਕੇ ਬਾਕੀ ਘਰ ਦੇ ਚਲੇ ਗਏ, ਲੱਭਣ ਚਲੇ ਗਏ ਜਗ੍ਹਾ ਲੱਭੀ। ਉਹਨਾਂ ਫਿਰ ਉੱਥੇ 478 ਚੱਕ ਹੈ ਗਾਬ ਦੇ। ਠੀਕ ਹੈ। ਇਹ ਸਮੁੰਦਰੀ ਤੋਂ 7 ਮੀਲ ਪੱਕਾ ਅਤੇ 1 ਮੀਲ ਕੱਚਾ। ਠੀਕ। ਸਮੁੰਦਰੀ ਤੋਂ ਜਾਓ ਅਤੇ ਸਫ਼ਰ ਗਿੱਦੜ ਪਿੰਡੀ ਆਉਂਦਾ ਜਾ ਕੇ 7 ਮੀਲ ਹੈ। ਗਿੱਦੜ ਪਿੰਡੀ ਹੈ। ਗਿੱਦੜ ਪਿੰਡੀ ਸਾਡਾ ਇਲਾਕਾ ਹੈ। ਉਹ ਉਹਦੇ ਨਾਲ ਹੀ ਉੱਥੋਂ 1 ਮੀਲ ਦੂਰ ਸੀ ਉਹ 478 ਚੱਕ। ਹਾਂਜੀ। ਇਹ ਉੱਥੇ ਸਾਨੂੰ ਉੱਥੋਂ ਆ ਕੇ ਨਾ ਫਿਰ ਇੱਕ ਗੱਡਾ ਮੰਗ ਕੇ ਦੇ ਦਿੰਦੇ ਸੀ। ਬਾਬਾ ਰੰਗ ਅਲੀ ਸ਼ਾਹ ਮਸ਼ਹੂਰ ਉੱਧਰ ਹੀ ਹੈ। ਹਾਂ। ਉਹ ਫਿਰ ਸਾਨੂੰ ਉੱਥੇ ਲੈ ਹੁਣ ਉੱਥੇ ਲੈ ਅਤੇ ਮੈਨੂੰ ਫਿਰ ਆਪਣਾ ਪੜ੍ਹਨ ਦਾ ਫਿਕਰ ਸੀ। ਮੈਂ ਸਕੂਲ ਦੇਖਿਆ ਇੱਕ ਬਿਲਕੁਲ ਉਜੜਿਆ ਅਤੇ ਉੱਥੋਂ ਮੈਂ ਝਾੜੂ ਲੈ ਕੇ ਸਾਫ਼ ਕਰਨ ਲੱਗ ਪਿਆ, ਕਿਤਾਬਾਂ ਚੁੱਕਣ ਲੱਗ ਪਿਆ। ਮੈਨੂੰ ਇੱਕ ਮਾਸਟਰ ਆ ਗਿਆ, ਕਾਕਾ ਤੂੰ ਕੀ ਕਰਨਾ? ਮੈਂ ਪੜ੍ਹਦਾ ਹੁੰਦਾ, 6ਵੀਂ 'ਚ ਪੜ੍ਹਦਾ ਸੀ। ਇਹ ਕਿੰਨੇ ਦਾ ਸਕੂਲ ਹੈਗਾ? ਕਹਿੰਦਾ 6ਵੀਂ ਦਾ ਸਕੂਲ ਹੈ ਅਤੇ ਉਰਦੂ ਦਾ। ਉੱਥੇ ਮੈਂ ਝਾੜੂ ਛੱਡ ਦਿੱਤਾ। ਮੈਂ ਫਿਰ ਨਹੀਂ ਪੜ੍ਹਨਾ। ਫਿਰ ਮੈਂ ਕਿੱਥੇ ਜਾਵਾਂ? ਫਿਰ 79 ਚੱਕ ਸੀ। ਡਾਕਟਰ ਰਹਿਮਤੁੱਲਾ ਨਹੀਂ ਜਿਹੜਾ ਐਨਕਾਂ ਵਾਲਾ ਸੀ, ਜਿਹੜਾ ਉੱਥੇ ਉਹਦਾ ਹੀ ਮਰ ਗਿਆ, ਉਹਦੇ ਅਤੇ
ਇਹ ਉਸ ਦੌਰ ਦੇ ਵਿੱਚ ਵੀ ਮਤਲਬ ਸੰਨ 47 ਤੋਂ ਪਹਿਲਾਂ ਦਾ ਉਹਨਾਂ ਦਾ ਹਸਪੀਟਲ ਹੈ ਇਹ ਸਿੱਖ ਸੀ ਜੀ, ਨਸਲ ਦਰ ਨਸਲ ਜਿਹੜੇ ਸਿੱਖ ਸੀ ਤਾਂ ਉਸ ਜਗ੍ਹਾ ਫਿਰ ਇਹ ਇੱਥੇ ਸੀ ਨੂੰ ਕਾਬੂ ਕਰ ਹਾਂਜੀ ਇਹ ਹੈ ਇੱਦਾਂ ਹੀ ਡਸ ਕੇ ਇਸਲਾਮ ਚੇਮੀਆਂ ਕਾਬੂ ਕਰ ਲਿਆ ਸੀ ਗੁਜਰ ਖਾਨ ਦਾ ਜੋ ਕਾਬੂ ਕਰ ਲਿਆ। ਸ਼ਿਆਬਾਦ ਇੱਕ ਆਇਆ ਸੀ ਛੱਪੜਾਂ ਵਾਲਾ ਤਾਂ ਉੱਥੇ ਇੱਕ ਰਾਈ ਸੀ ਇਸਮਾਈਲ, ਉਹ ਕਬਜ਼ਾ ਕਰ ਲਿਆ। ਇਹ ਮਸ਼ਹੂਰ ਹੈ, ਅੱਜ ਤੱਕ ਵੀ ਹੈਗਾ ਉਹ ਛੱਪੜਾਂ ਵਾਲਾ। ਅੱਛਾ ਜੀ, ਫਿਰ ਤੁਸੀਂ ਫਿਰ ਮੈਂ ਉੱਥੇ ਜਾ ਕੇ 79 ਚੱਕ 'ਚ ਗਿਆ। ਮੈਂ ਕਿੰਨੀ 6ਵੀਂ 'ਚ ਪੜ੍ਹਦਾ, ਕਹਿੰਦਾ ਠੀਕ ਹੈ ਇਮਤਿਹਾਨ ਦਿੱਤਾ। ਸਵਾਲ ਲਿਖਿਆ ਮੈਂ ਫਟਾਫਟ ਕਰ ਲਿਆ, ਸਵਾਲ ਮੈਨੂੰ ਬਹੁਤ ਆਉਂਦੇ ਸਨ। ਮੈਥ ਕਹਿੰਦਾ ਦਾਖਲਾ ਫਾਰਮੂਲਾ ਲਾ। ਮੈਂ ਕਿਹਾ ਇੱਥੇ ਅੰਗਰੇਜ਼ੀ ਹੈਗੀ? ਕਹਿੰਦੇ ਨਹੀਂ ਹੈ, ਉਰਦੂ ਦਾ ਹੀ ਹੈਗੀ ਹੈ। ਉਰਦੂ ਹੀ ਹੈ। 8ਵੀਂ ਕਰਕੇ ਤਾਂ ਪਹਿਲੇ ਜੂਨੀਅਰ ਕਰਨਾ ਪੈਣਾ, ਸੀਨੀਅਰ ਤਾਂ ਫਿਰ ਤੁਹਾਨੂੰ ਮੈਂ ਉੱਥੇ ਹੀ ਉਹ ਦਾਖਲਾ ਫਾਰਮ ਛੱਡਿਆ, ਘਰ ਆ ਗਿਆ। ਫਿਰ ਮੈਂ ਸੋਚਿਆ ਹੁਣ ਕੀ ਕਰਾਂ, ਮੈਂ ਸਮੁੰਦਰੀ ਜਾਣਾ ਨੰਗੇ ਪੈਰ। ਤੁਸੀਂ ਅਸਲ ਦੇ ਵਿੱਚ ਆਪਣੇ ਸਕੂਲ ਵਾਲਾ ਮਾਹੌਲ ਜਾਂ ਉੱਦਾਂ ਦੀ ਤਾਲੀਮ ਦਾ ਮਿਆਰ ਉਹ ਲੱਭ ਰਹੇ ਸੀ। ਮੈਨੂੰ ਨਹੀਂ ਪਤਾ ਕਿ ਕਿਹੜੀ ਤਾਕਤ ਸੀ ਮੈਨੂੰ ਲਈ ਫਿਰਦੀ ਸੀ। ਮੈਂ ਉੱਥੋਂ 7 ਮੀਲ ਚੱਲ ਕੇ 1 ਮੀਲ ਕੱਚਾ 7 ਮੀਲ ਪੱਕਾ ਚੱਲ ਕੇ ਦਸੰਬਰ ਦੇ ਦਿਨ ਨੰਗੇ ਪੈਰ, ਕੱਪੜਾ ਕੋਈ ਨਾ, ਫਟੇ ਕੱਪੜੇ, ਇਲਮ ਦੀ ਤਲਾਸ਼ ਦੇ ਵਿੱਚ ਗਲੀਆਂ ਗਲੀਆਂ ਉੱਥੇ ਚਲਾ ਗਿਆ। ਉਹਨੇ 6ਵੀਂ 'ਚ ਮੈਨੂੰ ਦਾਖਲ ਕਰ ਲਿਆ। ਥੋੜ੍ਹੇ ਦਿਨ ਆਉਣਾ ਜਾਣਾ। एक दिन एक सवाल पूछा, वो एक मेहनती लड़का है, कोई कहे हार्ड वर्किंग बॉय, कोई ये कहे वो कहे। मैं पक्का की रही गारंटी थी मेरे उठने तो पहले मैं वो पक्की की थी। मगर ही इज़ एन इंडस्ट्रियस बॉय, कम वेरी गुड। तो मैंने चुके कह रहा था यू आर द मॉनिटर ऑफ दिस क्लास, तू कितों आना? मैं गड्डी तो बना इस तरह करी तो कोटा नाल ये कोट छोटे कोट के बड़े कोट जी उत्थे का मुंडा मयूद्दीन है, 8ਵੀਂ पढ़ता, वो साइकिल ਤੇ ਲੈ ਜਾ ਕਰ ਲਿਆਇਆ ਕਰੇਗਾ। ਅੱਛਾ, ਉੱਥੋਂ ਫਿਰ ਉਹ ਮੈਨੂੰ ਮਹੀਉਦੀਨ ਨਾਲ ਬਿਠਾਇਆ। ਉਹ ਪਹਿਲਾ ਦਿਨ ਸੀ, ਮੈਂ ਸੂਰਜ ਹੁੰਦਿਆਂ ਘਰ ਪਹੁੰਚ ਗਿਆ। ਘਰ ਦੇ ਬੜੇ ਖੁਸ਼। ਲੇਕਿਨ ਉਦੋਂ ਵਾਕਿਆ ਇਹ ਹੋ ਗਿਆ ਸੀ ਕਿ ਪਟਵਾਰੀ ਜਿੰਨੇ ਜੀ ਉਨੇ ਹੀ ਕਿੱਲੇ ਤਕਸੀਮ ਕਰਦੇ ਸਨ। ਮੁਖਤਲਿਫ ਇਲਾਕਿਆਂ ਦੇ ਵਿੱਚ ਕਿਤੇ ਨੰਬਰਾਂ ਦੇ ਨਾਲ ਜ਼ਮੀਨ ਪਈ ਹੈ, ਕਿਤੇ ਹਰ ਜੀ ਨੂੰ 1 ਕਿੱਲਾ ਦਿੱਤਾ ਗਿਆ। ਸਾਦਕਾਬਾਦ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੀ। ਅਸੀਂ ਉੱਥੇ ਜਦੋਂ ਇੰਟਰਵਿਊ ਕਰਨ ਗਏ ਸੀ, ਉੱਥੇ ਉਹਨਾਂ ਨੇ ਵੀ ਇਹੀ ਦੱਸਿਆ ਸੀ, ਸਾਡੇ ਇਲਾਕੇ 'ਚ ਨੰਬਰਾਂ ਦੇ ਨਾਲ ਜ਼ਮੀਨਾਂ ਪਈਆਂ ਸੀ। ਅੱਛਾ, ਤੁਹਾਡੇ ਨਾਲ ਜਿੰਨੇ ਮੈਂਬਰ ਉਹਨੇ ਕਿੱਲੇ, ਤੁਸੀਂ ਤੇ ਸੋਚੀ ਪੈ ਗਏ ਹੋਣੇ ਬੋਲ ਸਾਹਿਬ ਗਏ ਉਹਨਾਂ ਸਾਰਿਆਂ ਸਾਹਮਣੇ 20 ਰੁਪਏ ਰਿਸ਼ਵਤ ਕੇ ਦਿੱਤੀ ਨਹੀਂ ਸੀ, ਪਤਾ ਨਹੀਂ ਸੀ। ਉਹ ਰਿਸ਼ਵਤ ਸਾਰਿਆਂ ਸਾਹਮਣੇ ਦੇ ਉਹਨਾਂ ਪਾੜ ਕੇ ਸੁੱਟ ਦਿੱਤੇ। ਕਿ ਉਹ ਇੰਨਾ ਸ਼ਰਮਿੰਦਾ ਹੋਇਆ, ਕਹਿੰਦਾ ਮੈਂ ਇੱਥੇ ਰਾਤ ਨਹੀਂ ਜਾਣਾ। ਅੱਧੀ ਰਾਤ ਨੂੰ ਤਿਆਰ ਹੋ ਗਿਆ ਵੀ ਇੱਥੋਂ ਛੱਡ ਜਾਓ। ਸਵੇਰੇ ਮਹੀਉਦੀਨ ਤੋਂ ਆਇਆ ਹੋਣਾ, ਚਲਾ ਗਿਆ ਵਿਚਾਰਾ। ਅਸੀਂ ਸਮੁੰਦਰੀ ਉੱਪਰ ਰੱਖੇ ਆਪਣੇ ਕੋਈ ਚੀਜ਼ਾਂ ਮੋਢਿਆਂ 'ਤੇ ਰੱਖੀਆਂ ਅਤੇ ਅਸੀਂ ਨਾਲੜਾ ਰੋਡ 'ਤੇ ਜਾ ਰਹੇ ਸੀ ਪੈਦਲ। ਨਾਲੜਾ ਗਏ, ਨਾਲੜੇ ਤੋਂ ਅੱਗੇ ਗੋਜਰਾ ਆਇਆ, ਉੱਥੇ ਰਾਤ ਪੈ ਗਈ। 97 ਚੱਕ ਸਾਡੇ ਪਿੰਡ ਦੇ ਹੈ ਸਨ, ਉੱਥੇ ਚਲੇ ਗਏ। ਅੱਛਾ ਜੀ, ਉਹਨਾਂ ਕੋਲ 2 ਕਮਰੇ ਜੀ ਕਮਰਾ ਸਾਡੇ ਹਵਾਲੇ ਕਰ ਦਿੱਤਾ। ਠੀਕ ਹੈ, ਉੱਥੇ ਵੀ ਹੁਣ ਕੋਸ਼ਿਸ਼ ਕਰੀਏ ਅਸੀਂ ਹਿਸਾਬ ਬਣ ਜਾਵੇ। ਹਾਂ, ਅਤੇ ਉਹ ਕਹਿਣ ਜੇ ਤੁਸੀਂ ਨਾਨ ਲਾਟੀ ਹੋ ਗਏ, ਨਾਨ ਲਾਟੀ ਉਹ ਲਾਟ ਹੋ ਗਈ ਹੈ, ਨਾਨ ਲਾਟੀ। ਹੁਣ ਕੀ ਕਰੀਏ? ਨਾਲ ਦੇ ਪਿੰਡਾਂ ਜਾਈਏ, ਗੋਜਰੇ ਗਏ। ਕਣੀਆਂ ਇੱਕ ਜਗ੍ਹਾ ਹੈਗਾ ਜਿਸ ਦਾ ਇਹ ਹੈਗਾ ਤੁਹਾਡਾ ਕਿਸਾਨਾ, ਮੈਂ ਵੀ ਉਸੇ ਪਿੰਡ ਦਾ। ਅੱਛਾ ਜੀ, ਕਣੀਆਂ ਪਿੰਡ ਸਾਡਾ। 2-3 ਇੱਧਰਲੇ ਪਾਸੇ ਨੂੰ ਆਇਆ, ਕਣੀਆਂ, ਉੱਥੇ ਅਸੀਂ ਗਏ। 2 ਕਣੀਏ ਨੇ, ਇੱਕ ਸਿੱਖਾਂ ਵਾਲਾ ਇੱਕ ਮੁਸਲਮਾਨ ਵਾਲਾ। ਬਸ ਸਿੱਖਾਂ ਵਾਲਾ ਜਿਹੜਾ ਸੀ ਨਾ, ਜਿਹੜਾ ਸਿੱਖਾਂ ਵਾਲਾ ਉਹ ਸਾਡਾ ਕਣੀ ਹੈ। ਅੱਛਾ ਜੀ, ਅਤੇ ਉੱਥੇ ਚਲੇ ਗਏ। ਸਾਰਿਆਂ ਨੇ ਕੋਸ਼ਿਸ਼ ਕਰਦੇ ਰਹੇ, ਦਰਖਾਸਤ ਦਿੱਤੀਆਂ ਕਿ ਨਹੀਂ ਇੱਥੇ ਵਾਲੇ ਜਿਹੜੇ ਬੰਦੇ ਉਹ ਵੀ ਕਰਾਂਗੇ। ਹਿੰਦੁਸਤਾਨੀ ਸਿੱਖ ਮਾਲ ਅਫਸਰ ਜਿਹੜਾ ਬਣੇ, ਉਹ ਇੱਕ ਬੰਦੇ ਨੂੰ ਪੁੱਛਿਆ ਨਾ ਕਿ ਕੌਣ ਹੈ ਤੇਰੇ ਬੇਟੇ? ਇੱਕ ਤਾਂ ਰੱਖਿਆ ਸਕੂਲ ਮੁਹੰਮਦ, ਕਹਿੰਦਾ ਨਾਮ ਹੀ ਉਸਕੇ ਸਕੂਲ ਮੁਹੰਮਦ ਰੱਖ ਲਿਆ। ਨਾਮ ਮਿਲਿਆ ਅਤੇ ਰਾਤ ਨੂੰ ਅਸੀਂ ਵਾਪਸ ਫਿਰ ਆ ਗਏ। ਫਿਰ ਅਸੀਂ ਬੜੀ ਹੁਣ ਕਿੱਥੇ ਜਾਵਾਂ। ਫਿਰ ਮੈਂ ਦਾਖਲਾ ਲੈ ਲਿਆ ਅਤੇ ਪੱਕੇ ਨੇ। ਅੱਛਾ, ਪੱਕਾ ਆਨਾ, ਪੱਕਾ ਸਟੇਸ਼ਨ ਉਤੋਂ ਇਹ ਸਾਡਾ ਸੀ ਕੋਲ ਨਿਹਾਲ ਸਿੰਘ ਦੇ ਕੋਲ ਸੀ। 97 ਵਿੱਚ ਹੋਰ ਕੋਈ ਨਾ ਮਿਲਿਆ। ਮੈਂ ਇਹ 78-79 ਤੋਂ ਪਿੱਛੇ ਹੈ ਕਾਫੀ ਹੈ ਪੱਕਾ ਆਨਾ ਜਿਹੜਾ। ਹਾਂਜੀ ਪੱਕਾ, ਬਿਲਕੁਲ ਪੱਕਾ। ਅੱਗੇ ਸਰ ਇੱਕੋ ਹੀ ਪਟਰੀ ਲੱਗਦੀ ਹੈ, ਸਰ ਸ਼ਮੀਰ ਬਾਬਾ ਰੰਗ ਅਲੀ ਸਰਕਾਰ। ਫਿਰ ਇਹ ਫੈਸਲਾਬਾਦ ਨੂੰ ਹੁੰਦੀ ਫਿਰ ਲਾਹੌਰ ਹੁੰਦੀ। ਉੱਥੇ ਮੈਂ ਦਾਖਲ ਸਾਲ ਨਾ ਰਿਹਾ। ਉੱਥੇ ਵੀ ਉਰਦੂ ਸੀ, ਅੰਗਰੇਜ਼ੀ ਕੋਈ ਨਾ। ਫਿਰ ਮੈਂ ਪੈਦਲ ਆਉਣਾ ਅਤੇ ਮੈਨੂੰ ਪੈਰਾਂ 'ਚ ਨਾ ਵੱਟੀਆਂ ਲੱਗਦੀਆਂ ਸੀ ਬਹੁਤ ਜ਼ਿਆਦਾ।
ਤੁਹਾਡਾ ਇਲਾਕਾ ਤਾਂ ਨਹੀਂ ਸੀ ਇਦਾਂ ਦਾ, ਤੇ ਤੁਸੀਂ ਸੋਚਦੇ ਹੋਣੇ ਵੀ ਯਾਰ ਇਹ ਜ਼ਮੀਨ ਕਿਵੇਂ ਦੀ ਹੈ। ਨਹਿਰ ਤੇ ਤੁਸੀਂ ਰੇਲ ਨਾਲ ਜਾਣਾ, ਤੁਸੀਂ ਬਟੀਆਂ ਹੋਣੀਆਂ ਤੇ ਮੇਰੇ ਪੈਰਾਂ 'ਚ ਵੀ ਖੂਨ ਚੱਲਣ ਲੱਗ ਪਿਆ। ਓਹੋ, ਜੁੱਤੀਆਂ ਉਦੋਂ ਕਿੱਥੇ ਹੁੰਦੀਆਂ ਸੀ? ਕਿੱਥੇ ਸੀ, ਜੁੱਤੀ ਦਾ ਰਿਵਾਜ ਹੀ ਨਹੀਂ ਸੀ। ਇੱਕ ਦੋ ਦਿਨ ਗਿਆ ਤੇ ਇੱਕ ਦਿਨ ਉਹ ਤੇ ਕਾਂਟੇ ਵਾਲਾ ਕਹਿੰਦਾ ਕਾਕਾ ਤੂੰ ਕਿੱਥੋਂ ਆਉਣਾ? ਮੈਂ ਕਿਹਾ ਕੋਟਨਿਹਾਲ ਸਿੰਘ ਸੀ 97 ਚੱਕ ਚੋਂ ਆਉਣਾ। ਕਹਿੰਦੇ ਜੁੱਤੀ ਹੋਣੀ, ਮੈਂ ਜੁੱਤੀ ਮੇਰੇ ਹੈ ਨਹੀਂ। ਹੁਣ ਫਿਰ ਇਹ ਕੀਤਾ ਕਿ ਹੁਣ ਮੈਂ ਜੁੱਤੀ ਤੱਕ ਨੂੰ ਲੈ ਕੇ ਆਊਂਗਾ। ਜਦੋਂ ਜੁੱਤੀ ਲੈ ਕੇ ਆਇਆ, ਜੁੱਤੀ ਮੇਰੇ ਆਵੇ ਕੋਈ ਨਾ। ਮੈਂ ਉੱਥੇ ਰਾਤੀ ਮੈਂ ਸਾਰੀ ਮੈਂ ਫਿਰ ਸਕੂਲੇ ਨਹੀਂ ਗਿਆ, ਖੂਨ ਚੋਂ ਤੇ ਪੈਰਾਂ ਲੈ ਕੇ ਤੇ ਵਾਪਸ ਆ ਗਿਆ। ਮੈਂ ਕਿਹਾ ਮੇਰੀ ਕਿਸਮਤ ਪੜ੍ਹਨਾ ਹੈ ਨਹੀਂ। ਇਸੇ ਤਰ੍ਹਾਂ ਫਿਰ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਆ ਗਿਆ। ਮਈ ਦੇ ਵਿੱਚ ਭਾਈ ਨੂੰ ਪਤਾ ਲੱਗਾ ਕਿ ਪੀਰ ਮਹੱਲ ਦੇ ਕੋਲ 10 ਚੱਕ ਦੇ ਵਿੱਚ ਬੰਦੇ ਰਹਿੰਦੇ ਨੇ, ਉਹਨਾਂ ਕੋਲ ਚੱਲਦੇ ਆ। ਉਹਨਾਂ ਕੋਲ ਚੱਲ ਪਿਆ। ਪਹਿਲੇ ਗੋਜਰੇ ਤੱਕ ਪੈਦਲ ਗਏ, ਗੱਡੀ ਉੱਤੇ ਨਹੀਂ ਸੀ ਅੜੀ ਹੁੰਦੀ ਕੋਟਨਿਹਾਲ ਸਿੰਘ ਦੀ, ਉੱਜੜਿਆ ਸੀ ਸਾਰਾ। ਕਿਤਾਬਾਂ ਤਾਂ ਮੈਂ ਹੀ ਚੁੱਕਿਆ ਸੀ ਉੱਥੇ ਜਾ ਕੇ, ਦਿਨ ਤੋਂ ਲਿਖਦਾ ਹੁੰਦਾ ਸੀ। ਉੱਥੋਂ ਆ ਕੇ ਫਿਰ ਗੋਜਰਾਂ ਚੜ੍ਹੇ, ਫਿਰ ਸ਼ੋਰਕੋਟ ਆਇਆ। ਸ਼ੋਰਕੋਟ ਲਾਹੌਰ ਦੀ ਗੱਡੀ ਬਹਿ ਗਏ। ਉੱਥੋਂ ਪਹਿਲੇ ਸਟੇਸ਼ਨਾਂ ਦਾ ਕੀਕਾ ਹੁੰਦਾ, ਅਤੇ ਫਿਰ ਆਉਂਦਾ ਪੀਰ ਮਹੱਲ, ਅਤੇ ਤੀਸਰਾ ਸਟੇਸ਼ਨ ਸੀ 17 ਮੀਲ ਸੀ ਉੱਥੋਂ। ਅੱਛਾ, ਸ਼ੋਰਕੋਟ ਤੋਂ। ਠੀਕ ਹੈ। ਮਗਰੇਜਾ ਸਟੇਸ਼ਨ। ਇੱਕ ਆ ਕੇ ਬੰਦਾ ਆ ਕੇ ਪੁੱਛਦਾ ਕਿੱਥੇ ਜਾਣਾ, ਕਿੱਥੇ ਜਾਣਾ? ਕਿ ਮਗਰੇਜਾ। ਉਹਨੂੰ ਕਿਹਾ ਕਿ ਰੇਟ ਹੈਗਾ, ਟਿਕਟ ਕੋਈ ਨਹੀਂ। ਕਹਿੰਦਾ ਪਿੱਛੇ ਉਤਰ ਜਾਓ। ਪਿੱਛੇ ਉਤਰ ਕੇ ਤਾਂ ਪਿਛਾ ਨੂੰ ਚੱਲ ਪਏ ਜਦੋਂ ਗੱਡੀ ਆਈ ਹੈ। ਉੱਧਰ ਬਾਬੂ ਨਹੀਂ ਹੋਏਗਾ। ਅਸੀਂ ਉੱਦਾਂ ਹੀ ਕੀਤੀ। ਉੱਧਰ ਕੇ ਅਸੀਂ 11 ਵਜੇ ਉੱਥੇ ਗਣਨਾ ਸਿਰ 'ਤੇ ਰੱਖੀ, ਉੱਥੇ ਪਹੁੰਚ ਗਏ। ਉੱਥੇ ਫਿਰ ਆਤਾ ਸੀ, ਉਹਦੇ 'ਚ ਇੱਕ ਝੁੱਗੀ ਸੀ, ਉਹ ਸਾਡੇ ਕਬਜ਼ੇ 'ਚ ਆਈ। ਝੁੱਗੀ ਦਾ ਇੱਕੋ ਰਸਤਾ ਸੀ, ਉਹੀ ਅੰਦਰ ਜਾਣ ਦਾ, ਉਹੀ ਬਾਹਰ ਜਾਂਦਾ, ਉਹੀ ਰੋਸ਼ਨਦਾਨ। ਅੱਛਾ ਜੀ। ਹਾਂ, ਅਸੀਂ ਸ਼ੁਕਰ ਕੀਤਾ ਚਲੋ ਸਾਨੂੰ ਛੱਤ ਮਿਲ ਗਈ। ਚਲੋ ਫਿਰ ਉਹ ਲਾਹੌਰ ਦਾ ਇੱਕ ਰਾਹੀਂ ਸੀ ਪਟਵਾਰੀ, ਨੌਕਰੀ ਛੱਡਣੀ ਸੀ। ਕਹਿੰਦਾ ਗੱਲ ਸੁਣੋ, ਤੁਹਾਨੂੰ ਮੈਂ ਟੈਂਡਰ ਅਲਾਟ ਕਰ ਦਿੰਦਾ, ਤੁਸੀਂ ਕਬਜ਼ਾ ਕਰ ਲਓ। ਪਾਣੀ ਕਹਿੰਦਾ ਤੋੜ ਕੇ ਤਕੜੇ ਸਰ ਭਰਾ ਮੇਰੇ, ਇਹਨਾਂ ਨੇ ਤੋੜ ਕੇ ਕਬਜ਼ਾ ਕਰਕੇ ਕਣਕ ਵੀ ਦਿੱਤੀ। ਫਿਰ ਉਹਨਾਂ ਦਿਨ ਜਦੋਂ ਕਾਇਦੇ ਫੌਤ ਹੋਇਆ ਨਾ, ਉਦੋਂ ਸੰਨ 48 'ਚ। ਹਾਂਜੀ, ਸੰਨ 48 'ਚ ਕਾਇਦੇ ਨੂੰ ਫੌਤ ਹੋਇਆ। ਉਦੋਂ 10 ਦਿਨ ਪਹਿਲੇ ਨਾਲ ਇੱਕ ਪਟਵਾਰੀ ਹੁੰਦਾ ਸੀ ਕਹਿੰਦਾ, ਅਤੇ ਉਹ ਆਪਣੀ ਬੇਗਮ ਉਹਦੀ ਨਵੀਂ ਸ਼ਾਦੀ ਸੀ, ਮੈਨੂੰ ਛੱਡ ਜਾਂਦਾ ਸੀ ਕੋਲ, ਅਤੇ ਉਹ ਰਸਾਲੇ ਪੜ੍ਹਦੀ ਸੀ। ਸ਼ਮਾ ਰਸਾਲਾ ਪੜ੍ਹਦੀ ਸੀ, ਜਿਹੜਾ ਦਿੱਲੀ 'ਚ ਆਉਂਦਾ ਨਾ। ਠੀਕ। ਉਹ ਪੜ੍ਹਦੀ ਸੀ ਅਤੇ ਅੰਦਰ ਗਈ, ਅਤੇ ਮੈਂ ਪੜ੍ਹਨ ਲੱਗ ਪਿਆ। ਉਹ ਸ਼ਬਦ ਨੂੰ ਪੜ੍ਹਨਾ ਆਉਂਦਾ? ਮੈਂ ਕਿਹਾ ਮੈਂ ਪੜ੍ਹਨਾ ਆਉਂਦਾ, ਮੈਂ 6ਵੀਂ ਪੜ੍ਹਦਾ ਸੀ। ਕਹਿੰਦੀ ਮੈਂ ਚੌਧਰੀ ਨਾਲ ਗੱਲ ਕਰਨੀ ਹੈ। ਉਹ ਆਇਆ, ਉਹਨੂੰ ਕਹਿੰਦੇ ਚੌਧਰੀ ਇਹਨੂੰ ਦਾਖਲ ਕਰਵਾ। ਕਹਿੰਦਾ ਠੀਕ ਹੈ, ਹਲਕਾ ਮੇਰਾ ਹੈ। ਉਹਦੇ ਅੱਲਾ ਨੇ ਸੁਣ ਲਈ। ਫਿਰ ਉੱਥੋਂ ਆਇਆ ਸੀ ਦਿਨ 4-5 ਮੀਲ 18 ਚੱਕ ਨਾ, 4-5 ਮੀਲ ਸੀ ਉੱਥੋਂ। ਠੀਕ। ਉੱਥੇ ਦਾਖਲ ਕਰ ਦਿੱਤਾ। ਹੁਣ ਮੈਂ ਇਕੱਲਾ ਜਾਣਾ, ਇਕੱਲਾ ਬੰਦਾ, ਕੋਈ ਨਾਲ ਨਹੀਂ, ਸੰਗੀ ਸਾਥੀ ਕੋਈ ਵੀ ਨਹੀਂ ਸੀ। ਸੰਗੀ ਸਾਥੀ ਕੋਈ ਨਹੀਂ, ਡਰ ਲੱਗਣਾ। ਸਵੇਰੇ ਇੰਨੇ ਵਜੇ ਉੱਠਣਾ ਕਿ ਸੂਰਜ ਮੈਨੂੰ ਨੇੜੇ ਜਾ ਕੇ ਨਿਕਲਦਾ ਸੀ, ਜਿਹੜੇ ਵਾਪਸ ਰਾਹ 'ਚ ਛੁਪ ਜਾਂਦਾ ਸੀ। ਫਿਰ ਕਿਤੇ ਖੋਜ ਨੱਸਣਾ, ਕੋਈ ਲੂਣ ਹੀ ਨੱਸਣੀ, ਮੈਨੂੰ ਡਰਨਾ। ਫਿਰ ਮੈਂ ਕਿਹਾ ਮੈਂ ਵੀ ਜਾਨਵਰ ਇਹਨਾਂ ਵਰਗਾ ਹੀ ਹਾਂ। ਫਿਰ ਡਰ ਮੈਨੂੰ ਡਰ ਨਹੀਂ ਆ ਗਿਆ। ਮੈਂ ਕਿਹਾ ਮੇਰਾ ਅੱਲਾ ਜੀ ਮੇਰੇ ਨਾਲ ਹੈਗਾ। ਕਿਤਾਬ ਬੜੀ ਸੋਚ ਲਿਖੀ ਕਿ ਮੈਂ ਕਿਉਂ ਡਰੂ, ਅੱਲਾ ਮੇਰੇ ਨਾਲ। ਉਹ ਫਿਰ ਉਹਨਾਂ ਦਿਨ ਜੀ ਗੱਲ ਕਹਿੰਦੇ ਨੇ ਨਾ, ਸਭ ਕੁਝ ਬੰਦਿਆ ਤੇਰੇ ਅੰਦਰ, ਵਿੱਚ ਹੀ ਮਸਜਿਦ, ਵਿੱਚ ਹੀ ਮੰਦਰ, ਡਰ ਵੀ ਵਿੱਚ ਹੀ ਆ ਤੇ ਤਗੜਾਈ ਵੀ ਵਿੱਚ ਹੀ ਆ। ਬਸ ਦਿਲ ਨੂੰ ਮਜ਼ਬੂਤ ਕਰ ਲਓ ਤੇ ਬੰਦੇ ਦਾ ਡਰ ਖਤਮ ਹੋ ਜਾਂਦਾ। ਖਤਮ ਹੋ ਗਿਆ ਡਰ ਤੇ ਮੈਂ ਕਾਬੂ ਪਾ ਲਿਆ। ਹਨੇਰਾ ਹੋਣਾ, ਖਰਗੋਸ਼ ਜਾਣਾ, ਜੋ ਮਰਜ਼ੀ ਹੁੰਦਾ ਹੋਵੇ। ਮੈਂ ਕਹਿੰਦਾ ਸੀ ਮੈਂ ਵੀ ਨਾ ਜਿਹੜੇ ਹੈ ਨਾ ਜੰਗਲਾਂ ਜਾਨਵਰ ਜਿਹੜੇ ਨਾ, ਮੈਂ ਵੀ ਇਹਨਾਂ ਵਰਗਾ ਹੀ ਹੈਗਾ। ਉੱਥੇ ਵਿੱਚ 6ਵੀਂ ਪੜ੍ਹੀ, 6ਵੀਂ 'ਚ ਫਸਟ ਆਇਆ ਸੀ। ਇੰਨੇ ਕ੍ਰਾਈਸਿਸ ਤੋਂ ਬਾਅਦ ਵੀ ਤੁਹਾਡਾ ਸ਼ੌਕ ਜਿਹੜਾ ਸੀ ਉਹ ਬਰਕਰਾਰ ਸਾਲ ਜ਼ਾਇਆ ਹੋ ਗਿਆ। ਫਾਤਿਹਾ ਉੱਥੇ ਪੜ੍ਹਨੀ ਆਈ ਜਦੋਂ ਕਾਇਦਾ ਮਰਿਆ ਨਾ, ਅਤੇ ਉਦੋਂ ਕਹਿੰਦੇ ਕਿ ਉਦੋਂ ਫਿਰ ਸਾਰੇ ਸਕੂਲਾਂ 'ਚ ਕਰਵਾਈ ਗਈ। ਸਾਨੂੰ ਸਾਰੇ ਸਕੂਲਾਂ 'ਚ, ਸਾਡੇ ਪਿੱਛੇ ਸਾਨੂੰ ਕੀ ਪਤਾ ਸੀ ਫਾਤਿਹਾ ਕੀ ਹੁੰਦੀ, ਕੋਈ ਜਾਂਦਾ ਨਹੀਂ ਸੀ। ਮਸਜਿਦ 'ਤੇ ਕਿਹਾ ਸੀ ਕੋਈ ਨਹੀਂ ਜਾਂਦਾ, ਮੌਲਵੀ ਰੱਖਿਆ ਸੀ ਸਿਰਫ। ਇੰਸਟੀਟਿਊਸ਼ਨ ਦੇ ਵਿੱਚ ਵੀ ਜ਼ਿਆਦਾ ਬ੍ਰਾਹਮਣ ਸੀ, ਅਤੇ ਫਿਰ ਇਸ ਤਰ੍ਹਾਂ ਹੁਣ ਪਹਿਲੇ ਸਾਨੂੰ ਦੀਨੀ ਤਾਲੀਮ ਵੀ ਇੱਥੇ ਫਿਰ ਪਾਕਿਸਤਾਨ 'ਚ ਤੁਹਾਨੂੰ ਮਿਲਣ ਲੱਗ ਪਈ। ਫਾਤਿਹਾ ਸਾਨੂੰ ਸਿਖਾਈ ਜੀ। ਬੈਠਾ ਇੱਕ ਮਾਸਟਰ, ਹੁਣ ਤੱਕ ਮੈਨੂੰ ਯਾਦ ਹੈ। हाँ, वो 18 ਚੱਕ का जो हेड मास्टर है रब नवाज खतरान,
तो वहाँ 8 लड़के थे, 8वीं जमात के 8 ही फेल हो गए थे। वो कई दिन तक साहिब फराश रहा। साहिब फराश मैनू की पता कौन सा। वो कहता अच्छा इम्तहान लिया ना जो कहते एनू की कहते। मैं कहा जी नोल। अच्छा बाल जे तू ना पास किया तेरे फिर मुड़ के जो नहीं दाखिल करना। मैं कोई कर सारा साल लाना साहब पिछे कट देते, पिछे बैठ के खेसी होंगी सी गर्म कपड़े का एक बार खेसी से बुक्कड़ मार के पिछे बैठा रहना। ते जिस वेले फिर इम्तहान होया 8वीं हो गया सन 50 सन 50 8वीं हो गया। 8वीं जो हो गया मई का महीना तो वो मास्टर ने भेजा चपड़ासी ने कि मोहम्मद शफी को आके लिया। वो आके मोहम्मद शफी का नाम लेते एक उठ के खड़ा हो गया चला गया। बलदीर पूछी नहीं मोहम्मद शफी रहीम बख्श लियाओ। नाल मेरे बैठे होंगे मुराद गाधी चाहे 2 बार MP भी बनया तो मर गया बच्चे दर रोले सीगे वो फिर ढो मिल गई ना ਤੁਹਾਨੂੰ ਢੋਈ मिल गई सारे वो सारे अगे पीछे हो गए भाई ठीक है फिर दोस्त मेरा सरदार सी राई सी अमरीका होने वो फिर नाल ही मेरे आना चाहिए तो मेरी मिन्नत कर मैं तो रोटी पका दिया करूँगा फिर तू मेरे को बना दे कख नहीं। फिर छुट्टियाँ हो गई सन 50 दी। भरा मेरा कहे तेन DC बनाना तेन बनाना मोहतम बनाना कैनाल डिपार्टमेंट का बड़े ख्वाब होते सन। ਸਾਰੀ ਵਾਲਾ ਛੋਟਾ ਭਰਾ ਪੜਿਆ ਲਿਖਿਆ ਸੀਗਾ ਸਾਰੇ ਭਰਾਵਾਂ ਦਾ ਸੀਨਾ ਚੌੜਾ ਹੋ ਗਿਆ ਕਿ ਹੁਣ ਅਸੀਂ ਆਪਣੇ ਭਰਾ ਨੂੰ ਕੋਈ ਅਫਸਰ ਬਣਾਉਣਾ ਹੈ। 28 ਸਤੰਬਰ ਦਿਨ ਜੁਮੇਰਾਤ सन 50 ਡੁੱਬ ਕੇ ਮਰ ਗਏ ਭਾਈ ਤੁਹਾਡਾ ਉਹ ਭਾਈ ਓਏ ਹੋਏ ਨਹੀਂ ਨਸੀਬ ਹੋਇਆ ਉਹਨੂੰ ਦੇਖਣਾ। ਮੈਂ ਫਿਰ ਕਿਹਾ ਮੈਂ ਹੁਣ ਕੀ ਬਣਨਾ। ਮੈਂ ਫਿਰ 9ਵੀਂ 10ਵੀਂ ਉਰਦੂ ਰੱਖ ਲਿਆ। ਮੈਂ ਪਾਸ ਤਾਂ ਮੈਂ ਕਲਰ ਕੇ ਬਣਨਾ ਕਿਤੇ ਮੈਂ ਹੋਰ ਕੀ ਬਣਨਾ। मैं बड़ा बहुत सारा गम किया फिर छुट्टियों तो बाद भी ना आया बाहर चढ़ना बहुत गम किया फिर ये मस्कीन तो सरदार फिर उत्ते गए यार तो रोटी पका करेंगे रात छड़े को आ जाए कट्ठे आटा अपना भी घ्यो अपना ये फिर मैं चला गया उत्थे कमाली है नवा बाजार उत्ते आया सी वो चलिया कोई नहीं तो फिर लोगों ने मुझे कब्जे कर लिया नवे बाजार अड्डे नाल ही चलिया नहीं सी। बड़ा फस करना आया सी कि करना वो फिर उत्ते जाके रहन लग पे ते 9वीं 10वीं मैं फिर उर्दू फारसी रख ली। मैं तो अगे जाना नहीं है जिसने फिर 10वीं इम्तहान दिता सरदार मैं परचा किया हिसाब का किया हिसाब का वो ऐसी अलजबरा तो बिल्कुल नहीं आता। कहता अल्फ बे का मुरबा किस तरह होंगे अल्फ बे का कि होता 6 का मुरबा गाजर का मुरबा कहते कि मुरबा हो सकता ਉਹ नहीं सी आता। वो मैं वो कर दिता सी वो मेरा अपने नंबर लग गया सन वो भी कर दिता फड़िया गया सी परचा हम क्या हूँ तेन बाकी नहीं करते हैं इन्ना मैं रैत करना थोड़े ने मैं अपने जो बहुत अच्छे नंबर आते सन जेड़े सवालों के वो मैं छड़ दे मैं बाद च करांगा हो रह गया फिर भी वो मेरा 90% तो वध ही आ गया सन 200 से आना सी 180 पता नहीं आया फारसी चो 129 आए थे 150 तो मैं फिर क्या वर्दी वाला जो रेलवे स्टेशन होंगे ASM होंगे साढ़े उत्ते होंगे ASM होंगे तो वो जो बड़े बड़े लोग आके बहते होंगे वैगन बस तो होंगी कोई नहीं सी। मैं कहना यह बनना झंडी हिलांदा तो गड्डी चलती है। फिर मैं लाहौरों प्रॉस्पेक्ट्स मंगवा लिया थे ASM वास्ते। अच्छा वो फिर मैं कहते रोजगार के महकमे के तहत तुम भेजो। मैं लैलपुर जा रहे राह बैठे 35 वाले शाह साहब पता नहीं की कौन फेजदार सी कहते कहा तू कितने जाना। मैं कहा मैं रोजगार के महकमे जाना दरखास्त तो उम्र भी 18 साल नहीं बनती कागजात इतने आप मर्जी ने लिखी थी ना वो तो असल तो नहीं सी लिखनी ना असल तो बाद में पता किया ना डेट कन्वर्टर टेबल जो दब के VSU दिन जो रात लभ्या 4 अक्तूबर सन ये 34 बनता ठीक ते ओहदे नाल फिर मैं कर गया तो उन्हें इनकार कर दिता
ਕਹਿੰਦੇ ਵੀ 18 ਸਾਲ ਦੀ ਹੋ ਗਈ। ਸ਼ਾਹ ਸਾਹਿਬ 35 ਵਾਲੇ ਨਾਲ ਹੀ ਸਨ ਮੇਰੇ। ਜਿਹੜੇ ਤੁਰੇ ਜਾਂਦੇ ਸੀ ਰਾਤ ਮੇਰੀ ਟੋਪੀ ਰੱਖਦੀ, ਮੈਂ ਕਹਿੰਦੇ ਲੰਮਾ ਤੇ ਹੈ ਤੇ ਮੋਚ ਨਾਲ ਦਾੜੀ ਕੋਈ ਸ਼ੁਰੂ ਨਹੀਂ ਹੈਗਾ, ਤੇ ਜੋ ਚੰਗਾ ਲੱਗੂ ਚੁੱਕ ਕੇ ਮੇਰੇ ਤੇ ਟੋਪੀ ਰੱਖ ਦਿੱਤੀ। ਕਰਾਕੁੱਲੀ ਉਹ ਨਹੀਂ, ਉਹ ਆਪ ਨੂੰ ਕਾਇਦੇ ਨਹੀਂ ਪਾਲੀ। ਕਰਾਕੁੱਲੀ ਕੁਰਾਕੁਲੀ ਤਾਂ ਉਹ ਲੰਮੀ ਜਿਹੀ ਹੁੰਦੀ ਹੈ ਨਾ। ਅੱਛਾ, ਉਹ ਕਾਇਦਾ ਤਾਂ ਉਹ ਵੀ ਪਾਉਂਦੇ ਰਹੇ। ਹਾਂ, ਉਹ ਕੁਰਾਕੁਲੀ ਉਹ ਦੂਸਰੀ ਹੋਰ ਹੁੰਦੀ ਹੈ। ਸਹੀ। ਹੁਣ ਕਿਹਾ ਵੀ ਗੱਲ ਇਹ ਵੇ ਕਿ ਮੈਂ ਨਹੀਂ ਭੇਜ ਸਕਦਾ, 18 ਸਾਲ ਦਾ ਹੋਏਗਾ, 1 ਸਾਲ ਇੰਤਜ਼ਾਰ ਕਰ ਲਓ। ਮੈਂ ਕਿਹਾ ਅਗਲੇ ਸਾਲ ਮੇਰਾ 1 ਜ਼ਾਇਆ ਹੋਏਗਾ, 1 ਸਾਲ ਹੋਰ ਜ਼ਾਇਆ ਹੋਏਗਾ। ਜਿਹੜੇ ਬਾਹਰ ਆ ਗਏ ਨਾ ਬੜਾ ਮਾਯੂਸ ਹੈ, ਕਹਿੰਦੇ ਇੱਕ ਵਾਰ ਦਿਖਾ ਦੇਂ ਆਪਣਾ ਸਰਟੀਫਿਕੇਟ, ਇੱਕ ਵਾਰੀ ਹੋਰ ਦਿਖਾ। ਸਰਟੀਫਿਕੇਟ ਦਿਖਾਇਆ। ਅਸੀਂ 2 ਸੀ ਮੁਹੰਮਦ ਸ਼ਫੀ ਸਾਡੀ ਕਲਾਸ 'ਚ। ਇੱਕ ਸੀ ਮੁਹੰਮਦ ਸ਼ਫੀ ਰਾਜਪੂਤ, ਇੱਕ ਸੀ ਮੁਹੰਮਦ ਸ਼ਫੀ ਗੁਜਰ, ਉਹਦੇ ਤਾਂ ਮੁਹੰਮਦ ਸ਼ਫੀ ਗੁਜਰ। ਹਾਲਾਂਕਿ ਮੈਂ ਨਾਲ ਲਿਖਣਾ ਨਹੀਂ ਚਾਹੀਦਾ, ਬੜਾ ਇਹਦੇ ਨਾਲ ਤਫਰੀਕ 'ਚ ਪੈਦਾ ਹੁੰਦੀ ਹੈ। ਉਹ ਲਿਖਦਾ, ਕਹਿੰਦਾ ਦਿਖਾ ਜੀ ਨਾ। ਹਾਂ, ਗੁਜਰ ਜਾਂ ਸੁਲਤਾਨ ਅਲੀ ਗੁਜਰ ਜ਼ਰਾਤੀ ਕਾਲਜ ਦੇ ਵਿੱਚ, ਉਹ ਮਜ਼ਹਬ ਗੁਜਰਾਂ ਦੀ ਬੜੀ ਕਰਦਾ। ਉਹ ਚਲਾ ਗਿਆ ਆਫਿਸ ਦਾ ਸੀਰਤ ਆਦਮੀ ਇੱਕ ਪਾਸੇ ਡਿਸਅਪੀਅਰ ਹੋ ਗਿਆ, ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਗਿਆ। ਮੈਂ ਫਿਰ ਉੱਥੇ ਸਿੱਧਾ ਲੈਬ ਘੰਟਾ ਘਰ ਦੇਖਿਆ, ਬੜਾ ਘੁੰਮ ਫਿਰ ਕੇ ਫਿਰ ਮੈਂ ਜ਼ਰਾਤੀ ਕਾਲਜ में ਚੱਲ ਪਿਆ ਗੋਬਿੰਦਪੁਰ ਡੀ ਗਰਾਊਂਡ ਜਾ ਕੇ ਮੈਂ ਦੇਖਾਂ ਕਿ ਮੁੰਡੇ ਛੁੱਟੀਆਂ से लेटे अच्छा लगा। मैं यार इतने दाखिल नहीं हो सकता। कहते जे ज़्यादा नंबर होना तो 20 नंबर कट इन्ना 50 नंबर कटते तो फिर दाखिल हो जाता बंदा। अच्छा, मैं ठीक है। 13 सीटां सी लैलपुर दी ते ਉਹਦੇ ਚੋਂ ਜਿਹੜੇ ਮੈਰਿਟ ਬਣਿਆ ਤੇ ਮੇਰਾ 13 ਚ ਆ ਗਿਆ। ਸਹੀ। 2 ਜੰਗ ਦੀਆਂ, 2 ਸੁਰਖੋ ਦੀਆਂ, ਸਭ ਸ਼ਾਰਟ ਲਿਸਟ ਹੋ ਗਿਆ। ਹਾਂ, 80 ਪੂਰੀ 80 ਤੋਂ ਵੱਧ ਹੈ ਨਹੀਂ। 45 ਮੁਰਬੇ ਚ ਯੂਨੀਵਰਸਿਟੀ ਹੁਣ ਹੋਈ ਹੈ ਨਾ, ਉਹ ਕਾਲਜ ਸੀ PAC ਪੰਜਾਬ ਐਗਰੀਕਲਚਰ ਕਾਲਜ ਦਾ, ਤੇ ਮੈਂ ਦਾਖਲ ਹੋ ਗਿਆ। ਉਹ ਫਿਰ ਇੰਨਾ ਪੌੜਾ ਪਿਆ ਕਿ ਉੱਤੇ ਸਾਰੇ ਇੰਟਰ ਕਾਲਜ ਐਕਸਚੇਂਜ ਵਿੱਚ ਆਏ ਅਮਰੀਕਨ। ਉਹਨਾਂ ਦੇ ਵਿੱਚ ਅਮਰੀਕਨ ਕਬਜ਼ਾ ਕਰਨਾ ਚਾਹੁੰਦੇ ਸੀ ਨੇ ਦਿਨ ਨੂੰ ਤਾਲੀਮ ਤੇ ਇਹ ਬਹੁਤ ਸਾਰੇ ਪਾਕਿਸਤਾਨ ਬਣੇ ਕਿੰਨੇ ਸਾਲ ਹੋ ਗਏ ਸੀ? 6 ਸਾਲ ਹੀ ਹੋਏ ਸਨ ਤਕਰੀਬਨ 53 ਚ 6 ਸਾਲ। ਉਹ ਫਿਰ ਉੱਥੇ ਪੜ੍ਹਾਇਆ ਕਰਨ ਕੀ ਸ਼ੁਰੂ ਹੋਏ, ਉਰਦੂ ਤਾਂ ਹੈ ਹੀ ਕੋਈ ਨਹੀਂ ਸੀ। ਸ਼ੁਰੂ ਹੋਇਆ ਜਨਾਬ ਜੀ ਮੈਥ, ਫਿਜ਼ਿਕਸ, ਕੈਮਿਸਟਰੀ, ਆਪਣਾ ਬੋਟਨੀ, ਫਿਜ਼ੀਓਲੋਜੀ, ਐਂਟੋਮੋਲੋਜੀ, ਹਾਰਟੀਕਲਚਰ। ਇੱਕ ਮੇਜਰ ਸੀ ਐਗਰੀਕਲਚਰ ਦਾ। ਮੈਂ ਮਾਰੇ 15 ਦਿਨ ਤਾਂ ਮੈਂ ਰੋਂਦਾ ਰਿਹਾ ਕਿ ਮੈਂ ਕਿੱਥੇ ਫਸ ਗਿਆ। ਹਾਂ, ਫਿਰ ਮੈਂ ਕਿਹਾ ਚਲੋ ਕੋਈ ਨਹੀਂ। ਫਿਰ ਮੈਂ ਬਹੁਤ ਇੰਟੈਂਸਿਵ ਐਂਡ ਐਕਸਟੈਂਸਿਵ ਪੜ੍ਹਾਈ ਮੈਂ ਕੀਤੀ, ਲਾਇਬ੍ਰੇਰੀ ਸਾਰੇ ਪੜ੍ਹਿਆ ਰਹਿਣਾ। ਤੇ ਦਸੰਬਰ ਟੈਸਟ ਮੈਂ ਫਿਜ਼ਿਕਸ ਕੈਮਿਸਟਰੀ 'ਚ ਫਸਟ ਆ ਗਿਆ ਸੀ। ਕੀ ਬਾਤ। ਮੈਨੂੰ ਸਕੋਲਰਸ਼ਿਪ ਮਿਲ ਗਈ। ਤੁਸੀਂ ਆਪਣਾ ਇੰਟਰਸਟ ਫਿਰ ਪੈਦਾ ਕੀਤਾ ਉਹਨਾਂ ਦੇ ਵਿੱਚ ਤੇ ਤੁਹਾਨੂੰ ਕਾਮਯਾਬੀ ਮਿਲੀ। 15 ਰੁਪਏ ਮੈਨੂੰ ਵਜ਼ੀਫਾ ਲੱਗ ਗਿਆ। ਤੇ ਇੱਦਾਂ ਹੀ ਫਿਰ ਮੈਂ FSC ਫਸਟ ਵੀ ਨਹੀਂ ਕੀਤੀ। ਫਿਰ ਜ਼ਮੀਨਾਂ 'ਚ ਮੈਨੂੰ ਪੈ ਗਈ, ਫਿਰ ਢਿੱਲਾ ਹੋ ਗਿਆ। ਸੈਕੰਡ ਵੀ ਕੀਤਾ। ਫਿਰ ਵੀ ਤੁਸੀਂ ਚੰਗੀ ਹਿੰਮਤ ਮਾਰ ਲਈ। ਸਾਇਲ ਸਾਇੰਸ 'ਚ ਕੀਤਾ, ਸਾਇਲ ਸਾਇੰਸ 'ਚ BSc ਐਗਰੀਕਲਚਰ, ਸਾਇਲ ਸਾਇੰਸ ਮੇਜਰ ਸਬਜੈਕਟ। ਹਾਂ, ਬਾਕੀ ਹੋਰ ਸਬਜੈਕਟ ਸਾਰੇ ਸਭ ਤੋਂ ਮੁਸ਼ਕਿਲ ਇਹੀ ਸਨ। ਸਕੋਪ ਵੀ ਬਹੁਤ ਸੀ ਸਟਿਲ। ਮੈਂ ਜੀ ਉਹਨਾਂ ਨੂੰ ਨੌਕਰੀ ਲੱਭਣੀ ਥੋੜ੍ਹਾ ਪੈਂਦੀ ਸੀ। ਸਹੀ ਬਾਤ ਹੈ, ਨੌਕਰੀ ਆਪ ਆਉਂਦੀ ਸੀ ਚੱਲ, ਸਿਰਫ ਰਿਜ਼ਲਟ ਦੇਖ ਕੇ ਬੁਲਾ ਲੈਂਦੇ ਜੀ। ਨਹੀਂ, ਉਹਨਾਂ ਰਿਜ਼ਲਟ ਦੇਖ ਕੇ ਤੇ 8 ਅਕਤੂਬਰ ਸਨ 57 ਨੂੰ ਮੈਨੂੰ ਬੁਲਾ ਲਿਆ, ਤੁਸੀਂ ਆ ਜਾਂਦੇ। 8 ਨੂੰ ਮੈਂ ਪਹੁੰਚਾ ਉੱਥੇ ਤੇ ਮੈਂ ਉਹਨੂੰ ਕਿਹਾ ਮੈਂ ਜਿੱਥੇ ਆ ਰਿਹਾ ਆਪਣਾ ਸੋਰਵਰਦੀ ਵਜ਼ੀਰ ਹਮਾਰਾ ਸਾਡੇ ਉੱਥੇ ਤਕਰੀਰ ਕਰ ਦਿੰਦੇ ਸੀ ਆ ਕੇ। ਲਾਇਬ੍ਰੇਰੀ ਰੂਮ ਬਹੁਤ ਬੜਾ ਸੀ ਜੀ। मैं हम तकरीर सुन के आना तो पॉलिटिकल हो जाएगा। मैं ठीक है, मैं आप ज्वाइन कर लूँगा, जूनियर हो जाऊँगा। सही। सोरवर्दी तकरीर में हुई है फस्ट टाइम। सोरवर्दी देखा ना फीस जलंधर सी एक्स्ट्रा करिकुलर एक्टिविटीज़ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਵੀ ਸ਼ਾਮਲ ਕਰ ਲਿਆ। ਬਹੁਤ ਠੀਕ, ਬਹੁਤ ਇੰਟਰਸਟ। ਫਿਰ ਮੈਂ ਉੱਥੇ ਦਾਖਲ ਹੋ ਗਿਆ to study the long range effects of chemical fertilizers on the fertility of site and quality of yields in Punjab। एक long range scheme ਸੀ। ਇਹਦੇ ਵਿੱਚ ਉਹਨਾਂ MSc ਕਰਾਉਣੀ ਸੀ, ਇਹਦੇ 'ਚ ਉਹਨਾਂ PhD ਕਰਾਉਣੀ ਸੀ। ਤੇ ਮੈਂ ਉਹਦੀ ਮੈਂ ਇੱਕ ਦਿਨ ਮੈਨੂੰ ਬੁਲਾਇਆ ਕੈਮਿਸਟਰੀ, ਆਸਾਖ ਖਾਨ ਦਾ ਕਲਾਸ ਫੈਲੋ ਸੀ। ਜਦੋਂ ਪਾਕਿਸਤਾਨ ਬਣਿਆ ਤਾਂ ਬਰਕਤ ਯੂਨੀਵਰਸਿਟੀ PhD ਕਰ ਰਿਹਾ ਸੀ। ਖਾਨ ਅਬਦੁਲ ਬਾਗਾ ਸ਼ਬਦ ਦੀਆਂ ਅੱਖਾਂ ਉਹਦੀਆਂ ਮੋਟਾ ਕਾਲਾ, ਡਰਦੇ ਸੀ ਸਾਰੇ ਉਹਦੇ ਕੋਲ। ਚਿਹਰੇ ਦੇ ਖੱਦੋ ਖਾਲ ਤੋਂ ਹੀ ਡਰਦੇ ਸੀ। ਉਹ ਨਹੀਂ, ਮਤਲਬ ਹੈ ਹੀ ਇੱਦਾਂ ਦਾ ਸੀ, ਸੁਭਾਅ ਵੀ ਇੰਝ ਦਾ ਹੀ ਸੀ। ਉੱਥੇ ਬੁਲਾਇਆ ਮੈਨੂੰ
ਤੇ ਉਹ ਨਿਆਜ਼ੀ ਮਰ ਗਿਆ, ਇੱਥੇ ਨਾਲ ਹੀ ਰਹਿੰਦਾ ਸੀ। ਕਹਿੰਦਾ ਇਹ ਪੁੱਛਦਾ ਹੁੰਦਾ ਕਿ ਉਹ ਫਲਾਣੇ 'ਚ ਇਹ ਕਿੰਨੀ ਹੁੰਦੀ ਹੈ ਨਾਈਟ੍ਰੋਜਨ, ਮੈਂ ਕਿੰਨੀ ਹੁੰਦੀ ਹੈ, ਕਹਿੰਦੇ 0.201। ਬਹੁਤ ਅੱਛਾ। ਉਹ ਉਹੀ ਪੁੱਛਿਆ ਉਹਨੇ, ਮੈਂ 0.01 ਸੋਚ ਲਓ, ਮੈਂ 2.01 0.201। ਜਦੋਂ ਮੈਂ ਗਿਆ ਕਹਿੰਦਾ ਕਿੱਦਾਂ ਦੱਸਿਆ 0.20 ਕਿੱਦਾਂ ਵੀ, ਕਹਿੰਦਾ ਮਰ ਗਿਆ 0.01 ਕਹਿਣਾ ਸੀ, 20 ਨਹੀਂ ਕਹਿਣਾ ਸੀ, ਪੁਆਇੰਟ ਤੋਂ ਬਾਅਦ ਨਹੀਂ 0.0। ਉਹ फिर आ गया चपरासी, तो वो कहता कि कितनी होती है उसे नाइट में, 0.201। कहता ऐसे 0.201। मैंने नहीं, मैं कहा 0.0 मतलब आपने तो ये कहा था, मैंने नहीं कहा था ये मैं इम्तहान देंगे हैं सही। वो भी बार बार करे जमीन मिल गई थी, मैं उन्होंने क्या पूछा मेरा इस्तीफा मिला, कहते मैं इस्तीफा कबूल नहीं करूँगा। मैं क्यों नहीं कबूलूँगा, मैं बाहर के रख से मैं लै मैं करनी नहीं नौकरी। फिर बड़ा शर्मिंदा होया, कितने बड़ा शर्मिंदा होया। किसी ने दसा कि शरीफ है कि असिस्टेंट डायरैक्टर लाहौर, वो घ्यो लै लैंदा ते कम्म कर दिंदा ਤੇ ਬੁਰਜੀ ਕੋਟ ਮੈਂ ਸ਼ਹਿਰਾਂ 'ਚ ਫਿਰ ਦੇਸੀ ਘਿਓ ਦੇ ਗਿੱਜੇ ਸੀਗੇ ਤੇ ਸ਼ਹਿਰਾਂ 'ਚ ਦੇਸੀ ਘਿਓ ਔਖਾ ਹੋ ਗਿਆ ਸੀ, ਇਸ ਵਜ੍ਹਾ ਤੋਂ ਫਿਰ ਉਹ ਘਿਓ ਦਾ ਮੈਂ ਟੀਨ ਲਿਆਂਦਾ ਤੇ ਉੱਥੇ ਜਾ ਕੇ ਤੇ ਬੁਰਜੀ ਕੋਟ ਮੈਂ ਰੱਖਿਆ। ਇਨਵੈਸਟੀਗੇਸ਼ਨ ਅਫਸਰ, ਫਿਰ ਮੈਂ ਸੀਨੀਅਰ ਇਨਵੈਸਟੀਗੇਸ਼ਨ ਅਫਸਰ ਹੋ ਗਿਆ, ਫਿਰ ਮੈਂ ਮੈਨੇਜਰ ਗ੍ਰੇਡ 2 ਹੋ ਗਿਆ, ਫਿਰ ਮੈਨੇਜਰ ਗ੍ਰੇਡ 1 ਹੋ ਗਿਆ। ਮਾਸ਼ਾਅੱਲਾ। ਅਸੀਂ ਦੇ ਵਿੱਚ ਮੈਂ ਜਿਸ ਤਰ੍ਹਾਂ ਪੜ੍ਹਾਈ 'ਚ ਮਿਹਨਤ ਕੀਤੀ, ਇਵੇਂ ਹੀ ਤੁਸੀਂ ਇਸ ਖੇਤਰ ਦੇ ਅੰਦਰ ਵੀ ਮਿਹਨਤ ਕੀਤੀ ਤੇ ਤੁਸੀਂ ਆਹਿਸਤਾ ਆਹਿਸਤਾ ਦਵਾਲੇ ਮੇਰੇ ਕਰਦੇ ਰਹੇ ਨੇ ਤੇ 35 ਦਵਾਲੇ ਕਰਦੇ। ਸ਼ਾਦੀ ਤੁਹਾਡੀ ਕਿਹੜੇ ਸਾਲ 'ਚ ਹੋਈ? ਸ਼ਾਦੀ ਤੁਹਾਡੀ? ਸ਼ਾਦੀ ਤਾਂ ਬਚਪਨ 'ਚ ਕਹਿੰਦੇ ਸੀ ਹੋ ਗਈ ਤੇਰੀ ਸ਼ਾਦੀ। ਅੱਛਾ, ਤੁਸੀਂ ਮਤਲਬ ਇਸ ਤਰ੍ਹਾਂ ਸ਼ਾਦੀ ਤੁਹਾਡੀ ਜਲਦੀ ਬੋਲਦਾ ਹੁੰਦੀ ਸੀ ਨਹੀਂ? ਇੱਕ ਬਕਾਇਦਾ ਨਿਕਾਹ ਤੇ ਸ਼ਾਦੀਆਂ ਵਾਲੇ ਜਿਹੜੇ ਹੁੰਦੇ ਸੀ ਮੁੰਡਿਆਂ ਵਾਲੇ ਦੀਆਂ ਜੁੱਤੀਆਂ ਟੁੱਟ ਜਾਂਦੀਆਂ ਸੀ, ਕੁੜੀਆਂ ਨਹੀਂ ਲੱਭਦੀਆਂ, ਹੁਣ ਕੁੜੀਆਂ ਵਾਲੇ ਲੱਭਦੇ ਨੇ। ਸਹੀ ਬਾਤ ਹੈ, ਉਦੋਂ ਉਲਟਾ ਦੌਰ ਆ ਗਿਆ। ਹਾਂਜੀ, ਉਹ ਛੋਟਾ ਹੁੰਦਾ ਨਿਕਾਹ ਹੁੰਦਾ ਜਿਹੜਾ ਹੁੰਦਾ, ਦੋ ਤਰੀਕੇ ਹੁੰਦੇ ਨਿਕਾਹ ਦੇ ਕਿ ਜਾਂ ਤਾਂ ਮਾਂ ਬਾਪ ਨੇ ਐਕਸੈਪਟ ਕੀਤਾ ਹੋਵੇ, ਫਿਰ ਆਪਣੀ ਏਜ 'ਚ ਆ ਕੇ ਫਿਰ ਉਹ ਰਿਫਿਊਜ਼ ਕਰ ਸਕਦਾ, ਬਗੈਰ ਉਹੀ ਤਲਾਕ ਹੁੰਦੀ ਹੈ ਜੀ। ਉਹ ਜੇ ਉਹਨੂੰ ਨਾ ਕਰੇ ਤਾਂ ਠੀਕ ਹੈ, ਉਹ ਵੀ ਠੀਕ ਹੈ। ਦੂਸਰਾ ਤਰੀਕਾ ਇਹ ਹੈ ਕਿ ਜਿਹੜਾ ਜੂਰਿਸਪ੍ਰੂਡੈਂਸ ਏਜ ਹੈ, ਕਾਫੀ ਕੇਸ ਦੇ ਕਿਸੇ ਮਹੱਲੇ 'ਚ ਬੰਦੇ ਰਹਿੰਦੇ, 2-3 ਬੱਚੇ ਹੋਣ, ਮੀਆਂ ਵੀ ਕਲੇਮ ਕਰਨ, ਉਹ ਠੀਕ ਹੈ ਗੱਲ। ਇਹ ਜਿਹੜੇ ਨਾ ਦੋ ਲਫ਼ਜ਼ ਜਿਹੜੇ ਨਾ, ਇਹ ਲਫ਼ਜ਼ ਜ਼ਰੂਰੀ ਨਹੀਂ ਹੈਗੀ। ਜਿਹੜਾ ਤਾਤੁਰ ਨੇ ਕਿਹਾ ਸੀ, ਜੀ ਹਾਂ, ਤਾਤੁਰ ਨੇ ਕਿਹਾ ਸੀ ਵਾਟ ਯੂ ਮੀਨ ਬਾਈ ਨਿਕਾਹ, ਫਾਤਿਮਾ ਨੂੰ ਕਿਹਾ ਸੀ, ਇਫ ਯੂ ਵਰਡਸ uttered by a dirty bearded priest। ਬਿਲਕੁਲ ਐਸੇ ਤਰ੍ਹਾਂ ਹੀ ਹੈ। ਔਰ ਇਹ ਨਿਕਾਹ ਦੋ ਹਸਤੀਆਂ ਦਾ ਆਪਸ ਦੇ ਵਿੱਚ ਮਿਲਣਾ, ਦੋ ਜਿਸਮਾਂ ਦਾ ਇੱਕ ਹੋਣਾ, ਇਹ ਠੀਕ ਹੈ। ਹੁਣ ਚੋਂਕਿ ਆਬਾਦੀਆਂ ਵੱਧ ਗਈਆਂ ਤੇ ਇਦਾਂ ਤੇ ਹਰ ਇੱਕ ਕਲੇਮ ਕਰਦਾ ਫਿਰ ਨਹੀਂ ਮੇਰੀ ਇਹ ਆ ਫਲਾਨੀ ਔਰਤ ਆ, ਕੋਈ ਸਬੂਤ ਹੀ ਨਹੀਂ। ਹੁਣ ਇਸ ਕਰਕੇ ਕਾਗਜ਼ੀ ਜਿਹੜੀਆਂ ਨੇ ਕਰਨੀਆਂ ਪੈਂਦੀਆਂ ਕਾਰਵਾਈਆਂ ਸਿਕਿਉਰ ਮਜ਼ੀਦ ਕਰਨ ਵਾਸਤੇ ਮਾਸ਼ਰੇ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਲਾਅ ਚਾਹੀਦਾ ਹੈ ਉਹਨੂੰ ਲੈਜਿਸਲੇਚਰ ਇਹੀ ਕੰਮ ਕਰਦਾ। ਧੂਮਧਾਮ ਨਾਲ ਕਰਦਾ ਜੀ ਜੀ ਜੀ, ਇੱਦਾਂ ਹੋਈ ਸੀ। ਤੇ ਦੂਸਰਾ ਇਹ ਵੀ ਹੁਣ ਪਿੰਡ ਚੱਲ ਮੁੜ ਕੇ ਫਿਰ ਪਿੰਡ ਚੱਲੀਏ। ਪਿੰਡ ਦੇ ਵਿੱਚੋਂ ਇੱਕ ਮੁੰਡਾ ਸੀ, ਦਲਵੀਰ ਸਿੰਘ ਸੀ ਗੁੱਜਰ। ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ। ਠੀਕ ਹੈ। ਉਹ 1982 ਦਾ ਪੈਦਾ ਹੋਇਆ ਸੀ। ਠੀਕ ਹੈ। ਇਹ ਆਪਣੇ ਦਾਦੇ ਨਾਲ ਮਨਸੂਰ ਦਾ ਨਾਮ ਸੀ, ਉਹਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਸੀ। ਉਹ ਗੱਲਾਂ ਕਰਦਾ ਰਿਹਾ ਸੀ। ਉਹ ਬੱਚੇ ਨੇ ਸੁਣੀਆਂ ਸੀ, ਪੋਤੇ ਨੇ। ਹਾਂ, ਬੱਚਾ ਬੁੱਢਾ ਉਹ ਕਹੇ ਕੀ ਗੱਲ ਹੈ ਕਿ ਇੱਥੇ ਹੁੰਦੇ ਸੀ, ਇੱਕ ਜਮਾਲ ਹੁੰਦਾ ਸੀ, ਇੱਕ ਤਾਜ ਹੁੰਦਾ ਸੀ, ਨਿਆਜ਼ ਹੁੰਦਾ ਸੀ, ਛਵੀ ਛੋਟਾ ਜਿਹਾ ਹੁੰਦਾ ਸੀ। ਉਹ ਪਤਾ ਨਹੀਂ ਕਿੱਧਰ ਚਲੇ ਗਏ, ਇਹ ਕਿੱਧਰ ਗਏ। ਕਹਿੰਦਾ ਇੰਝ ਹੀ ਸ਼ਾਮ ਨੂੰ ਨਿਕਲ ਗਿਆ ਸੀ ਦੁਪਹਿਰ ਤੋਂ ਬਾਅਦ, ਪਤਾ ਨਹੀਂ ਲੱਗਿਆ। ਉਹ ਸਾਰੀ ਉਮਰ ਇਹੀ ਗੱਲਾਂ ਕਰਦੇ ਰਹੇ ਸਾਡੀ। ਤਾਂ ਉਹ ਬੱਚਾ ਸੁਣਦਾ ਰਿਹਾ, ਫਿਰ ਉਹ ਮਰ ਗਿਆ। ਫਿਰ ਫੇਸਬੁੱਕ 'ਤੇ ਲੱਭਣਾ ਸ਼ੁਰੂ ਕਰਤਾ ਦਲਵੀਰ ਸਿੰਘ ਨੇ। ਇੱਕ ਦਿਨ ਕਹਿੰਦਾ ਕਿ ਦਲਵੀਰ ਸਿੰਘ ਹੈ, ਕਹਿੰਦਾ ਮੈਂ ਦਲਵੀਰ ਸਿੰਘ। ਕੌਣ? ਦਿੱਲੀ ਵਾਲੇ ਮਸ਼ਹੂਰ ਸਨ, ਹੈ ਗੁੱਜਰ ਹੀ ਸਨ ਉਹ, ਲੇਕਿਨ ਸਿੱਖ ਗੁੱਜਰ ਸਨ। ਠੀਕ ਹੈ। ਤੇ ਦਿੱਲੀ ਵਾਲਾ ਅੱਲ ਸੀ ਉਹਨਾਂ ਦੀ, ਪਤਾ ਨਹੀਂ ਅੱਲਾ ਜਾਂ ਅੱਲ ਹੀ ਹੋਏਗਾ। ਠੀਕ ਹੈ। ਕਹਿੰਦੇ ਦਿੱਲੀ ਵਾਲਾ, ਮੈਂ ਦਿੱਲੀ ਵਾਲੇ ਤੁਸੀਂ ਸੋਹਣ ਸਿੰਘ, ਮੋਹਨ ਸਿੰਘ, ਮਨਸੂ ਦਾਦਾ ਮੇਰਾ ਸੀ। ਉੱਥੋਂ ਫਿਰ ਉਹਦੇ ਨਾਲ ਮਨਸੂ ਨਾਲ ਤੋਲਕਾ ਤੋਂ ਉਹਨੂੰ ਸਾਰੇ ਪਿੰਡ ਦੇ ਨਾਲ ਮੇਰਾ ਤੁਹਾਨੂੰ ਕਰਾਤਾ। ਹੁਣ ਮੇਰੇ ਘਰ ਰਹਿੰਦਾ ਹੈ। ਉਹ ਕੱਲ੍ਹ ਵੀ ਟੈਲੀਫੋਨ ਆਇਆ ਸੀ,
ਉਹਦੇ ਨਾਲ ਸਾਰਿਆਂ ਨਾਲ ਮੁਲਾਕਾਤ, ਸਾਰੇ ਪਿੰਡ ਦੀ ਤੀਸਰੀ ਸੀ, ਚੌਥੀ ਪੁੱਛਦਾ ਕੀ ਨੇ, ਉਹ ਵੀ ਮੈਨੂੰ ਜਾਣਦੇ ਨੇ ਸਾਰੇ। ਕਿ ਮੈਂ ਪੁੱਛਦਾ ਜੀ ਮੈਂ ਸੰਗਤ ਪੜਦਾ, ਤੂੰ ਕੌਣ ਆ, ਕਿਹਦਾ ਮੁੰਡਾ, ਮੈਂ ਫਲਾਣੇ ਦਾ ਮੁੰਡਾ, ਮੈਂ ਨਹੀਂ ਦੱਸ ਦੇਣਾ। ਗਿਆਨ ਸਿੰਘ ਸੀ, ਮੈਂ ਗਿਆਨ ਸਿੰਘ ਬੋਲ ਗੰਗਾ ਸਿੰਘ ਹੈਂ, ਕਹਿੰਦਾ ਤੁਹਾਨੂੰ ਉਹਦਾ ਪਤਾ ਹੈਗਾ। ਮੈਂ ਉਹਨੂੰ ਟੂਟੀ ਕਹਿੰਦੇ ਸੀ, ਮੈਂ ਦੇਖਿਆ ਕਿ ਬਾਂਹ ਉਹਦੀ ਇੱਕ ਬਾਂਹ ਹੈ। ਜ਼ਿਆਦਾ ਰੋਲ ਜਿਹੜਾ ਨਾ ਉਹ ਦਲਵੀਰ ਸਿੰਘ ਦਾ ਮੇਰਾ, ਮੈਨੂੰ ਚੁੱਕ ਕੇ ਲਿਆ ਕੇ ਨਾ ਆਪਣੇ ਪਿੰਡ ਦੇ ਵਿੱਚ ਪੈਦਾ ਹੋਣ ਤੋਂ ਪਹਿਲੇ, ਉਹ ਆਪਣੇ ਜਿਹੜੀ ਕਾਫੀ ਦੇਰ ਪਹਿਲੇ 82 ਪੈਦਾ ਹੋਇਆ, ਬੜੀ ਬਾਤ। ਮੈਂ ਸੰਨ 47 'ਚ ਆਇਆ। ਉਹ ਉੱਥੇ ਲਿਜਾ ਕੇ ਮੇਰੀ ਸਾਰੇ ਪਿੰਡ ਨਾਲ ਵਾਕਫੀਅਤ ਕਰਾਤੀ। ਕਿਆ ਫਿਰ ਪਿੰਡ ਦੀ ਗਲੀਆਂ ਦੇ ਵਿੱਚ ਉਹ ਵੀਡੀਓ ਬਣਾਉਣੀ ਪਈ, ਹੁਣ ਇੱਥੇ ਜਾ ਕੇ, ਹੁਣ ਇੱਥੇ ਜਾ ਕੇ, ਇਹ ਤੁਹਾਡਾ ਘਰ ਹੈਗਾ ਸੀ। ਕਿਆ ਬਾਤ ਹੈ। ਤੁਸੀਂ ਵੀ ਉਂਝ ਵੈਸੇ ਆਪਣਾ ਇਲਾਕਾ ਜਦੋਂ ਗਏ ਤੁਸੀਂ ਪਛਾਣਿਆ, ਮਤਲਬ ਤੁਹਾਨੂੰ ਕੋਈ ਮੈਂ ਸਮਝ ਸੋਰ ਆਈ ਤੁਹਾਨੂੰ? 63 'ਚ ਗਿਆ ਸੀ ਨਾ 2 ਲੱਖ। ਉਹੀ ਮੈਂ ਇਸੇ ਲਈ ਪੁੱਛ ਰਿਹਾ 63 ਕਿ ਤੁਹਾਨੂੰ ਮਤਲਬ ਉਹ ਮੁਹੱਲੇ ਕੋ ਉਹ ਇਲਾਕਾ ਉਹ ਦੇਖ ਕੇ ਤੁਹਾਨੂੰ ਕੋਈ ਉਗੜੇ ਨਕਸ਼ੇ ਉਗੜੇ ਨੇ? 63 ਦੇ ਵਿੱਚ ਨਕਸ਼ੇ ਤਕਰੀਬਨ ਉਹੀ ਸੀ। ਅੱਛਾ, ਪਰ ਜ਼ਿਆਦਾ ਫਰਕ ਨਹੀਂ ਸੀ ਪਿਆ। 80s ਤੋਂ ਬਾਅਦ ਮੇਰਾ ਖਿਆਲ ਜ਼ਿਆਦਾ ਫਰਕ ਪਿਆ। ਉਦੋਂ ਮੈਂ 63 ਦੇ ਵਿੱਚ ਜਦੋਂ ਗਿਆ ਨਾ, ਮੈਂ 2 ਹਫ਼ਤੇ ਬਸ ਗਿਆ ਸੀ। ਉਦੋਂ ਮੈਂ ਬੈਂਕ ਦੇ ਵਿੱਚ ਸੀ, ਸਰੋਤ ਦੇ ਸੀ ਉਦੋਂ। ਅਤੇ ਉਹ ਮੈਂ ਪਿੰਡ ਗਿਆ ਉੱਥੇ, ਜਿਹੜੇ ਮੇਰੇ ਭਰਾ ਦਾ ਇੱਕ ਦੋਸਤ ਸੀ ਦਿਲਦਾਰ ਸਿੰਘ ਜੀਵਾ, ਉਹਨੂੰ ਪਤਾ ਲੱਗਾ ਛਵੀ ਆ ਰਿਹਾ। ਉਹ ਕਹਿੰਦਾ ਪਹਿਲੇ ਥਾਣੇ ਤਾਂ ਆਉਣਾ ਹੀ ਆਉਣਾ। ਉਹ ਥਾਣੇ ਖੜਾ ਤਾਂ ਮੈਂ ਉੱਥੇ ਰਿਪੋਰਟ ਕੀਤੀ, ਪਰ ਛਵੀ ਜਮਾਲ ਦਾ ਭਰਾ ਦਾ ਬੜਾ ਦੋਸਤ ਸੀ। ਮੈਂ ਕਿਹਾ ਹਾਂ, ਕਹਿੰਦਾ ਤੈਨੂੰ ਤਾਂ ਲੈਣਾ ਆ। ਮੈਂ ਉਹ ਬਿਠਾਇਆ ਮੈਨੂੰ ਸਾਈਕਲ 'ਤੇ, ਮੇਰਾ ਟੈਚੀ ਕੇਸ ਰੱਖ ਲਿਆ, ਜਾ ਰਿਹਾ ਜਿੱਧਰ ਨਜ਼ਰ ਮਾਰਾ। ਉਹ ਡਾਕੂ ਸੀ ਉਹ ਬੰਦਾ ਬਣ ਗਿਆ ਸੀ ਉਸ ਟਾਈਮ। ਕਹਿੰਦਾ ਨਹੀਂ, ਹੁਣ ਕਹਿੰਦਾ ਮੈਂ ਡਾਕੂਆਂ 'ਤੇ ਕੇਸ ਲੜਦਾ ਇੱਥੇ। ਇੱਕ ਹਜ਼ਰਤ ਤੋਂ ਇੱਕ ਆਈ ਹੈ, ਬੁੱਢੀ ਆਈ ਹੈ, ਉਹਦੇ ਨਾਲ ਮੈਂ ਸ਼ਾਦੀ ਕਰ ਲਈ, ਮੁੰਡਾ ਉਹਦਾ ਹੈਗਾ, ਉਹ ਇੱਥੇ ਵਕੀਲ ਦਾ ਮੁਨਸ਼ੀ ਹੈਗਾ, ਅਤੇ ਇਹਦੇ ਜ਼ਰੀਏ ਮੈਂ ਕੰਮ ਕਰਾਉਣਾ, ਜਿਹੜੇ ਡਾਕੂਆਂ ਦੇ ਹਿੱਸਾ ਮੈਨੂੰ ਦਿੰਦੇ ਨੇ। ਠੀਕ, ਮੈਂ ਹੁਣ ਡਾਕੇ ਮਾਰ ਨਹੀਂ ਚੱਲਦਾ। ਜ਼ਰਾ ਪੜ੍ਹੇ ਲਿਖੇ ਅੰਦਾਜ਼ ਦੇ ਨਾਲ ਹੁਣ ਮੈਂ ਅੱਗੇ ਆ। ਬਾਕੀ ਜਿਹੜੇ ਬੜੇ ਬੜੇ ਡਾਕੂ ਸੀ ਉਹਨਾਂ ਨੂੰ ਬੱਬਰ ਕਹਿੰਦੇ ਸਨ। ਜਰਨੈਲ ਸਿੰਘ ਜੈਲਾ ਸੀ, ਮੂਲਾ ਸਿੰਘ ਲੱਤ ਟੁੱਟੀ। ਅਤੇ ਜਰਨੈਲ ਸਿੰਘ ਜੈਲਾ ਜਿਹੜਾ ਸੀ, ਉਹਦਾ ਇਹ ਸੀ, ਜਦ ਛੋਟਾ ਜਿਹਾ ਸੀ, ਉਹ ਲਖਪੁਰ ਆਇਆ ਅਤੇ ਉੱਥੇ ਉਹ ਤੇਲੀ ਹੁੰਦੀ ਸੀ, ਉਹ ਕਹੇ ਤੇਲੀ ਖੋਟੀ। ਜੇ ਕੋਈ ਦੂਸਰੀ ਦੁਕਾਨ ਮਾਈ ਤੇਲੀ ਤੇਰੀ ਖੋਟੀ, ਉਹ ਮੁੰਡਾ ਸੀ ਛੋਟਾ ਜਿਹਾ, ਉਹਨੂੰ ਅੱਛਾ ਕੋਈ ਨਹੀਂ। ਉੱਥੇ ਇਹ ਸੀ, ਉਹ ਫਿਰ 18 ਸਾਲ ਦਾ ਹੋਇਆ, ਉਹ ਫੌਜ 'ਚ ਭਰਤੀ ਹੋਇਆ ਦੂਜੀ ਜੰਗ ਦੇ ਵਿੱਚ, ਸਾਲ ਟ੍ਰੇਨਿੰਗ ਲਈ। ਉੱਥੋਂ ਫਿਰ ਲੈ ਕੇ 3 ਲੈ ਕੇ ਨੱਠ ਜਾਂਦੇ ਸਨ। ਫਿਰ ਬਬਰਾ ਸ਼ਾਮਲ ਹੋ ਜਾਂਦੇ ਸਨ। ਜਿਸ ਪਿੰਡ 'ਚ ਉਹ ਜਾਂਦੇ ਸਨ, ਸਹੀ, ਉਸ ਪਿੰਡ 'ਚ ਫਿਰ ਪੁਲਿਸ ਨਹੀਂ ਸੀ ਆ ਸਕਦੀ, ਇੰਨੇ ਡਰਦੇ ਸਨ ਉਹਦੇ ਕੋਲ। ਵੈਲ ਟ੍ਰੇਨਡ ਸੀਗੇ ਉਹ, ਪੁਲਿਸ ਦੀ ਜ਼ਰੂਰਤ ਕਿੱਥੇ ਪੈਂਦੀ ਉਹਨਾਂ ਨੂੰ ਉੱਥੇ ਮੱਥਾ ਲਾਉਣ ਦੀ। ਜਿਹੜੇ ਆਏ ਨਾ ਲਖਪੁਰ, ਦੁਪਹਿਰ ਨੂੰ ਆਏ, ਉਹ ਦੁਕਾਨ 'ਤੇ ਗਏ, ਉਹਨਾਂ ਕਿਹਾ ਆ ਲਾਦਾ ਮੇਰੀ ਮਾਂ ਦੀ ਖੋਟੀ ਆਟਿਆਨੀ ਖੋਟੀ ਸੀ ਨਾ, ਮਹਾਰਾਜ ਮਾਫ਼ ਕਰ ਦਿਓ। ਮੈਂ ਮਾਫ਼ ਨਹੀਂ ਦੇਣ ਕਰਨਾ, ਥਾਨ ਕਰ ਕੱਪੜੇ ਵਿੱਚ ਬੰਦੂਕ ਮਾਰਿਆ ਲੈ ਸਾਡੇ। ਫਿਰ ਉਹਨੂੰ ਬੰਦ ਕਰ ਦਿੱਤਾ ਦੁਕਾਨ ਨੂੰ। ਉੱਪਰ ਮੋਗ ਹੁੰਦਾ ਸੀ, ਕਦੇ ਤੁਸੀਂ ਦੇਖਿਆ ਨਹੀਂ ਸੀ ਕਿ ਜ਼ਮਾਨੇ 'ਚ ਮੈਂ ਤਾਂ ਉੱਪਰ ਸਕਿਆ ਹੁੰਦਾ, ਸੁਆਗ ਰੱਖਿਆ ਹੁੰਦਾ ਸੀ, ਉੱਪਰ ਦਾਣੇ ਦੂਣੇ ਸੁਕਾਉਣੇ ਹੋਣ, ਉੱਥੋਂ ਥੱਲੇ ਸੁੱਟ ਦਿੰਦੇ ਸੀ ਮੋਗ ਸਰ। ਅੱਛਾ, ਠੀਕ, ਸਮਝ ਗਿਆ ਮੈਂ, ਸਹੀ ਹੈ। ਉੱਥੇ ਮੋਗ 'ਤੇ ਜਾ ਕੇ ਉੱਥੋਂ ਲੈ ਕੇ ਕੈਰੋਸੀਨ ਦਾ ਪੂਰਾ ਟੀਨ ਉੱਪਰ ਬੁਝਾ ਕੇ ਅੱਗ ਲਾਤੀ ਸੀ। ਕਿਆ ਅੰਦਰ ਸਾੜਾ ਸਾਰਾ ਉਹ ਤੋਂ ਬਦਲ ਲਿਆ ਸੀ। ਉਹ ਸਾਰੇ ਸਾਡੇ ਖੂਹ 'ਤੇ ਵੀ ਆਉਂਦੇ ਸਨ। ਸਾਡੇ ਬਹੁਤ ਜੰਗਲ ਸਨ ਉਹਨਾਂ ਦੇ, ਭਾ ਦੇ ਬੜੇ ਵਾਕਫ ਸਨ। ਅਤੇ ਇੱਕ ਵਾਰੀ ਮੈਨੂੰ ਯਾਦ ਹੈ, ਮੇਰਾ ਭਰਾ ਨਿਆਜ਼ ਅਤੇ ਮੈਂ ਅਸੀਂ ਬਾਹਰ ਬੈਠੇ ਸੀ, ਬਰਸਾਤਾਂ ਦੇ ਦਿਨ ਸਨ, ਅਤੇ ਕੋੜੀਆਂ ਵਾਲੇ 10-15 ਹੋ ਗਏ। ਓਏ ਕੀ ਕਰ ਰਿਹਾ? ਦੁੱਧ ਦਿਓ ਸਾਨੂੰ। ਉਹ ਦੁੱਧ ਸਾਡੇ ਕੋਲ ਰੱਖ ਲਿਆ। ਤੁਸੀਂ ਕਹਿੰਦੇ ਪਿੰਡ ਜਾਓ ਅਤੇ ਅਸੀਂ ਰੋਟੀ ਦਾ ਇੰਤਜ਼ਾਮ ਕਰੋ। ਜਮਾਲ ਨੂੰ ਕਹੋ, ਜਮਾਲ ਨੂੰ ਰੋਟੀ ਦਾ ਪ੍ਰੋਗਰਾਮ ਹੈ। ਕੋਈ ਡਰਦੇ ਪਿੰਡ ਨੂੰ ਆ ਕੇ ਦੱਸਦੇ ਨੇ ਵੀ ਰੋਟੀ ਦਾ ਇੰਤਜ਼ਾਮ ਕੀਤਾ ਹੁੰਦਾ। ਸਹੀ, ਇੱਦਾਂ ਦੇ ਮਤਲਬ ਇਲਾਕਾ ਸੀ। ਅਤੇ ਤੁਸੀਂ ਉਸ ਇਲਾਕੇ ਦੇ ਵਿੱਚ ਆਪਣਾ ਮਤਲਬ ਬਚਪਨ ਗੁਜ਼ਾਰਿਆ, ਉਹ ਸਾਰਾ ਮੈਨੂੰ ਤਾਂ ਬਿਲਕੁਲ ਵੀ ਮਤਲਬ ਮੇਰਾ ਦਿਲ ਹੀ ਨਹੀਂ ਕੀਤਾ ਕਿ ਮੈਂ ਵਿੱਚ ਤੁਹਾਨੂੰ ਕੱਟਾਂ, ਕਿਉਂਕਿ ਤੁਹਾਡੀ ਗੱਲ ਹੀ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੀ ਬਹੁਤ ਜ਼ਬਰਦਸਤ ਰਹੀ ਹੈ। ਤੁਹਾਡੀ ਸਾਰਿਆਂ ਉਮਰੀ ਤਕਰੀਬਨ ਅਸੀਂ ਪੂਰੀ ਝਾਤੀ ਮਾਰ ਲਈ ਹੈ। ਅਤੇ ਕਿਉਂਕਿ ਤੁਸੀਂ ਉਹਨਾਂ ਲੋਕਾਂ 'ਚ ਰਹੇ ਆ, ਸਾਡਾ ਇਹੀ ਮਕਸਦ ਹੁੰਦਾ ਹੈ ਕਿ ਉਹਨਾਂ ਚੀਜ਼ਾਂ ਨੂੰ ਹਾਈਲਾਈਟ ਕਰੀਏ ਜਿਹੜੀਆਂ ਕਿਤੇ ਛੁਪੀਆਂ ਹੋ ਕਿਸੇ ਕੋਨੇ ਖੁਦਰੇ ਦੇ ਵਿੱਚ। ਉਹਨਾਂ ਚੀਜ਼ਾਂ ਨੂੰ, ਉਹਨਾਂ ਗੱਲਾਂ ਨੂੰ ਢੂੰਡ ਕੇ ਲੋਕਾਂ ਦੇ ਦਰਸ਼ਕ ਜਿਹੜੇ ਸਾਡੇ ਦੇਖ ਰਹੇ ਆ ਉਹਨਾਂ ਦੇ ਸਾਹਮਣੇ ਲੈ ਕੇ ਆਈਏ। ਅਤੇ ਉਹ ਇਹੀ ਹੈ ਕਿ
ਪਿਆਰ ਮੁਹੱਬਤ ਦਾ ਕੀ ਆਲਮ ਸੀ? ਬਹੁਤ ਮੁਹੱਬਤ ਸੀ, ਬਹੁਤ ਪਿਆਰ ਸੀ। ਇੰਨੀ ਅੱਛਾ ਸੰਤਰੇ 'ਚ ਮੈਂ ਪੁੱਛਿਆ ਸੀ ਚਾਚੇ ਨੂੰ, ਨਰੈਣ ਸਿੰਘ ਨੂੰ, ਮੈਂ ਨਰੈਣ ਸਿੰਘ ਨੂੰ, ਚਾਚਾ ਮੇਰੀ ਗੱਲ ਸੁਣ ਕਿ ਇਹ ਸਾਨੂੰ ਤੁਸੀਂ ਅੱਖਾਂ ਕਿਉਂ ਕੱਢਦੇ ਸੀ ਉਦੋਂ? ਕਹਿੰਦਾ ਇਹ ਵੇ ਕਿ ਜਿਹੜੇ ਮੁਸਲੇ ਸਨ ਨਾ, ਉਹਨਾਂ ਗੁਰੂ ਸਾਹਿਬ ਦੇ ਬਚਨ ਸਰਹੰਦ ਦੀ ਦੀਵਾਰਾਂ 'ਚ ਮਾਰਿਆ ਸੀ। ਮੈਂ ਕਿਹਾ ਅਸੀਂ ਤਾਂ ਨਹੀਂ ਸੀ ਕੀਤਾ। ਕਹਿੰਦਾ ਨਹੀਂ ਜੇ ਤੁਸੀਂ ਨਹੀਂ ਕੀਤਾ ਤਾਂ ਹੈ ਤੇ ਮੁਸਲੇ ਹੀ ਸੀ ਨਾ, ਤੁਸੀਂ ਵੀ ਤਾਂ ਬਸ ਉਹ ਫਿਰ ਨਫ਼ਰਤ ਜੂ ਇੱਕ ਪੈ ਗਈ। ਕਹਿੰਦੇ ਪੰਜਾਂ ਪਾਲੀਆਂ ਵਿੱਚ ਜ਼ਹਿਰ ਘੋਲ ਕੇ ਐਸੀ ਮਤਲਬ ਜ਼ਮੀਨਾਂ ਨੂੰ ਵੀ ਉਹਦੀ ਜਿਹੜੀ ਹੈ ਨਾ ਉਹ ਵੱਤ ਚੜ ਗਈ, ਕਿਉਂਕਿ ਸਾਡਾ ਬਸ ਅੱਖਾਂ ਬਦਲੀ ਗਈਆਂ। ਸਿੱਖ ਜਿਹੜਾ ਮਜ਼ਹਬ ਸੀ ਬਹੁਤ ਪੀਸਫੁਲ ਸੀ। ਗੁਰੂ ਤੇਗ ਬਹਾਦਰ ਤੱਕ, ਗੁਰੂ ਗੋਬਿੰਦ ਸਿੰਘ ਜਿਹੜੇ ਉਹਨਾਂ ਦੇ ਆਖਰੀ ਗੁਰੂ ਨੇ 1786 76 ਦੇ ਵਿੱਚ ਇਹਨਾਂ ਨੂੰ ਉੱਥੇ ਚਾਂਦਨੀ ਚੌਕ ਦੀ ਗਜ਼ਲ ਲਾਈ ਸੀ ਇਹਨਾਂ ਦੀ, ਗੁਰੂ ਤੇਗ ਬਹਾਦਰ ਦੀ। ਤੇ ਗੋਬਿੰਦ ਸਿੰਘ ਉਦੋਂ 10 ਸਾਲ ਦਾ ਸੀ। ਠੀਕ। ਤੇ ਮਾਂ ਇਹਦੀ ਅਸੀਂ ਗੁਜਰੀ ਮਾਈ ਗੁਜਰੀ ਦਾ ਇਹ ਫਿਰ ਸ਼ੁਰੂ ਕਰਤਾ ਕੰਗਾ ਕੱਚਾ ਕੜਪਾਨ। ਇਹਨੇ ਮਾਰਸ਼ਲ ਲੇਸ ਬਣਾਇਆ। ਪਹਿਲੇ ਮਾਰਸ਼ਲ ਲੇਸ ਨਹੀਂ ਸੀ ਹੈਗੀ, ਇਕੱਠੇ ਰਹਿੰਦੇ ਸੀ, ਇਕੱਠੇ ਹੀ ਸੀ ਸਾਰੇ, ਮਤਲਬ ਜੱਟ ਖਵਾਉਂਦੇ ਸੀ। ਬਹਰਹਾਲ ਉਹ ਚੀਜ਼ਾਂ ਠੀਕ ਹੈ ਆਪਣੀ ਜਗ੍ਹਾ। ਸਾਰੇ ਜਿੰਨੇ ਵੀ ਮਜ਼ਹਬ ਦੇ ਨਾਲ ਤਾਲੁਕ ਰੱਖਣ ਵਾਲੇ ਲੋਕ ਆ ਉਹਨਾਂ ਨੇ ਆਪਣੇ ਮਜ਼ਹਬ ਤੇ ਚੱਲਣਾ, ਅਸੀਂ ਆਪਣੇ ਮਜ਼ਹਬ ਤੇ ਚੱਲਣਾ, ਲੇਕਿਨ ਸਭ ਤੋਂ ਵੱਡਾ ਮਜ਼ਹਬ ਹੈ ਇਨਸਾਨੀਅਤ, ਹਿਊਮੈਨਿਟੀ। ਤੇ ਅਸੀਂ ਵੀ, ਸਾਡਾ ਚੈਨਲ ਦਾ ਮਕਸਦ ਵੀ ਸਾਰਾ ਇਹੀ ਹੈ ਕਿ ਅਸੀਂ ਵੀ ਕੁਝ ਹਿਊਮੈਨਿਟੀ ਵਾਸਤੇ ਟਾਈਮ ਕੱਢੀਏ, ਔਰ ਖ਼ਾਸ ਤੌਰ 'ਤੇ ਅਸੀਂ ਆਪਣੀ ਜਿਹੜੀ ਭੁੱਲੀ ਵਿਸਰੀ ਯਾਦ ਆ ਉਹਨੂੰ ਤਾਜ਼ਾ ਕਰੀਏ, ਸਾਡਾ ਜਿਹੜਾ ਪਿਛੋਕੜ ਆ ਉਹਨੂੰ ਯਾਦ ਕਰੀਏ। ਸਾਡੇ ਬਜ਼ੁਰਗ, ਤੁਸੀਂ ਮਤਲਬ ਇੰਡੀਆ ਦੇ ਵਿੱਚ ਇੱਕ ਟਾਈਮ ਗੁਜ਼ਾਰਿਆ, ਅੱਜ ਤੁਸੀਂ ਇੱਥੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਸਰਹੱਦ 'ਤੇ ਬੈਠੇ ਹੋ, ਤੁਸੀਂ ਦੋਨਾਂ ਮੁਲਕਾਂ ਦੇ ਵਿੱਚ ਰਹਿ ਕੇ ਦੇਖ ਚੁੱਕੇ ਹੋ। ਇਹਦੇ ਵਿੱਚ ਤੁਸੀਂ ਕੀ ਵਾਜ਼ਿਆ ਫ਼ਰਕ ਅੱਜ ਮਹਿਸੂਸ ਕਰ ਰਹੇ ਹੋ? ਅੱਜ ਮਹਿਸੂਸ ਇਹ ਕਰਨੇ ਕਿ ਅਸੀਂ ਇੱਕ ਘਰ ਹੈਗਾ, ਇੱਕੋ ਬੰਦੇ ਨੇ, ਸਾਰੇ ਕਹਿੰਦੇ ਕਾਸ਼ ਕਿ ਅਸੀਂ ਇਕੱਠੇ ਹੋ ਜਾਈਏ ਜੀ। ਉਹ ਮਤਲਬ ਆਉਂਦੇ ਨੇ ਕੱਲ ਕਾਫੀ ਗੱਲਾਂ ਪਏ ਆਉਂਦੇ ਨੇ ਜੀ, ਉਹ ਵੀ ਇਹੀ ਗੱਲ ਕਰਦੇ ਆ, ਅਸੀਂ ਵੀ ਇਹੀ ਗੱਲ ਕਰਦੇ। ਉਹਨਾਂ ਦੀ ਕੋਈ ਨਫ਼ਰਤ ਨਹੀਂ ਹੈਗੀ ਕਿਸੇ ਦੀ, ਪਿਆਰ ਹੀ ਪਿਆਰ ਹੈ ਸਾਡੇ ਨਾਲ, ਪਿਆਰ ਹੀ ਪਿਆਰ। ਸਹੀ ਬਾਤ। ਬਹੁਤ ਅੱਛੇ ਲੋਕ ਨੇ, ਪਿਆਰ ਹੀ ਕਰਦੇ ਨੇ। ਉਹ ਪਤਾ ਨਹੀਂ ਇੱਕ ਹੈ ਸੀ, ਇੱਕ ਅੱਗ ਸੀ, ਉਸ ਅੱਗ ਨਾਲ ਸਾਰੇ ਨੂੰ ਲਪੇਟਿਆ ਸੀ, ਵਿੱਚ ਅੱਗ ਦੇ ਵਿੱਚ ਮਾਰੇ ਗਏ। ਵਰਨਾ ਐਸੀ ਗੱਲ ਕੋਈ, ਜਲਦੀ ਫਿਰ ਠੀਕ ਹੋ ਗਿਆ ਸੀ, 2-3 ਮਹੀਨੇ ਰਿਹਾ। ਹਾਂਜੀ, ਬਸ ਉਹ ਫਿਰ ਟਾਈਮ ਇੱਕ ਪੀਰੀਅਡ ਸੀ ਬਸ ਖਾਸ, ਤੇ ਭੀੜ ਪੈਣੀ ਸੀ ਤੇ ਇਹ ਕੰਮ ਹੁੰਦਾ। ਤੇ ਬਾਕੀ ਸਰ ਤੁਸੀਂ ਆਪਣਾ ਟਾਈਮ ਕੱਢਿਆ, ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਇਸ ਸਾਡੇ ਚੈਨਲ ਵਾਸਤੇ। ਆਖਰ ਦੇ ਉੱਤੇ ਮੇਰਾ ਜਿਹੜਾ ਸਵਾਲ ਹੈ ਉਹ ਦਰਸ਼ਕ ਜਾਣਦੇ ਨੇ, ਆਖਰੀ ਮੇਰਾ ਸਵਾਲ ਇਹੀ ਹੁੰਦਾ ਹੈ ਕਿ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਆਉਣ ਵਾਲੀ ਨਸਲ ਔਰ ਜਿੰਨੇ ਵੀ ਪੰਜਾਬੀ ਭਰਾ, ਜਿੰਨੇ ਵੀ ਲੋਕ ਤੁਹਾਨੂੰ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ, ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਮੇਰਾ ਤਾਂ ਇਹ ਪੈਗਾਮ ਹੈ ਕਿ ਸਾਰੇ ਇੱਕ ਜਗ੍ਹਾ ਇਕੱਠੇ ਰਹਿਣ, ਇਕੱਠੇ ਰਹਿਣ, ਉਸਦੇ ਰਿਸ਼ਤੇ ਨਾਤੇ में उदा ही अदब करते सन। कोई फर्क ही नहीं सी हैगा, ना हुण फर्क हैगा जी, और कोई फर्क नहीं, उसे फर्क ਨੂੰ ਮਿਟਾ ਦਿੱਤਾ ਜਾਵੇ ਜਿਹੜਾ ਹੁਣ ਪਿਆ ਹੈ। ਹਾਂ, ਔਰ ਜੋ ਕਜੀਆਂ ਜੋ ਵੀ ਕੁਤਾਈਆਂ ਹੋ ਗਈਆਂ ਉਹਨੂੰ ਹੁਣ ਬਾਰ-ਬਾਰ ਯਾਦ ਕਰਵਾ ਕੇ ਐਮਬੈਰਸਮੈਂਟ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ, ਬਲਕਿ ਆਪਣੇ ਦਿਲਾਂ ਦੇ ਦਰਵਾਜ਼ਿਆਂ ਨੂੰ ਮਜ਼ੀਦ ਖੋਲੋ, ਵਧੋ, ਅੱਗੇ ਆਓ। ਅਸੀਂ ਬਾਹਾਂ ਅੱਡੀ ਖੜੇ ਆ ਸਾਰੇ ਵੀਰਿਆਂ ਵਾਸਤੇ, ਔਰ ਸਾਨੂੰ ਪਤਾ ਹੈ ਤੁਸੀਂ ਵੀ ਬਾਹਾਂ ਅੱਡੀ ਖੜੇ ਹੋ। ਤੇ ਬਸ ਬਾਕੀ ਹਕੂਮਤੀ ਲੈਵਲ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਅਸੀਂ ਗਵਾਂਢੀ ਵੀ ਹਾਂ ਤੇ ਵੈਸੇ ਵੀ ਇੰਨਾ ਸਦੀਆਂ ਇਕੱਠੇ ਵੀ ਰਹੇ ਹਾਂ, ਤੇ ਸਾਡਾ ਪਿਆਰ ਮੁਹੱਬਤ ਵਰਤੋਂ ਕਲਚਰ ਕਸਟਮ ਟ੍ਰੈਡੀਸ਼ਨ ਸਾਡਾ ਸਾਰਾ ਇੱਕੋ ਹੀ ਹੈ। ਤੇ ਬਸ ਮੈਂ ਹੁਣ ਵਾਈਂਡ ਅਪ ਕਰਨ ਤੋਂ ਪਹਿਲਾਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਮੈਂ ਲਾਹੌਰ ਦੀ ਸਰਜ਼ਮੀਨ 'ਤੇ ਬੈਠਾ, ਔਰ ਸਾਡੇ ਦਰਸ਼ਕ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀਗੇ ਕਿ ਜੀ ਇਕਬਾਲ ਖਾਂ ਲਾਹੌਰ ਜਾ ਕੇ ਅੰਕਲ ਸ਼ਫੀ ਜੀ ਹੁਣਾਂ ਦੇ ਨਾਲ ਮੁਲਾਕਾਤ ਕਰੇ। ਲਓ ਜੀ, ਮੈਂ ਅੰਕਲ ਜੀ ਹੁਣਾਂ ਦਾ ਇੰਟਰਵਿਊ ਵੀ ਕਰ ਚੁੱਕਿਆ, ਔਰ ਬਹੁਤ ਹੀ ਕੰਮ ਦੀਆਂ ਗੱਲਾਂ ਸਾਨੂੰ ਇਹਨਾਂ ਤੋਂ ਸਿੱਖਣ ਨੂੰ ਮਿਲੀਆਂ, ਔਰ ਉਮੀਦ ਕਰਦੇ ਹਾਂ ਕਿ ਰੱਬ ਸੋਹਣਾ ਇਹਨਾਂ ਨੂੰ ਮਜ਼ੀਦ ਸਿਹਤ ਦੇਵੇ, ਤੰਦਰੁਸਤੀ ਦੇਵੇ। ਸਾਡੇ ਬਜ਼ੁਰਗ ਸਾਡੇ ਖਜ਼ਾਨਾ ਹੈਗੇ ਨੇ, ਔਰ ਜਿੰਨੇ ਵੀ ਬਜ਼ੁਰਗ ਜਿਨ੍ਹਾਂ ਦੇ ਇੰਟਰਵਿਊ ਲੈ ਚੁੱਕੇ ਆ, ਜਾਂ ਜਿੰਨੇ ਵੀ ਸਾਡੇ ਬਜ਼ੁਰਗ ਆ ਆਊਟ ਆਫ ਆਵਰ ਚੈਨਲ, ਸਭ ਵਾਸਤੇ ਸਾਡੇ ਵਿਚਾਰ, ਸਾਡੀਆਂ ਦੁਆਵਾਂ ਹੈ ਨੇ, ਔਰ ਅੱਲਾਹ ਪਾਕ ਉਹਨਾਂ ਸਾਰਿਆਂ ਨੂੰ ਸਿਹਤਾਂ ਤੰਦਰੁਸਤੀਆਂ ਦੇਵੇ। ਲਹਿੰਦੇ ਪੰਜਾਬ ਦੇ ਵਿੱਚ ਔਰ ਚੜ੍ਹਦੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਭਰਾ ਭੈਣਾਂ
ਸਾਰੇ ਸਾਨੂੰ ਸੁਣ ਰਹੇ ਨੇ, ਸਭ ਨੂੰ ਬਹੁਤ ਬਹੁਤ ਆਦਾਬ, ਸਲਾਮ, ਸਤਿ ਸ਼੍ਰੀ ਅਕਾਲ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਨਾਲ ਕਿਸੇ ਨਵੇਂ ਬਜ਼ੁਰਗਾਂ ਦੇ ਨਾਲ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ ਮੈਨੂੰ, ਇਕਬਾਲ ਖਾਨ ਨੂੰ, ਭਾਈ ਸੁਹੇਲ ਜੀ ਨੂੰ ਤੇ ਨਾਸਰ ਕਸਾਣਾ ਬਾਈ ਜੀ। ਅੱਲਾ ਹਾਫਿਜ਼।